ਸੋਹਣਾ ਗਾਉਂਦੇ ਆ ਵੀ ਲੱਗਦੀ ਲਾਹੌਰ ਦੀ ਆ, ਇਹਦੇ ਨੇ ਖੜੇ ਸਿੰਗਰ ਹੁੰਦੇ ਆ ਲੱਗਦੀ ਹੋ ਲੱਗਦੀ ਹੋ। ਤੁਹਾਡੇ ਘਰ ਖੁਸਰਾ ਮੰਗਣ ਆਇਆ ਨਾ, 3 ਦਿਨ ਨੂੰ ਡੇਟ ਦਿੰਦੇ ਆ, ਕੱਲ ਨੂੰ ਆਈ ਪਰਸੋਂ ਆਈ ਚੌਥ ਆਈ ਨੀਲੀ ਬੇਟੇ ਗੁਰੂ ਰੰਧਾਵਾ ਸਾਹਿਬ ਨਾ ਉਹ ਲੱਗਦੀ ਲਾਹੌਰ ਦੀ ਤੇ ਉਹ ਤੇਰੇ ਤਲਕ ਚ ਹੋਏ, ਤੇਰੇ ਤਲਕ ਚ ਹੋਣ ਇਹ ਜੋ ਝੰਡਾ ਹੈ ਓਏ ਦਾ ਓਏ ਤੇਰੀ ਮਿਹਰਬਾਨੀ ਦਾ। अस्सलाम वालेकुम नाज़रीन, टी टाइम में खुश आमदीद। यस यार बिना चैन कहाँ रे, यार बिना चैन कहाँ रे, सोना नहीं चांदी नहीं यार तो मिला, अरे प्यार कर ले। ला भी किसी ने सुनिया होगा गाना है, तू सुनिया कभी? तू सुनिया? हाँ जी। नहीं फिर भी ਤੁਸੀਂ ਉਹਨੂੰ ਗਾਇਆ नहीं पहले सुनिया सी? नहीं सर। तू भी नहीं सुनिया? नहीं सर। कैसा? साजी एक गाना जैसे सुना दो ते वो जब याद आए, सिर्फ एक स्ताई। गमे जिंदगी के अंधेरे में हमने चरागे मोहब्बत जलाए बुझाए, वो जब याद आए बहुत याद आए। वाह बहुत खूब क्या बात। साजी आहटे जाग उठी रास्ते हंस दिए, थाम कर दिल उठे हम किसी के लिए, कई बार ऐसा भी धोखा हुआ है, चले आ रहे हैं वो नजरें झुकाए, वो जब याद आए बहुत याद आए। वाह बहुत खूब। ये रफ़ी साहब और लता जी। एक और भी इस तरह का है, याद में तेरी जाग जाग के हम रात भर करवटे बदलते हैं, हर घड़ी दिल में तेरी उल्फत के धीमे धीमे चराग जलते हैं। ए रफ़ी साहब को बताइए, याद में तेरी। लो जी नाज़रीन, टी टाइम में खुश। बास किधर गया है? बास ਤਿਆਰੀ ਕਰਨ ਦਿਆ ਤਿਆਰੀ ਕਰਨ ਦੇ। ਤੁਸੀਂ ਅੱਜ ਤਰਾ ਗੌਰ ਨਹੀਂ ਕਰ ਰਹੇ ਹੈ। ਇਹ ਦੇਖੋ ਲੱਭ ਲਿਆ ਸੀ, ਹਾਏ ਹਾਏ। ਲੇਕਿਨ ਭਾਜੀ ਜਿੰਨੇ ਭੇਜੀਆਂ ਨੇ ਨਾ ਉਹ ਸਾਨੂੰ ਕਿਤੇ ਦੇਖਦੇ ਨਹੀਂ ਸੀ ਵੀ ਸਾਡੇ ਜਿੱਸੇ ਕੀ ਨੇ ਤੇ ਕਿੱਦਾਂ ਭੇਜਣੀਆਂ ਨੇ। ਨਹੀਂ ਅੱਧ ਦੇਖਿਓ ਅੱਲਾ ਉਹਨਾਂ ਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ। ਮੈਂ ਵਿੱਚੋਂ ਪੂਰਾ ਘੁੰਮਣ ਡਿਆ ਵਾ। ਇਹ ਵੇਖੋ, ਅੱਛਾ ਇਹ ਪੂਰੀ ਫੈਮਿਲੀ ਦੀ ਛੱਡ ਜਿਹੜੀ ਬਾਸ ਦੀ ਆਈ ਨਾ, ਓਏ ਹੋਏ ਹੋਏ, ਉਹ ਵਿਚਾਰਨ ਮੈਂ ਕਿਹਾ ਕਹਿੰਦਾ ਸਾਜੀ ਮੈਂ ਇਹ ਨਹੀਂ ਪਾਉਣੀ, ਮੈਂ ਛੋਟੀ ਪਾ ਕੇ ਬਾਸ ਇਹੀ ਪਾਉਣੀ ਜਿਹੜੀ ਤੇਰੀ ਜਿੱਤੇ ਤੇਰਾ ਲਿਖਿਆ ਇਹੀ ਪਾਉਣੀ ਆ। ਹਾਂਜੀ। ਤੇ ਉਹ ਅਨੁਬਲਾ ਆ ਰਿਹਾ, ਉਹ ਆ ਗਿਆ। ਆ ਦੇਖੀ ਚੰਗੀ ਭਲੀ ਸ਼ਰਟ ਪੂਰੀ ਆ ਤੇਰੇ, ਸਾਡੀਆਂ ਬਲਕਿ ਖੁੱਲੀਆਂ ਨੇ। ਪੂਰੀ ਆ। ਆ ਦੇਖੋ ਉਹ ਤੇ ਦਿਖਾ। ਆ ਦੇਖੋ ਆ ਪੂਰੀ ਇਹ ਕਿੰਨੇ ਦਿੱਤੀਆਂ ਕਬ ਤੋਂ ਪੂਰੀ ਉਹ ਪਿੱਛੇ ਤੇਰੇ ਆ ਜਿਵੇਂ ਛੁਰੀਆਂ ਵੱਜ ਗਿਆ ਕਿਤੇ। ਇਹਨੂੰ ਦੱਸਦਾ ਮੈਂ ਬੜੀ ਮੁਸ਼ਕਲ ਟੇਪਾਂ ਲਾ ਕੇ ਮੈਂ ਇਹ ਤੰਗ ਕਰਕੇ ਲਿਆਇਆ, ਮੈਨੂੰ ਦੱਸੋ ਦਿੱਤੀਆਂ ਕਿੰਨੇ। ਐਨ ਸਿੱਧਾ ਕਰ ਯਾਰ, ਤੈਨੂੰ ਸਿੱਧਾ ਵੀ ਕਰੋ। ਗਿਫਟ ਹੁੰਦਾ ਵਾ। ਕੀ ਹੋ ਗਿਆ? ਉਹ ਯਾਰ ਗਿਫਟ ਹੁੰਦਾ, ਲੇਕਿਨ ਨਾਪ ਦਾ ਵੀ ਤਾਂ ਗਿਫਟ ਹੋਵੇ। ਨਾਲੇ ਉਸਤਾਦ ਜੀ ਕੋ ਕਲਰ ਅੱਛਾ ਹੋਣਾ ਚਾਹੀਦਾ, ਕੋਈ ਸੂਟੇਬਲ ਕਲਰ। ਕਿੰਨੀ ਕਿ ਖੁੱਲੀ ਸੀ? ਬਹੁਤ ਖੁੱਲੀ ਸੀ। ਆ ਵੇਖਿਓ ਹੁਣੇ ਤੁਹਾਨੂੰ ਪਤਾ ਚੱਲ ਜੇ। ਆ ਰਬੜ ਭਾਈ ਆ ਇੰਨੀ ਕੁੱਲੀ ਜੀ, ਠੀਕ ਹੈ ਸਾਰੀ ਵਹਾਵਾਂ। ਮੈਂ ਕਹਿੰਦਾ ਐਂਟ ਤੇ ਪੁੱਛਿਓ ਮੈਨੂੰ। ਨਹੀਂ ਯਾਰ ਵਿਖਾ ਸਾਨੂੰ ਆ ਸਾਊਂਡ ਹੈ ਹੁਣ ਵਿਖਾ। ਆਪ ਖੋਲੀ ਯਾਰ ਭਾਈ। ਦੇਖੀਏ ਸਹੀ ਨਾ ਖੁੱਲੀ ਕਿੰਨੀ ਹੈ। ਅੱਲਾ ਹੀ ਯਾਰ ਯਾਰ ਆ ਵੇਖੋ।
ਅੱਲਾ ਮਾਫ ਕਰੇ ਇਹ ਮੈਂ ਬਰਫ ਲਪੇਟਣੀ ਤੇ ਮੈਂ ਪਾਉਣੀ ਹੈ ਇੰਨੀ ਖੁੱਲੀ ਸ਼ਰਟ ਇੰਨੀ ਖੁੱਲੀ ਸ਼ਰਟ ਤੇ ਇਹਦੇ ਪੂਰਾ ਕੁੰਬੇ ਦੀ ਆ ਮੈਂ ਚੀਮਾ ਟਾਈਮ ਚਲਾਉਣਾ ਮੈਨੂੰ ਦੱਸੋ ਇਧਰ ਸਹੀ ਇਧਰੋਂ ਵੀ ਖੋਲੋ ਇਧਰੋਂ ਆ ਜੀ ਆ ਵੇਖ ਲੋ ਜੀ ਗੌਰ ਨਾਲ ਭਾਈ ਫੈਨ ਸਾਹਿਬ ਆ ਵੇਖ ਆ ਵੇਖ ਫੈਨ ਸਾਹਿਬ ਆ ਜੀ ਆ ਵੇਖੋ ਆ ਇੰਨੀ ਖੁੱਲੀ ਆ ਆ ਇੰਨਾ ਕੱਪੜਾ ਐਵੇਂ ਤੂੰ ਲਾਤਾ ਲਗੇ ਯਾਰ ਉਹਨੂੰ ਪੂਰਾ ਥਾਂ ਨਹੀਂ ਦੇਤਾ ਯਾਰ ਉਹ ਕੀ ਪੂਰਾ ਗੱਲ ਤੰਬੂ ਬਣਾ ਕੇ ਦੇਤਾ ਭਰਾਵਾ ਮੈਨੂੰ ਇੱਕ ਗੱਲ ਦੱਸ ਤੋਲ ਕੇ ਲਿਆਂਦਾ ਕੱਪੜਾ ਜਿਹੜਾ ਇੰਨਾ ਹੀ ਕੱਪੜਾ ਲਾਤਾ ਤੂੰ ਯਾਰ ਓਏ ਉਧਰੋਂ ਵੀ ਖੋਲ ਬਾਸ ਆ ਵੇਖੋ ਪੂਰੀ ਤਾਂ ਹੈ ਸਰ ਇਧਰੋਂ ਖੋਲ ਯਾਰ ਇਧਰੋਂ ਓ ਖੋਲ ਯਾਰ ਮਾੜਾ ਜੇ ਇੰਨੇ 19 21 ਦਾ ਫਰਕ ਆ ਆ ਟੇਪਾਂ ਲਾ ਕੇ ਪੂਰੀ ਕੀਤੀ ਆ ਵੇ ਆ ਇੰਨੀ ਖੁੱਲੀ ਆ ਜਾਣਦੇ ਯਾਰ ਦੋ ਸਿਰਾ ਬੱਚਾ ਦੇਖੋ ਜੀ ਦੋ ਸਿਰਾ ਬੱਚਾ ਸੱਚਾ ਦੇਖੋ ਕਸਮ ਆ ਮੈਂ ਵੀ ਇਸੇ ਮੈਨੂੰ ਸਾਹ ਵੀ ਆਉਣ ਦੇ ਇਹ ਰੋਕ ਦੀ ਸ਼ਰਟ ਤੋਂ ਮੈਨੂੰ ਭੀਖ ਲੱਗਾ ਕਿਹੜੀ ਰੋਕ ਉਹ ਜਿਹਨਾਂ ਨੇ ਰੌਕ ਭਰਾਵਾ ਸ਼ਮਾਲ ਤੋਂ ਉੱਤੇ ਨਾ ਜਾ ਸਮਾਲ ਤੋਂ ਹਾਂਜੀ ਸਮਾਲ ਸ਼ਮਾਲ ਜਿਹੜਾ ਉਹ ਸ਼ਮਾਲ ਤੋਂ ਉੱਤੇ ਜਾ ਕੇ ਉਈ ਯਾਰ ਲੇਕਿਨ ਇਹ ਤਾਂ ਜ਼ਿਆਦਾ ਫਰਕ ਨਹੀਂ ਸਾਜੀ 19 20 ਦਾ ਫਰਕ ਆ 19 ਵੀ 19 41 ਦਾ ਗਏ ਤੂੰ ਭੇਜ ਓਏ ਇੰਨੇ ਮਿੰਨੀ ਵੀ ਖੁੱਲੀ ਨਹੀਂ ਹੈਗੀ ਯਾਰ ਜਿੰਨੀ ਇਹਦੇ ਨਾਲੋਂ ਕਹਿਤੀ ਤੂੰ ਨਾ ਹੀ ਭੇਜਦਾ ਲੱਗੇ ਯਾਰ ਇਹ ਹੈਗੀ ਆ ਸਮਾਲ ਮੀਡੀਅਮ ਆ ਸਾਜੀ ਮੀਡੀਅਮ ਨਹੀਂ ਇਹ ਮੈਨੂੰ ਲੱਗਦਾ ਇਹਦਾ ਸਾਈਜ਼ ਹੀ ਨਹੀਂ ਹੈ ਕਿਤੇ ਉਦਾਂ ਹੀ ਉਹਨੇ ਥੱਲੇ ਵਿਚਾਰ ਕੇ ਨਾ ਉਹਨੇ ਸਲਾਈਆਂ ਲਗਾ ਉਹਨੇ ਇਹ ਰੱਖ ਕੇ ਸ਼ਾਇਦ ਨਹੀਂ ਐਂਡ ਤੇ ਕੱਪੜਾ ਬਚਿਆ ਸੀ ਉਹਦੇ ਕੋਲ ਇਹਨਾਂ ਉੱਤੋਂ ਸਲਾਈਆਂ ਲਗਾਤੀਆਂ ਐਂਡ ਤੇ ਨਾ ਉਹਦੇ ਕੋਲ ਇੰਨਾ ਕੱਪੜਾ ਬਚ ਗਿਆ ਸੀ ਉਹਨੇ ਇੰਜ ਕਰਕੇ ਉਹਨੇ ਕਿਹਾ ਚੱਲ ਯਾਰ ਇਹ ਵੀ ਬਣਾ ਹੀ ਦੇਵਾਂ ਪੂਰਾ ਕਿਤੋਂ ਕਟਿੰਗ ਵੀ ਨਹੀਂ ਬਾਹਰ ਨਿਕਲੀ ਇੰਨੀ ਖੁੱਲੀ ਅੱਲਾ ਜਿਹੜੀ ਸ਼ਰਟ ਜੈਨ ਬਣਾ ਬੰਦਾ ਨਹੀਂ ਸਾਜੀ ਆ ਵੇਖਿਓ ਜ਼ਰਾ ਆ ਵੇਖ ਆ ਲੈ ਬਾਜੀ ਐਂਡ ਪੀਤੇ ਬੱਚੇ ਨੇ ਬਹੁਤ ਅੱਛਾ ਬੈਠ ਕਿਉਂ ਆ ਵੇਖੋ ਚਲੋ ਸਾਰੇ ਬੱਚੇ ਆਟਾ ਲੈ ਕੇ ਆਓ ਯਾਰ ਜਾਣਦੇ ਕਦਾ ਦਾ ਮੈਂ ਡੈਕ ਲਪੇਟ ਕੇ ਲਿਆਉਣਾ ਵੀ ਮੈਨੂੰ ਤਾਂ ਹੈ ਇਹ ਬਰਫ਼ ਤੇ ਪਾਉਣਾ ਆਟਾ ਨਹੀਂ ਪਾਣ ਤੁਸੀਂ ਆਪ ਦੱਸੋ ਆ ਵੇਖੋ ਆ ਸ਼ਰਟ ਚੱਲ ਕੁਛ ਨਹੀਂ ਹੁੰਦਾ ਹੁਣ ਚੁੱਪ ਕਰ ਜਾ ਕੀ ਹੈ ਮੁਹੱਬਤ ਦੇ ਵਿੱਚ ਅਗਲੇ ਨੇ ਭੇਜੀ ਆ ਕਿਹੜੀ ਮੈਂ ਵੀ ਦੀਏ ਪਾਸੇ ਹੀ ਵਾਂ ਦਿਲ ਕਰੇ ਵਿੱਚ ਲੋਡ ਰਕਸ਼ਾ ਲਗਾ ਲਓ ਜੀ ਲੋਡਰ ਅੰਨਾ ਚੱਲ ਹੁਣ ਬਸ ਮਾਰ ਕਰ ਕੀ ਹੈ ਨਾਲੇ ਸਾਜੀ ਚਾਹੀਦਾ ਸੀ ਕਲਰ ਅਟਰੈਕਟਿਵ ਭੇਜਦੇ ਆ ਦੇਖ ਤਾਂ ਸਹੀ ਵੱਡੀ ਤੇ ਇਤਨੇ ਪਾਗਲ ਉਹ ਗੋਜੜ ਚੁੱਕਦੇ ਹੁੰਦੇ ਆ ਵੇਖੋ ਸਹੀ ਬਹੁਤ ਅੱਛਾ ਕਲਰ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਗੈਰ ਤੋਂ ਤੁਹਾਨੂੰ ਗਿਫਟ ਮਿਲਿਆ ਤੁਸੀਂ ਬਗੈਰ ਸਰ ਲਵ ਯੂ ਤੁਹਾਡਾ ਬਹੁਤ ਸ਼ੁਕਰੀਆ ਲੇਕਿਨ ਇਹ ਸਾਈਜ਼ਾਂ ਦਾ ਥੋੜਾ ਜਿਹਾ ਫਰਕ ਪੈ ਗਿਆ ਅੱਗੇ ਤੋਂ ਹੁਣ ਨਾ ਤੁਸੀਂ ਸਾਇਦ ਪੁੱਛ ਲੈਣੇ ਨੇ ਸਰ ਹਾਂਜੀ ਮੇਰਾ ਭਰਾ ਤੂੰ ਕੱਪੜਾ ਲਾਉਣਾ ਹੀ ਨਹੀਂ ਮੇਰੇ ਨੂੰ ਇੱਕ ਸਾਈਡ ਨੂੰ ਫੋਲਡ ਕਰਕੇ ਸਲਾਈ ਲਾ ਦੇ ਹਾਂ ਪਿਛਲਾ ਨਹੀਂ ਲਾਉਣਾ ਤੂੰ ਸਾਜੀ ਤੁਸੀਂ ਆ ਵੇਖਿਓ ਜ਼ਰਾ ਆ ਵੇਖ ਲੋ ਇਹ ਕਿਹੜੀ ਤੂੰ ਮੈਨੂੰ 10 ਸ਼ਰਟ ਦੇਤੀ ਆ ਇਹ ਵਾਹਦ ਸ਼ਰਟ ਪਾਉਣ ਤੇ ਕਿੰਨੀ ਦੇ ਟਾਈਮ ਲੱਗਦਾ ਕਿੰਨਾ ਤਕਰੀਬਨ 2 ਮਿੰਟ ਲੱਗ ਜਾਂਦੇ 1-2 ਮਿੰਟ ਆ ਵੇਖ ਚੱਲ ਪਾ ਇਹ ਕਿਹੜੀ ਸ਼ਰਟ ਮੈਨੂੰ ਬਿੱਲੀ ਫਿਰਦੀ ਆ। ਇਹ ਉਂਗਲੀਆਂ ਨਾਲ ਹੀ ਪੈ ਜਾਂਦੀ ਹੱਥ ਲਾਣ ਹੀ ਨਹੀਂ ਇਦਾਂ ਕਰੋ ਨਾ ਕੱਲੀਆਂ ਉਂਗਲੀਆਂ ਨਾਲ ਆ ਵੇ ਯਾਰ ਨਹੀਂ ਹੁਣ ਚੱਲ ਪਾਸ ਕਰ ਕੀ ਹੁਣ ਇਹ ਤੋਹਫੇ ਨੂੰ ਇੰਜ ਨਹੀਂ ਕਰੀਦਾ ਯਾਰ ਕਿਤੇ ਥੱਲੇ ਨੂੰ ਖਾ ਲਿਆ ਓ ਯਾਰ ਫੈਸ਼ਨ ਅੱਜ ਕੱਲ ਬੈਗੀ ਸਟਾਈਲ ਹਾਂਜੀ ਭਾਜੀ ਇੰਨਾ ਕੱਪੜਾ ਨਾ ਇੱਕ ਢੋਲ ਤੇ ਉਹ ਗਲੀ 'ਚ ਲੈ ਕੇ ਉਹ ਫਿਰਦੇ ਹੁੰਦੇ ਪੂਰਾ ਇੰਨਾ ਕੱਪੜਾ ਹੁੰਦਾ ਉਹਦੀ ਉਹਨੇ ਸ਼ਰਟ ਸੀਤੀ ਮੈਨੂੰ ਆ ਵੇ ਯਾਰ ਬਾਸ ਕੋਈ ਨਹੀਂ ਏਡੀ 19-20 ਦਾ ਫਰਕ ਹੈ ਯਾਰ ਮੀਡੀਅਮ ਆ ਮੀਡੀਅਮ ਆ ਮੀਡੀਅਮ ਯਾਰ ਬੈਗੀ ਸਟਾਈਲ ਅੱਜ ਕੱਲ ਚੱਲਦਾ ਵਾ ਇਹ ਕਿਹੜਾ ਬੈਗੀ ਜਿਹੜਾ ਕਾਰਡ ਤੇ ਪਾਉਣ ਵਾਲੀ ਉਹਨੇ ਮੈਨੂੰ ਦੇਤੀ ਹੈ ਏਡੀ ਤੇ ਕਾਰਡ ਤੇ ਪੈਂਦੀ ਇਹ ਸ਼ਰਟ ਯਾਰ ਇਹਦੇ ਤੇ ਉੱਤੇ ਵੇਖ ਤੂੰ ਲਿਖਿਆ ਸੱਜਾਦ ਜਾਨੀ ਟੀਮ ਪਿੱਛੇ ਆਬਾਸ ਲਿਖਿਆ ਹੋਰ ਤੇਰਾ ਇਹ ਕੀ ਕਿਤੇ ਥੋੜੀ ਜੀ ਤੰਗ ਹੁੰਦੀ ਤੇ ਕਿਉਂ ਮੈਂ ਦਵਾਵਾਂ ਦੇਣੀਆਂ ਸੀ ਹਾਂ ਤੇ ਤੂੰ ਮੋਟਾ ਹੋ ਯਾਰ ਕੌਣ ਤੂੰ ਮੋਟਾ ਹੋ ਆ ਤੇ ਉਹ ਨਾ ਸਾਈਜ਼ ਘਟਾਵੇ ਤੇ ਉਹ ਸਾਈਜ਼ ਘਟਾ ਕੇ ਆਪਣੀਆਂ ਮਸ਼ੀਨਾਂ ਖਰਾਬ ਕਰ ਲੈ ਉਹਦਾ ਮੋਢਾ ਦੇਖ ਕਿਤੇ ਆ ਵੇ ਆ ਮੋਢਾ ਆ ਵੇ ਵੱਖਰੀ ਜੂਹੀ ਚਾਵਲਾ ਮੋਢੇ ਦੀ ਬਣਾਤੀ ਗੱਲ ਕਰ ਰਿਹਾ ਅੱਛਾ। ਆ ਮੋਢੇ ਦੀ ਇਹ ਤੀਰਾ ਜੋ ਹੁੰਦਾ ਹੈ ਤੀਰਾ ਕਿੱਥੇ ਜਿਹੜੀ ਮਰਜ਼ੀ ਹਾਫ ਬਾਜ਼ੂ ਸ਼ਰਟ ਤੁਸੀਂ ਪਾਇਓ ਇਦਾਂ ਤੁਸੀਂ ਕਰ ਲੋਗੇ ਨਾ ਉਹ ਥੱਲੇ ਨਹੀਂ ਆਏਗੀ ਆ ਵੇ ਆਹੋ ਆਦੇ ਆ ਤੁਸੀਂ ਕਰੋ ਨਹੀਂ ਆਏਗੀ ਆ ਵੇ ਉਹਨੇ ਇੰਨੀ ਖੁੱਲੀ ਰੱਖਤੀ ਉਹ ਮੈਂ ਇਦਾਂ ਕਰਦਾ ਤੇ ਥੱਲੇ ਆ ਜਾਂਦੀ ਯਾਰ ਥੋੜਾ ਪਿੱਛੇ ਹੋ ਕੇ ਬੈਠ ਅੱਛਾ ਯਾਰ ਹੁਣ ਤੂੰ ਕੀ ਚਾਹੁੰਦਾ ਫਾਈਨਲ ਮੈਸੇਜ ਕੀ ਦੇ ਭਾਇਨ ਆ ਵੇ ਤੇਰੀ ਉਹ ਇਹ ਮਿਹਰਬਾਨੀ ਵਾਪਸ ਭੇਜ ਇਹਦੀਆਂ 3 ਸਿਪ ਜਾਣੀਆਂ ਨੇ ਇਹਦੀਆਂ ਤਿੰਨ ਤੋਂ ਵੀ ਬਹੁਤੀਆਂ ਸਿਪ ਜਾਣੀਆਂ ਅੱਲਾ ਮਾਫ ਕਰੇ ਪੂਰੀ ਲਾਟ ਹੀ ਉਹਨੇ ਇੱਥੇ ਆ ਸ਼ਰਟ ਤੇ ਹੀ ਪਾਤੀ ਅੱਛਾ ਜੇ ਵੈਸੇ ਪੂਰੀ ਕਰਨੀ ਹੋਵੇ ਤੇ ਇਹਨੂੰ ਕਰ ਹਮਲਾ ਇੱਕ ਉਸਤਾਦ ਆ ਵੇਖ ਅੱਗੇ 15 ਮਿੰਟ ਮੈਂ ਲਾ ਕੇ ਆਇਆ ਆ ਵੇਖ ਆ ਇੰਨਾ ਕੱਪੜਾ ਤੂੰ ਆ ਵੇਖ ਨਾ ਆ ਵੇਖ ਆ ਕਿੰਨਾ ਗਾਦ ਕੱਪੜਾ ਪੂਰਾ ਆ ਵੇਖ ਪੂਰਾ ਗਾਦ ਲੱਗਦਾ ਬੜੀ ਦਿਖਾਉਂਦੇ ਆ ਸ਼ਰਤ ਅੱਛਾ ਨੇ ਅੰਜਲ ਵੇਟ ਨਾ ਭਲਾ ਜੀ ਕਰਕੇ ਇੱਕ ਐਨ ਐਲ ਨਹੀਂ ਅੰਜਲ ਵੇਟ ਨਾ ਮੈਂ ਜੋ ਪਰ ਤੂੰ ਪੂਰਾ ਕਰਕੇ ਆ ਵੇਖ ਗੱਲ ਵੇਖ ਇੰਨਾ ਚਾਹੀਦਾ ਤੈਨੂੰ ਇੰਨਾ ਚਾਹੀਦਾ ਮੈਨੂੰ ਜ਼ਿਆਦਾ ਕਿੰਨਾ ਵਾ ਟੋਟਲ ਆ ਜਿਹੜੀ ਇਹ ਤਕਰੀਬਨ ਨਾ ਜਿੰਨੇ ਬਾਜ਼ੂ ਹੋ ਨਾ ਕੱਲੀ ਮੇਰੀ ਇੰਨੇ ਜੀ ਸ਼ਰਟ ਬਣ ਜਾਂਦੀ ਅੱਛਾ ਨਾ ਤੂੰ ਐਵੇਂ ਲਾਇਆ ਲੱਗਦਾ ਨਹੀਂ ਸਾਈ ਤੀਰਾ ਰੁਸਿਆ ਇਹਦੇ ਨਾਲ ਯਾਰ ਨਹੀਂ ਉਹਦੀ ਮੁਹੱਬਤ ਉਸਤਾਦ ਜੀ ਵੇਖੋ ਉਹਨੇ ਇਹਦੇ ਨਾਪ ਦੀ ਉਹਨੂੰ ਪਤਾ ਸੀ ਯਾਰ ਮੈਂ ਗਲਾ ਨਾ ਜਿਹੜਾ ਆ ਪਿੱਛੇ ਨੂੰ ਕਰਕੇ ਪਾਇਆ ਅੱਗੇ ਨੂੰ ਕਰਨਾ ਤੇ ਗਲਾ ਇੱਥੇ ਆ ਜਾਣਾ ਤੂੰ ਅੱਲਾ ਨੇ ਪੁੱਠੀ ਪਾਣੀ ਪਈ ਮੈਨੂੰ ਇਹਨੂੰ ਮੈਂ ਕਿੱਦਾਂ ਪਾਉਂ ਮੈਨੂੰ ਤੂੰ ਦੱਸ ਵੀ ਦੇ ਨਾ ਏਦਾਂ
ਸਹੀ ਹੈ ਲੱਗ ਰਹੀ। ਉਹ ਜਾਣ ਦੋ ਭੈਣ ਜਾਣ ਦੋ, ਤੁਸੀਂ ਮੈਨੂੰ ਲੱਗਦਾ ਮੇਰਾ ਚੇਦਾ ਲਵਾਇਆ ਖੁੱਲਾ ਸਾਈਜ਼ ਮੰਗਾ। ਉਹ ਚੱਲ ਪਾਸ ਕਰ ਚੇਦਾ ਨਹੀਂ ਸਹੀ ਆ ਇਹ। ਈਦ ਤੇ ਪਾਉਣ ਵਾਲੀ ਸੀਗੀ ਸ਼ਰਟ, ਤੂੰ ਹੁਣੇ ਪਾ ਕੇ ਖਰਾਬ ਕਰਨ ਡਿਆ ਵਾ। ਵਿਆਹਾਂ ਸ਼ਾਦੀਆਂ ਤੇ ਪਾਉਣ ਵਾਲੀ ਸ਼ਰਟ ਆ। ਆਹ ਨਹੀਂ ਹਾਂ ਇਹ ਤੁਹਾਡੀ ਕਿਤੇ ਵਿਆਹ ਸ਼ਾਦੀ ਤੇ ਪੈਂਦੀ ਹੋਣੀ ਹੈ, ਸਾਡੇ ਤੇ ਨਹੀਂ। ਏਡੀ ਮੁਹੱਬਤ ਨਾਲ ਉਹਨੇ ਸੀਤੀ ਬਸ ਉਹ ਕਰ। ਜਾਣਦੇ ਯਾਰ, ਸੌਣ ਲੱਗਿਆ ਵੀ ਇੰਨੀ ਖੁੱਲੀ ਨਹੀਂ ਬੰਦਾ ਪਾਉਂਦਾ। ਉਹ ਤਾਂ ਤੂੰ ਨਾ ਸੌਏ ਪਾ ਕੇ, ਤੂੰ ਜ਼ਰੂਰ ਇਹੀ ਪਾ ਕੇ ਸਾਣੇ ਸੁੱਕਿਆ ਅੱਲਾ ਤੂੰ। ਮਾਫ ਕਰੇ, ਮੈਂ ਬੋਰੀਆਂ ਚੁੱਕਣੀਆਂ ਵਾ ਵੇ ਇੰਨੀ। ਬੋਰੀਆਂ ਚੁੱਕਣ ਵਾਲੇ ਨੇ ਏਡੀ ਖੁੱਲੀ। ਉਹ ਭਾਈ ਪਰਸੀਨਾ ਆਂਦਾ ਉਹਨਾਂ ਦੇ ਜੋੜ ਜਾਂਦੀ ਖੁੱਲੀ ਉਹਨਾਂ ਨੇ ਪਾਈ ਹੁੰਦੀ। ਉਹ ਇਦਾਂ ਕਰਨਾ, ਸਵੇਰੇ ਦਰਜੀ ਕੋ ਜਾ, ਹਾਂਜੀ ਉਹਨੂੰ ਕਹਿ ਵੀ ਇਹਦਾ ਐ ਕਰਕੇ ਨਾ ਬਾਕੀ ਇਹਦਾ ਤੌਲੀਆ ਬਣਾ ਦੇ, ਨਾਲ 2 ਛਾੜ ਬਣਵਾ ਲਾ ਵਿੱਚੋਂ। ਤੇਰਾ ਕਿੰਨੀਆਂ ਚੀਜ਼ਾਂ ਬਣ ਜਾਣੀਆਂ ਇਹਨੂੰ ਦੇੜ ਕੇ। ਮੈਨੂੰ ਇਹ ਨਹੀਂ ਕਹਿਣਾ ਪੈਣਾ ਉਹਨੂੰ ਇਹ ਸ਼ੈਲਟ ਤੋਂ ਜਿਹੜਾ ਉਹਨੂੰ ਮੈਂ ਕਹਿਣਾ ਪੈਣਾ ਕੱਪੜੇ ਚੋਂ ਸ਼ੈਲਟ ਕੱਢ ਦੇ, ਬਾਕੀ ਜਿਹੜਾ ਵਧਿਆ ਨਾ ਉਹਦੀਆਂ ਛਾਵਾਂ ਬਣਾ। ਯਾਰ ਇਹਦੇ ਚ ਤੇਰੀ ਬੈੱਡ ਸ਼ੀਟ ਵੀ ਨਿਕਲ ਆਉਣੀ। ਕਿ ਤੋਂ ਬੜਾ ਕੁਝ ਨਿਕਲਣਾ ਆਵੇ। ਸੋਫੇ ਦਾ ਛਾੜ ਨਿਕਲਣਾ ਸੋਫੇ ਦਾ। ਸ਼ੈਲਟ ਘੱਟ ਤੇ ਰਕਸ਼ੇ ਦਾ ਕਵਰ ਬਹੁਤਾ ਲੱਗਦਾ ਯਾਰ ਕਿੰਨਾ ਕੁਛ ਹੀ ਬਣ ਜਾਣਾ, ਚੁੱਪ ਕਰਕੇ ਬਿਜਲੀ ਤੇ ਪਾਉਣ ਵਾਲਾ ਕੱਪੜਾ ਹੀ ਬਣ ਜਾਣਾ ਤੇਰਾ। ਯਾਰ ਮਿੱਠੇ ਵੇ ਤੈਨੂੰ ਫੇਰ ਵੀ ਤੈਨੂੰ ਪੂਰੀ ਹੋ। ਨਹੀਂ ਮਿੱਠੇ ਵੀ ਖੁੱਲੀ ਆ। ਆ ਵੇਖ ਤਾਂ ਮੈਂ ਤਾਂ ਸਿਰ ਢੀਠ ਹੋ ਕੇ ਬੈਠਾ ਯਾਰ, ਵੀ ਕੋਈ ਗੱਲ ਕਿਤੇ ਤੱਕ ਜਾਵੇ ਨਾ, ਨਹੀਂ ਤਾਂ ਦੇਖ ਤਾਂ ਸਹੀ। ਨਹੀਂ ਖੁੱਲੀ ਹੈ, ਖੁੱਲੀ ਹੈ। ਮੇਰੇ ਠੀਕ ਆ ਸਾਜੀ। ਲੋਕਾਂ ਨੂੰ ਸ਼ੈਲਟ ਤੋਂ ਵਾਹ ਨਹੀਂ ਲੱਗਦੀ, ਮੈਨੂੰ ਸ਼ੈਲਟ ਹੀ ਨਹੀਂ ਲੱਗਣ ਦਈ ਆਵੇ ਨਾਲ, ਇੰਨੀ ਖੁੱਲੀ ਆਵੇ ਸਾਹਮਣੇ ਰੱਖ ਲੈਣਾ। ਮੈਂ ਭਲਾ ਪੂਰਾ ਰੁਕ ਜਾ। 10,000 ਲਰੇ ਬੰਦੇ ਅਕੇਰੀ ਸ਼ੈਲਟ ਆਵੇ। ਯਾਰ ਏਦਾਂ ਨਹੀਂ ਕਰੀਦਾ, ਗਿਫਟ ਆ। ਓਏ ਆਹੋ ਵੀ ਆ ਗਿਫਟ ਆਵੇ ਇਹ ਗਲਾ ਵੀ। ਇਹਦੇ ਵਿੱਚ ਬੰਦਾ ਆਰਾਮ ਨਾਲ ਇੱਕ ਬੱਚਾ ਬਹਿ ਸਕਦਾ। ਸਹੀ ਗੱਲ ਹੈ। ਇਹ ਸ਼ੈਡ ਦੀ ਛੱਡ, ਇਹ ਦੁਪੱਟਾ ਵੀ ਬਣ ਜਾਂਦਾ ਵੇਖ। ਆ ਇੱਥੇ ਮਾਰੀ ਜੀ ਟੇਪ ਲਾ ਲਾ ਜਦ ਸਕੂਲੇ ਛੱਡ ਕੇ ਆ ਆ ਬੜੀ ਪਾ ਦੇ ਭਲਾ। ਲਓ ਜੀ, ਹਲ ਅਕੇਰੀ ਸ਼ੈਲਟ ਮੈਨੂੰ ਕੀ ਦੱਸ ਆ ਸ਼ੈਲਟ ਯਾਰ ਇਹ ਕੀ ਬਗੈਰ ਤੇ ਕਰਦਾ ਯਾਰ, ਉਹਨੇ ਏਡੀ ਮੁਹੱਬਤ ਨਾਲ ਭੇਜੀ ਗਿਫਟ ਨੂੰ। ਇਦਾਂ ਨਹੀਂ ਕਹਿੰਦਾ, ਤੋਹਫਾ ਜਿਹੜਾ ਹੁੰਦਾ ਨਾ, ਤੋਹਫੇ ਦੀ ਇੱਕ ਅਹਿਮੀਅਤ ਹੁੰਦੀ ਆ। ਔਰ ਜ਼ਿੰਦਗੀ 'ਚ ਸਭ ਤੋਂ ਬੁਰਾ ਮੈਨੂੰ ਆ ਤੋਹਫਾ ਯਾਰ ਤੁਹਾਡਾ ਠੀਕ ਆ, ਤੁਹਾਨੂੰ ਸਹੀ ਲੱਗਣਾ ਭਾਈ। ਮੇਰਾ ਨਹੀਂ ਠੀਕ ਹੈ। ਹਾਂਜੀ ਮੈਂ ਆਪਣੇ ਵਾਲਾ ਤੇ ਪਾਇਆ ਹੀ ਨਹੀਂ। ਕਿਤੇ ਮੈਂ ਆਪਣੇ ਨਾਲ ਪਾਇਆ ਤੁਹਾਨੂੰ ਵੀ ਖੁੱਲਾ ਸੀ। ਮੇਰਾ ਸਭ ਤੋਂ ਤੰਗ ਆਣੀ ਸੀ ਇਹਨਾਂ ਨੂੰ। ਇੱਧਰ ਕਰੀਏ ਕਿਹਦੀ ਪਿੱਛੇ ਤੇ ਲਿਖਿਆ ਕੀ ਬਾਸ ਹੀ ਲਿਖਿਆ ਜੀ। ਇਹ ਤਾਂ ਮੇਰੀ ਆ। ਤੇ ਮੇਰੀ ਦਿੱਤੀ ਇਹਦੇ ਨਹੀਂ ਵਿੱਚ ਬਾਸ ਲਿਖਿਆ ਕੀ? ਅੱਛਾ ਉਧਰ ਬਾਤ ਨਹੀਂ ਪਾਈ, ਉਧਰ ਉਸਤਾਦ ਜੀ ਦੀ ਪਾਈ ਆ। ਸਾਜੀ ਕੀ ਹੋ ਗਿਆ? ਲਾ ਮੇਰੀ ਗੱਲ ਲਾ ਕੇ ਦੇ। ਉਹ ਲੈ ਤੁਸੀਂ ਮੇਰੀ ਤਾਲੀਮ ਦਾ ਫਾਇਦਾ ਚੱਕ ਰਹੇ, ਮੈਨੂੰ ਪੜ੍ਹਨਾ ਨਹੀਂ ਆਉਂਦਾ ਤੇ ਆਪਣੀ ਮੈਨੂੰ ਓ ਪਵਾ। ਯਾਰ ਸਾਜੀ ਇੱਧਰ ਵੀ ਕੋਈ ਨਾ ਆਵੇ। ਆ ਫੜ ਕੇ ਰੱਖੀ ਅੱਜ। ਚੱਲ ਉਹ ਮੇਰੇ ਮੋਹਲਾ ਯਾਰ ਸਾਜੀ ਆ ਮੇਰਾ ਨਾਂ ਲਿਖਿਆ ਪਿੱਛੇ। ਹਾਂਜੀ ਓਏ ਇਹਦੇ ਤੇ ਕਿੰਨਿਆਂ ਦਾ ਨਾਂ ਆ ਜਾਣਾ ਸੀ। ठाकुर जी बैद जी को बुलाए। ਓਏ ਹੋਏ ਇੱਧਰ ਕੋਈ ਨਾ ਆਵੇ। ਯਾਰ ਇਹਦੇ ਤੇ ਲਿਖਣਾ ਅਬਾਸ ਬਮਾਏ ਅਹਲੋ ਯਾਰ। ਇਹ ਸ਼ਰਟ ਜਾਣ ਕੇ ਮੈਨੂੰ ਪਹਿਲੇ ਤੁਸੀਂ ਪਵਾ। ਲੋ ਜੀ ਭਾਜੀ ਛੱਡ ਦੋ। हाँ, ਚੱਲ ਵੀ ਆ ਪਾ। स्टैंड होई पूरा होया वा। ਆ तू ਵੀ पा ਇੱਧਰ ਹੁਣ ਪਾ ਯਾਰ ਸ਼ਰਟ ਤੂੰ। हुण ठीक होया उस्ताद जी काम। ਮਾਸ਼ਾਅੱਲਾ ਨਹੀਂ ਉਸਤਾਦ ਯਾਰ ਮੈਂ ਤਾਂ ਤੁਹਾਨੂੰ ਵੀ ਵੱਡੀ ਇਹ ਤਾਂ ਸਾਜੋ उस्ताद जी देखो सही। ਮੈਂ ਬਦਲਣੀ ਨਹੀਂ ਹੈ ਹੁਣ, ਮੈਂ ਤੁਹਾਨੂੰ ਦੱਸ ਦਿੱਤਾ। ये दरअसल ना चौल बड़ी दे लई है ना, वो छलटा वा। ਇਹ ਬਿਗ ਸ਼ੋਅ ਦਾ ਝੋਲਾ ਵਾ ਜੀ। ਉਹਨਾਂ ਦਾ ਗਿਫਟ ਹੈਗਾ ਉਸਤਾਦ ਜੀ, ਇਹ ਲਾ ਦਿਓ। ਹਾਂ ਇਹ ਸ਼ੁਕਰ ਆ ਕੋਈ ਤੇ उस्ताद जी ਮਾੜੀ ऊपर ਮਾੜੀ। सिलाई लो। ਆ ਕੋਈ ਠੀਕ ਆ। ਹਾਂ ਆ ਕੁਛ ਇਹਨੂੰ ऊपर सिलाई लो, आगे कड़क रख लियो। ਇਹ ਤੇਰੀ ਆ ਫਿਰ ਦਿਖਾਈ ਪਿੱਛੇ ਦਿਖਾਈ। ਬਾਸ ਲਿਖਿਆ ਬਾਸ। ਹਾਂ हाँ हाँ सही है। ਜੀਓ ਭਰਾ ਜੀਓ ਜੀਓ ਖੁਸ਼ ਰਹੋ ਜੀ। ਐਵੇਂ ਉਦੋਂ ਦੀਆਂ ਗੱਲਾਂ ਅੱਛਾ ਇਹ ਵੀ ਚੰਗੀ ਭਲੀ ਖੁੱਲੀ ਆ, ਲੇਕਿਨ ਇਸ ਤੋਂ ਬਾਅਦ ਉਹਨੂੰ ਇਹ ਠੀਕ ਲੱਗਦਾ। ਉਹ ਇੰਨੀ ਇਹਦੇ ਤੋਂ ਬਾਅਦ ਤੇ ਉਹਨੂੰ ਕੋਈ ਵੀ ਕੁੱਲੀ ਲੱਗਣੀ ਸਹੀ ਲੱਗਣੀ। यार फिट फिट सारियां वेखते सही। ਨਹੀਂ ਨਹੀਂ ਇਹ ਸਹੀ ਹੈ। ਲਿਆ ਵੀ ਠੀਕ ਆ। ਚਲੋ ਇਹ ਠੀਕ ਲੱਗ ਰਹੀ ਹੈ ਮੈਨੂੰ ਕੁਛ। ਕੱਪੜਾ ਲੱਗਦਾ ਵਾਵਾ ਹੀ ਆ ਭਾਈ। ਓਏ ਨਹੀਂ ਨਹੀਂ ਉਹ- ਭਾਜੀ ਅੱਗੇ ਤੋਂ ਨਾ ਇਹ ਸਾਈਜ਼ ਲਿਖੇ ਦਾ ਹਾਂ ਜਾਂ ਉਹਨੇ ਆਪ ਸਮਝ ਇਹਦੇ ਲਾਰਜ ਲਾਰ ਐਲ ਉਹਨੂੰ ਸੰਭਾਲ ਆਉਂਦਾ। 2XL ਉਹ ਆ ਦੇਖੀ ਕੀ ਲਿਖਿਆ, ਇਹਦੇ ਲਿਖਿਆ ਹੋਣਾ 37 38X ਪਏ ਹੋਏ। ਉਹ ਨਹੀਂ ਹੁੰਦਾ। एक्सेल कंटिन्यू लिखिया उस्ताद जी। ਯਾਰ ਆ ਵੇਖੀ ਮੇਰੇ उस्ताद जी ਤੁਹਾਡੇ ਲਿਖਿਆ ਵਾ ਕਿੰਨੇ एक्सेल, ਕਿੰਨੀ ਬੰਡਲ ਐਕਸਲਾਂ ਦਾ 27 ਐਕਸਲ ਉਸਤਾਦ ਜੀ। ਦਰਜਨ ਐਕਸਲ 27XL ਆ ਦੇਖੀ ਯਾਰ ਕੀ ਲਿਖਿਆ 2XL ਇਹਦਾ ਭਲਾ 2XL ਉਸਤਾਦ ਜੀ 2XL ਏਡੀ ਹੁੰਦੀ ਨਹੀਂ ਇਹ ਫਿਰ ਕੋਈ ਆ ਮੇਰੇ ਇਹਦਾ ਲਿਖਿਆ ਚਵਲ ਐਕਸਲ। ਲਾਰਜ ਸਾਈਕਲ ਦਾ ਐਕਸਲ। ਮੇਰੇ ਮਾਮਾ ਮੀਡੀਅਮ ਵੇਖ ਕੀ ਹੈ ਮਾਮਾ ਮਿਆਮੀ 0 ਐਕਸਲ ਆ ਮੀਡੀਅਮ। ਮੀਡੀਅਮ ਸ਼ਮਾਲ ਭਾਈ ਜਾਨ ਆ ਨਹੀਂ ਚਾਹੀਦੀਆਂ ਸਾਨੂੰ ਨਾ, ਦੁਬਾਰਾ ਸ਼ਰਟਾਂ ਭੇਜੋ ਜਿਹੜੀ ਸਾਈਜ਼ ਆ ਕੀ ਲਿਖਿਆ ਇਹਦੇ। ਇਹਦਾ ਲਿਖਿਆ ਐਕਸਲ ਲਾਰਜ ਆ ਲਾਰਜ ਲਾਰਜ ਲਾਰਜ। ਲਾਰਜ ਆ ਤੇਰੇ ਵੀ ਲਾਰਜ ਮੇਰੀ ਵੀ large। ਸਾਨੂੰ ਲਾਰਜ ਚਾਹੀਦੀਆਂ ਨੇ, 1 ਲਾਰਜ 2 ਲਾਰਜ 3 ਲਾਰਜ
ਇੱਧਰ ਮਿੱਠੇ ਵੀ ਲਾ ਉਧਰ ਇਹ ਮੀਡੀਅਮ ਕਿਹੜਾ ਮੀਡੀਅਮ ਮੈਨੂੰ ਆ ਸਹੀ ਸੀ। ਨਹੀਂ ਸਮਾਲ ਆਣੀ ਇਹਨੂੰ। ਮੈਨੂੰ ਆ ਸ਼ਰਟ ਬਿਲਕੁਲ ਸਹੀ ਸੀ। ਤੁਸੀਂ ਵੀ ਲਾ ਆ ਤੇ ਲਓ ਫਿਰ ਤੁਹਾਨੂੰ ਨਹੀਂ ਉਸਤਾਦ ਜੀ, ਹੋਇਆ ਭਾਈ ਮੈਂ ਹੁਣੇ ਇਹੀ ਲਾਈ ਆ। ਉਸਤਾਦ ਜੀ ਪਹਿਲੀ ਤੁਹਾਡੀ ਨਹੀਂ ਪਹਿਲੀ ਸੀ, ਨਹੀਂ ਸੀ ਪਹਿਲੀ, ਬਿਲਕੁਲ ਸਹੀ ਸੀ। ਤੁਹਾਨੂੰ ਮੈਂ ਆ ਸ਼ਰਟ ਚੈੱਕ ਕਰਾਵਾਂ, ਤੁਸੀਂ ਆਪ ਆ ਕੇ ਵੇਖੋ ਇਹ ਲਾਰਜ ਦਾ ਸਾਜੀ ਉਹ ਤੁਹਾਡੇ ਸਹੀ ਸੀ। ਹੁਣ ਦੇਖੋ ਨਾ ਇੱਧਰ ਮੇਰੇ ਨੂੰ ਮੈਨੂੰ ਵੀ ਲਾਰਜ ਹੋਣਾ ਚਾਹੀਦਾ। ਆ ਵੇਖੋ ਉਹ ਦਿਖਾ ਤੇਰਾ ਕਿਹੜਾ ਵਾ। ਇਹਨੂੰ ਵੀ ਲਾ 2XL ਹੁਣ ਬਣਦਾ 2x ਦੇਖੋ ਭਾਈ ਨਾ ਸਾਡਾ ਨਾ ਮੀਡੀਅਮ ਤੇ ਲਾਰਜ ਇਹ ਐਸਾ ਹਾਂ ਇਹ ਫੈਸਲ ਦੀ ਆ ਹੈਗੀ ਆ ਮੀਡੀਅਮ ਤੇ ਲਾਰਜ ਭੇਜੋ ਸਾਨੂੰ ਸ਼ਾਬਾਸ਼। ਐਡਾ ਖੁੱਲਾ ਕੱਪੜਾ ਨਾ ਕੈਦੀ ਵਾਲੇ ਪਾਸੇ ਨੂੰ ਪਾਉਂਦੇ ਹੁੰਦੇ। ਇਹਨੇ ਮੀਡੀਅਮ ਵੀ ਮੰਗਾ ਕੇ ਦਿਓ। 2-3 ਮੀਡੀਅਮ ਭੇਜ ਦਿਓ, ਬਸ ਮੀਡੀਅਮ ਕੱਲੀਆਂ ਭੇਜ ਦਿਓ, ਬਾਕੀ ਹੈਗੀਆਂ ਸਾਡੇ ਕੋਲ। ਬਲੈਕ ਕਲਰ ਚ ਉਸਤਾਦ ਇਹਨੂੰ ਸਮਾਲ ਤੋਂ ਵੀ ਸਮਾਲ, ਹਾਂਜੀ ਸਮਾਲ ਜਨੂਬ ਇਹਨੂੰ ਭੇਜੋ। ਸ਼ਮਾਲ ਮੈਨੂੰ ਨਾਲੇ ਨਾ ਮੇਰਾ ਕੱਪੜਾ ਟੈਰੀ ਚ ਜ਼ਰਾ ਭੇਜੋ ਮਿਹਰਬਾਨੀ। ਹੈ ਕਿਹਦੇ ਚ? ਟੈਰੀ ਕੱਪੜਾ ਇੱਕ ਵਾਰ ਹਾਂ ਇਹ ਮੀਡੀਅਮ ਤੋਂ ਬਾਅਦ ਸਮਾਲ ਹੁੰਦਾ ਨਾ, ਐਕਸਟਰਾ ਸਮਾਲ ਭੇਜਣਾ ਇਹਨੂੰ, ਜਾਂ ਕਮ ਸੇ ਕਮ ਸਮਾਲ ਸਮਾਲ ਕਮ ਸੇ ਕਮ, ਜਾਂ ਐਕਸਟਰਾ ਸਮਾਲ ਨਹੀਂ, ਐਕਸਟਰਾ ਸਮਾਲ ਵੀ ਤੇ ਬਹੁਤ ਅੱਛਾ ਹੈਗਾ। 0 ਸਾਈਜ਼ ਯਾਨੀ ਤੁਸੀਂ ਹੁਣ ਸਾਨੂੰ ਭੇਜਣਾ ਵਾ 2 ਮੀਡੀਅਮ ਹੋਰ, ਹਾਂਜੀ 2 ਮੀਡੀਅਮ ਭੇਜ ਦਿਓ, 1 ਸਮਾਲ ਭੇਜ ਦਿਓ ਬਸ। 2 ਮੀਡੀਅਮ 1 ਸਮਾਲ। ਸਾਜੀ ਕੋ ਕਲਰ ਵੀ ਅਟਰੈਕਟ ਨਹੀਂ ਕਲਰ ਹੈ ਹੀ, ਕਿਉਂਕਿ ਯਾਰ ਫਿਰ ਉਹ ਸਹੀ ਨਹੀਂ ਲੱਗਦਾ। ਆ ਮੈਨੂੰ ਖੁੱਲੀ ਜਾਂ ਫਿਰ ਡਿਫਰੈਂਟ ਕਲਰ ਭੇਜ ਦਿਓ ਤਾਂ ਕਿ ਪੀਲਾ, ਨੀਲਾ, ਬਲੈਕ ਲਾਲ ਇਹ ਉਹ ਐਦਾ ਜਿਹੜੇ ਉਹ ਰੰਗ ਤੋਂ ਪਛਾਣ ਹੋਵੇ ਕਿ ਵੀ ਕਾਲਾ ਹਮੇਸ਼ਾ ਦਾਨਸ਼ ਹੀ ਪਾਉਂਦਾ, ਕਾਲੇ ਰੰਗ 'ਚ ਦਾਨਸ਼ ਹੀ ਆ, ਰੰਗ ਦੇ ਨਾਲ ਤੁਹਾਡਾ ਪਛਾਣ ਹੋਵੇ। ਆਹੋ ਵੀ ਹੁਣ ਇਹ ਤਾਂ ਨਹੀਂ ਸਰੇ ਇੰਟਰਲੂ ਵਾਲੇ ਸਾਨੂੰ ਲਾਏ ਹੋਏ ਵੇਖੋ ਵਰਦੀਆਂ ਯਾਰ ਇੰਟਰਵਿਊ ਭਲਾਈ ਇਹ ਨਿਜ਼ਾਮ ਤੁਹਾਨੂੰ ਪਤਾ ਉਸਤਾਦ ਜੀ, ਆਹੋ ਇੰਟਰਵਿਊ ਵਾਲਾ ਨਿਜ਼ਾਮ। ਨਹੀਂ ਬਾਰਾ ਲੈ ਕੇ ਠੀਕ ਹੈ ਯਾਰ। ਅਸੀਂ ਵੈਸੇ ਖਲੋਤੇ ਆਏ ਇੰਜੋਏ ਕਰਦੇ ਮੌਸਮ ਬੱਸ ਸੁੱਟ ਕੇ ਲਾਈਨ ਸਾਨੂੰ ਭਾਵੇਂ ਜਿਉਂ ਵੀ ਤੋਂ ਦੌੜਿਆ। ਉਹ ਜਿਹੜੇ ਖਿਡਾਰੀਆਂ ਨੂੰ ਪਾਣੀ ਪਿਲਾਉਂਦੇ ਉਹਨਾਂ ਨੇ ਇਦਾਂ ਦੀਆਂ ਇੱਕੋ ਜਿਹੀ ਬਣਨਾ ਹੁੰਦੀ। ਚਲੋ ਬਾਰਾ ਲੈ ਆ ਕੇ ਬਿਨਾਦਰੇ। ਇਹ ਸ਼ਰਟਾਂ ਪਾ ਕੇ ਬਾਹਰ ਖਲੋਤੇ ਨਹੀਂ 2 ਮੀਡੀਅਮ 1 ਸਮਾਲ, 3 ਹੋਰ ਭੇਜ ਦੇਣਾ ਬਸ। ਨਹੀਂ ਤੇ ਮੈਂ ਹੋਰ ਦੱਸਦਾ ਤਰੀਕਾ। ਤੁਹਾਡਾ ਬਲੂ ਉਹਨਾਂ ਤੇ ਚਿੱਟਾ ਰੰਗ ਨਾਲ ਲਿਖਿਆ ਵਾ। ਮੇਰੀ ਸ਼ਰਟ ਜਿਹੜੀ ਬਣਾਉਣੀ ਨਾ ਮੀਡੀਅਮ, ਹਾਂਜੀ ਮੀਡੀਅਮ ਸਾਈਜ਼। ਸਾਜੀ ਲਾਰਜ ਤੁਸੀਂ ਮੀਡੀਅਮ ਤੇ ਆ ਉਹ ਮੀਡੀਅਮ ਪਾਇਆ ਉਹਨੇ ਮੈਂ, ਆਹ ਸੀ ਪਾਇਆ ਮੈਂ ਪੂਰਾ ਆਇਆ ਉਹ ਜਾਨੇ ਥੋੜੀ ਜੀ ਬਨੈਨ ਕੱਪੜਾ ਹੁੰਦਾ ਨਾ ਸਟ੍ਰੈਚੇਬਲ, ਇਹਨੇ 1-2 ਧੋਣ ਤੋਂ ਬਾਅਦ ਇਹਨੇ ਲਾਰਜ ਹੋ ਜਾਣਾ। ਪਲੀਜ਼ ਕੰਟੀਨਿਊ। ਫਰਕ ਹੋ ਜਾਣਾ। ਠੀਕ ਹੈ ਜੀ। ਮੇਰੀ ਜਿਹੜੀ ਸ਼ਰਟ ਹੈ ਨਾ ਮੀਡੀਅਮ ਸਾਈਜ਼ ਦੀ, ਉਹ ਤੁਸੀਂ ਜਨਾਬ ਜੀ ਵਾਈਟ ਸ਼ਰਟ ਤੇ ਉੱਪਰ ਬਲੂ ਕਲਰ ਦੀ ਲਹਾਈ, ਹਾਂਜੀ ਆਪੋਜ਼ਿਟ ਨਿਜ਼ਾਮ ਉਲਟ। ਨਾਲੇ ਤੁਸੀਂ ਕਹਿੰਦੇ ਦੀ ਵਾਈਟ ਸ਼ਰਟ ਕੈਮਰੇ ਅੱਗੇ ਨਹੀਂ ਪਾਈ। ਉਹਦੀ ਗੱਲ ਨਹੀਂ ਇੱਥੇ ਮੈਂ ਪਾ ਲਾਂਗਾ। ਤਿੰਨਾ ਕੈਮਰਾ ਕੇ ਪਾ ਲਈ ਦੀ ਇੱਕ ਕਿਹੜੀ ਉਹ ਪਾਈ। ਸਾਜੀ ਨਹੀਂ ਬਲੈਕ ਕਲਰ ਜਿਹੜਾ ਨਾ ਉਹਦੇ ਚ ਰੰਗ, ਕਿਉਂਕਿ ਮੇਰਾ ਹੁਣ ਮੈਂ ਖਾਣਾ ਪੀਣਾ ਨਾ ਤੇ ਉਹਦੇ ਵਜ੍ਹਾ ਤੋਂ ਗੋਸ਼ਤ ਵਗੈਰਾ ਖਾਣ ਨਾਲ ਰੰਗ ਭਖਦਾ ਵਾ। ਵੈਸੇ ਹੋਣਾ ਪਤਾ ਕਿੱਦਾਂ ਚਾਹੀਦਾ ਸੀ, ਸਾਡਾ ਸੈੱਟ ਔਰੰਜ ਸ਼ੇਡ ਦੇ ਰਿਹਾ ਨਾ, ਔਰੰਜ ਔਰੰਜ ਹੋਣਾ ਚਾਹੀਦਾ ਸੀ, ਜਾਂ ਔਰੰਜ ਸ਼ਰਟ ਦੇ ਉੱਤੇ ਬਲੂ ਹੋਣਾ ਚਾਹੀਦਾ, orange ਪ੍ਰਿੰਟ ਹੋਣਾ ਚਾਹੀਦਾ। ਹਾਂ ਵਾਈਟ ਹੋਣਾ ਚਾਹੀਦਾ ਸੀ। ਹੁਣ ਕਾਲੂ ਵਾਈਟ ਸ਼ਰਟ ਤੇ orange ਵਾਈਟ ਸਾਰਾ ਫਿਰ ਉਹ ਕੈਮਰੇ 'ਚ ਨਹੀਂ ਸਹੀ। ਕਾਲੂ ਦੀ ਪਿੰਕ ਸ਼ਰਟ ਹੋਣੀ ਚਾਹੀਦੀ ਆ। ਯਾਰ ਮੇਰੇ ਤਾਂ ਕਾਲੂ ਦਾ ਸਿਰਫ ਸਜਾਦ ਜਾਨੀ ਟੀਮ ਭੇਜਣਾ ਚਾਹੀਦਾ ਸੀ ਉਹਨਾਂ ਨੂੰ, ਲਿਖ ਕੇ ਕਿਤੇ ਬਸ, ਕਾਲੂ ਨੇ ਕਿਤੇ ਮਰਜ਼ੀ ਲਾ ਲੈਂਦਾ। ਇੱਥੇ ਕਾਲਰ ਲੱਗਾ ਹੁੰਦਾ ਬਸ। ਓਏ ਯਾਰ ਕੀ ਹੋ, ਮੇਰੇ ਤੇ ਸਾਰੇ ਰੰਗ ਉੱਠਦੇ ਆ ਯਾਰ। ਇਹ ਤੇ ਮੇਰਾ ਹੱਥ ਵੀ ਉੱਠਦਾ ਵਾ। ਤੇਰੇ ਤੇ ਮੇਰਾ ਹੱਥ ਵੀ ਉੱਠਦਾ। ਉਹ ਪਤਾ ਨਹੀਂ 12 ਵਜੇ ਉੱਠਦਾ ਵਾ, ਤੇਰੀ ਸਮਝ ਨਹੀਂ ਫੈਸ਼ਨ ਟੀਵੀ ਵਾਲੇ ਮੇਰੇ ਪਿੱਛੇ ਪਿੱਛੇ ਫਿਰਦੇ, ਪਤਾ ਤੈਨੂੰ? ਤੇ ਦਿੰਦਾ ਨਹੀਂ ਉਹਨਾਂ ਦਾ 2600 ਰੁਪਇਆ ਸਿਰਫ ਜ਼ਲੀਲ ਕਰਨ ਆ ਉਹਨਾਂ ਨੂੰ। 2600 ਰੁਪਏ ਦੀ ਖਾਤਰ ਮੈਂ ਇੱਕ ਵਾਰੀ ਉਹਨਾਂ ਦੇ ਸਟੂਡੀਓ ਲੰਘ ਕੇ ਗਿਆ ਵਾਂ, ਉਹਨਾਂ ਨੇ ਮੈਨੂੰ ਰੈਂਪ ਤੇ ਸੱਦ ਲਿਆ, ਕਹਿੰਦੇ ਤੂੰ ਬਹੁਤ ਅੱਛਾ ਉਹਨਾਂ ਨੇ ਕਿਹਾ ਵੀ ਇੱਥੇ ਬਾਹਰ ਸਾਡੀਆਂ ਚੀਜ਼ਾਂ 2-3 ਪਈਆਂ ਸੀ, ਉਹ ਨਹੀਂ ਨਜ਼ਰ ਆ ਰਹੀ। ਫੈਸ਼ਨ ਟੀਵੀ ਵਾਲੇ ਦਾ ਘਰ ਹੈ, ਆਪ ਹੀ ਅੰਦਰੋਂ ਕਹਿੰਦੇ ਉਹ ਘਰ ਨਹੀਂ ਹੈਗੇ ਲੇਡੀਜ਼ ਬਣ ਕੇ। ਉਹ ਟੀਵੀ ਵਾਲੇ ਘਰ ਆਏ ਕਹਿੰਦੇ ਭਾਈ ਟੀਵੀ ਤੇ ਤੁਸੀਂ ਲੈ ਲਿਆ, ਕੇਬਲ ਦਾ ਵੀ ਬਿੱਲ ਤਾਰ ਦਿਓ। ਯਾਰ ਜੈਲਸ ਹੀ ਹੋਣਾ ਤੁਸੀਂ, ਹੋਰ ਕੀ ਕਰਨਾ। ਨਹੀਂ ਤੁਸੀਂ ਮਾਡਲ ਲੁੱਕ ਚਾਹੁੰਦੇ ਹੈ ਵਸਤਾ ਜੀ ਉਹਦੀ ਮਾਡਲ ਲੁੱਕ ਹੈਗੀ ਹੈ ਯਾਰ। ਉਹ ਜਾਣਦੇ ਪਲੀ ਵਰਗਾ ਮੂੰਹ, ਜਨਾਬ ਗੁਰੂ ਮਾਡਲ ਲੁੱਕ ਜਾਣਦੇ ਯਾਰ ਖੁਦ ਕੋ ਅੱਲਾ ਤਾਂ ਰਹਿ ਮੰਗੀ ਦਾ ਹੁੰਦਾ। ਮੇਰੇ ਕਜ਼ਨ ਨੂੰ ਨਾ ਗੁਰੂ ਰੰਧਾਵਾ ਕਹਿੰਦੇ ਆ। ਗੁਰੂ ਰੰਧਾਵਾ ਜੇ ਮੈਂ ਗੁਰੂ ਸੈਰ ਮਿੱਠੂ ਕਹਿੰਦੇ ਹੋਣੇ, ਗੁਰੂ ਮਿੱਠੂ ਜਿਹੜਾ ਇੰਜ ਕਰਦਾ ਵਾ। ਨਹੀਂ ਗੁਰੂ ਮਿੱਠੂ ਗੁਰੂ ਰਾਜਾ ਨਹੀਂ ਕਹਿੰਦੇ ਹੁਣ ਇਹਦੇ ਤੇਰਾ ਨਾਲ। ਕੀਸੀ ਵਰਗਾ ਤੇ ਮੂੰਹ ਆ। ਮੇਨੇ ਖਾਣ ਵਾਲਾ ਬਾਂਦਰ ਹੁੰਦਾ, ਮੈਂ ਤੈਨੂੰ ਇਹ ਕਹਿਣ ਦਿਆਂ ਕਿ ਗੁਰੂ ਰੰਧਾਵਾ ਹੀ ਕਹਿੰਦੇ ਆ। ਗੁਰੂ ਰੰਧਾਵਾ ਸਾਹਿਬ ਕੌਣ ਨੇ ਪਤਾ ਤੈਨੂੰ? ਸਿੰਗਰ ਹੈ ਸਰ, ਉਹ ਲੱਗਦੀ ਲਾਹੌਰ ਦੀ ਹੈ, ਕਜ਼ਨ ਹੈ ਮੇਰਾ। ਹਾਂ ਕਜ਼ਨ ਨੇ। ਹਾਂਜੀ ਸ਼ੁਕਰ ਹੈ ਤੁਹਾਡੇ ਜੋ ਵੀ ਕੋਈ। ਉਸਤਾਦ ਜੀ ਤੁਸੀਂ ਮੈਨੂੰ ਨਾ ਜ਼ੂਮ ਦੀ ਸਰੀਰ ਖਿੱਚ ਲੈਣੀ ਮੇਰੀ, ਤੁਸੀਂ ਮੈਨੂੰ ਜ਼ੂਮ ਕਰਕੇ ਦੇਖਣਾ ਬਸ, ਤੁਸੀਂ ਸੋਚਣ ਤੇ ਮਜਬੂਰ ਹੋ ਜਾਣਾ ਕਿ ਯਾਰ ਬਾਕੀ ਉਹਨੂੰ ਲੁਕੋ ਲੋ ਤੇ ਮੈਨੂੰ ਕੱਢ ਲੋ। ਕਿਹਨੂੰ ਲੁਕੋ ਲੋ? ਗੁਰੂ ਰੰਧਾਵਾ ਯਾਰ ਮਿੱਠੇ ਭਰੇ ਹੋ ਖਲੋ, ਉਹਨੂੰ ਲੁਕੋ ਲੋ ਤੇ ਤੈਨੂੰ ਕੱਢ ਲੋ। ਮੈਂ ਕਿਹਾ ਕਿਤੇ ਲਗੋ ਯਾਰ ਤੁਸੀਂ ਝੂਠ ਸਮਝਦੇ, ਵਨ ਸਾਈਡ ਮੇਰੀ ਕਟਿੰਗ ਕਰਾ ਲਾ, ਤੂੰ ਨਿੱਕੇ ਨਿੱਕੇ ਵਾਲ ਕਢਾ ਲਾ, ਠੀਕ ਆ, ਉਹਨਾਂ ਤਰ੍ਹਾਂ ਮੇਰਾ ਖਾਤੇ ਕਰਾ ਦੇ ਬਸ, ਫੈਂਸੀ ਵੀ ਆ, ਸਹੀ ਗੱਲ ਆ, ਹਕੀਕਤ ਕਹਿੰਦੇ ਆ ਮੈਂ, ਸਹੀ ਗੱਲ ਆ, ਲੱਗਦਾ ਵੀ ਕਸਮਿਆਂ ਯਕੀਨ ਕਰ। ਮੈਂ ਤਾਂ ਝੂਠ ਲੱਗਦੀ ਲਾਹੌਰ ਦੀ, ਉਹਦਾ ਗਾਣਾ ਕੱਢ ਲਾ, ਜਦੋਂ ਗੱਡੀ ਦੇ ਵਿੱਚ ਇੰਝ ਦੇਖਦਾ ਐਂ ਕਰਕੇ। ਅੱਛਾ ਗੁਰੂ ਰੰਧਾਵਾ ਸਾਹਿਬ। ਹਾਂ ਇਦਾਂ ਦੇ ਕਸਮ ਲੈ ਲਾ। ਰਿਸ਼ਤੇਦਾਰਾਂ ਚ ਆਉਂਦੇ ਹੋਵੇ ਨਾ, ਅਗਲੇ ਹੱਥ ਜੇਬਾਂ ਤੇ ਰੱਖ ਲੈਂਦੇ ਕਰਕੇ, ਤੇ ਗੁਰੂ ਰੰਧਾਵਾ ਬਣਿਆ। ਯਾਰ ਸਹੀ ਗੱਲ। ਉਹ ਤੂੰ ਆਪਣੇ ਢਿੱਡ ਦੇ ਜਿਹੜੇ ਵੱਟ ਪਾ ਉਹਨਾਂ ਚ ਪਰਸ ਲੁਕੋਇਆ ਹੋਇਆ, ਤੈਨੂੰ ਪਤਾ ਚੀਜ਼ ਦਾ।
ਬਸ ਕਰਦੇ ਗੁਰੂ ਰੰਧਾਵਾ ਸਾਹਿਬ। ਉਸਤਾਦ ਜੀ ਇੱਕ ਮਿੰਟ ਮੈਂ ਲੁੱਕ ਬਣਾ ਕੇ ਆਣੀ ਆ। ਤੁਸੀਂ ਕਦੀ ਇਹਦੀ ਪੂਰੀ ਇਕੱਠੀ ਫੈਮਿਲੀ ਦੇਖਣੀ। ਇਹਦਾ ਇੱਕ ਨਾਨਾ ਵਾ, ਯਕੀਨ ਮੰਨੋ ਵੀ ਇਹ ਮੁੱਛ ਹੈਗੀ, ਇੱਧਰ ਆਵਾਜ਼ ਝਾੜ ਹੋਇਆ ਵਾ ਤੇ ਹੁਣ ਆਦਤ ਪਈ ਆ, ਫਿਰ ਹੁਣ ਪੂਰੀ ਮੁੱਛ ਤੇ ਹੱਥ ਪਏ ਨੇ। ਬਸ ਇੱਕ ਸਾਈਡ ਇਹ ਆਵਾਜ਼ ਝਾੜ ਹੋਇਆ, ਤੂੰ ਹਲਕਾ ਜਿਹਾ ਲਕਵਾ ਵਾ। ਹੁਣ 4 ਬੰਦੇ ਖਲੋਤੇ ਨੇ, ਆਵਾਜ਼ ਕਿਦਾਂ ਨੇ ਆ ਗਿਆ ਪੜਿਆ ਤੇ ਗੁਰੂ ਰੰਧਾਵਾ ਭਾਲੇ ਤੇ ਗੁਰੂ ਰੰਧਾਵਾ ਉਸਤਾਦ ਜੀ ਤੇ ਤੁਸੀਂ ਉਹਨੂੰ ਕਿਤੇ ਗੱਲ ਕਰੋ, ਕੋਈ ਛੇਜਾ ਕਾਂਡ ਡਿਆ ਆ ਮੇਰਾ ਛੇਜਾ ਕਾਂਡ ਡਿਆ। ਉਸਤਾਦ ਜੀ ਉਹ ਯਾਰ ਗੁਰੂ ਮੈਂ ਲੁੱਕ ਬਣਾ ਕੇ ਆਵਾਂਗਾ। ਇੱਕ ਮਿੰਟ ਯਾਰ ਮੇਰੀ ਗੱਲ ਸੁਣ ਲਓ ਫਰੀਦ ਭਾਈ, ਮੈਂ ਲੁੱਕ ਬਣਾ ਕੇ ਆਵਾਂਗਾ, ਸੜਕ ਦੀ ਬਣਾ ਯਕੀਨ ਕੇ। ਕਰੋ। ਉਦਾਂ ਦੀ ਡਰੈਸਿੰਗ ਵੀ ਕਰਕੇ ਆਵਾਂਗਾ, ਉਹਦੇ ਤਰ੍ਹਾਂ ਕਟਿੰਗ ਕਰਾ ਕੇ ਆਵਾਂਗਾ। ਤੂੰ ਗੁਰੂ ਪਤਾਵਾ ਵਾ। ਬੂਟ ਦੇ ਅੰਦਰ ਨਹੀਂ ਹੁੰਦਾ ਜਿਹੜਾ ਪਤਾਵਾ। ਯਾਰ ਤੇਰੇ ਵਰਗੇ ਬੰਦੇ ਤਾਂ ਮਗਰ ਨਹੀਂ ਮੋਟਰਸਾਈਕਲ ਤੇ ਕੋਈ ਬਹਿੰਦਾ, ਕਹਿੰਦੇ ਮੂੰਹ 'ਚ ਥੁੱਕਾ ਬੜੀਆਂ ਸੁੱਟਦਾ। ਐਡਾ ਤੋਂ ਗੁਰੂ ਮੇਰਾ ਰੰਧਾਵਾ। ਸਾਈਡ ਪੋਜ਼ ਦੇਖਿਓ। ਹੈ ਜੀ, ਇਹ ਸਾਈਡ ਲਾਉਣੀ ਪੈਣੀ ਆ ਗੁਰੂ ਨੂੰ ਲੱਗ ਰਿਹਾ ਮੈਂ। ਇਹ ਸਾਈਡ ਵੱਜੀ ਲੱਗਦੀ ਏ। ਯਾਰ। ਇਦਾਂ ਦਾ ਯਾਰ ਵਿਆਹ ਵਾਲੇ ਦਿਨ ਸ਼ੇਰਵਾਨੀ ਪਾਈ ਹੋਵੇ ਨਾ, ਨਹਾਤਾ ਧੋਤਾ ਹੋਵੇ, ਫਿਰ ਬਜ਼ੁਰਗ ਕਹਿੰਦੇ ਖੈਰ ਆ ਕੱਪੜੇ ਪਾਏ ਆ ਵੀ ਉਹਦਾ ਵਿਆਹ ਹੋਇਆ, ਤੂੰ ਗੁਰੂ ਰੰਧਾਵਾ ਕਹਿਣ ਡਿਆ। ਇਹੋ ਜਿਹਾ ਬੰਦਾ ਈਦ ਵਾਲੇ ਦਿਨ 3 ਇੱਟਾਂ ਨਵੀਆਂ ਹੀ ਚੁੱਕ ਕੇ ਲੈ ਆਇਆ। ਇਹ ਤੇ ਪੂਰੀਆਂ ਯਾਰ ਇਦਾਂ ਦਾ ਮਤਲਬ ਵਿਆਹ ਵਾਲੇ ਦਿਨ ਰੌਲਾ ਪਿਆ, ਮੇਰੇ ਬਹਿਨੋਈ ਦੀ ਰੋਟੀ ਰੱਖ ਲਿਓ ਬਸ। ਗੁਰੂ ਰੰਧਾਵਾ ਗੁਰੂ ਰੰਧਾਵਾ ਤੂੰ ਕਹਿੰਦਾ ਗੁਰੂ ਰੰਧਾਵਾ ਸਾਹਿਬ ਇੱਕ ਸੈਲੈਬ੍ਰਿਟੀ, ਇੱਕ ਨਾਮ ਆ ਦੁਨੀਆ ਦਾ। ਉਸਤਾਦ ਜੀ ਮੈਂ ਠੀਕ ਆ। ਉਸਤਾਦ ਜੀ ਮੇਰੇ ਕਜ਼ਨਾਂ ਨੇ ਮੈਨੂੰ ਫੋਰਸ ਕੀਤਾ, ਕਹਿੰਦੇ ਯਾਰ ਕਾਲੂ ਵੇਖ ਯਾਰ ਆਹ ਗਾਣਾ ਵੇਖੀ ਲੱਗਦੀ ਤਾਂ ਹੋਰ। ਉਹਨਾਂ ਨੂੰ ਤਾਂ ਮੈਨੂੰ ਕਹਿੰਦੇ ਯਾਰ ਤੂੰ ਗਾਣਾ ਕੱਢਿਆ। ਮੈਂ ਕਿਹਾ ਨਹੀਂ ਯਾਰ ਤੁਹਾਨੂੰ ਕਿਹਨੇ ਕਿਹਾ। ਉਹ ਫਿਰ ਉਹਨਾਂ ਤੈਨੂੰ ਗਾਲਾਂ ਕੱਢੀਏ। ਸ਼ਫਕਤ ਚੀਮੇ ਦੇ ਗਿੱਟੇ ਵਰਗੇ ਤੇਰੇ ਨੈਣ ਨਕਸ਼ਾ ਤੇ ਤੂੰ ਗੁਰੂ ਰੰਧਾਵਾ ਬਣਿਆ ਫਿਰਦਾ। ਗੁਰੂ ਰੰਧਾਵਾ ਸਾਹਿਬ ਦੇਖੇ ਵੀ ਕੌਣ ਆ ਹੈ? ਅੱਛਾ ਯਾਰ ਤੂੰ ਗੁਰੂ ਰੰਧਾਵਾ ਵਾ ਜੀ ਲੋ ਤੇ ਹਰਿਤਿਕ ਰੋਸ਼ਨ ਨੇ ਨਹੀਂ ਕਹਿੰਦੇ ਆ ਵੀ ਹਰਿਤਿਕ ਰੋਸ਼ਨ ਦਾ ਨਹੀਂ ਫਿਰ ਤੈਨੂੰ ਨੰਬਰ ਪੈ ਕੋ ਹਾਂ ਹਰਿਤਿਕ ਲਓ ਜੀ ਫਿਰ ਹਰਿਤਿਕ ਰੋਸ਼ਨ। ਹਰਿਤਿਕ ਰੋਸ਼ਨ ਦਾ ਨਾ ਆਲਾ ਫਿਰ ਟਾਈਗਰ ਸ਼ਰਫ ਵੀ ਆਇਆ। ਅੱਛਾ ਤੇ ਫਿਰ ਯਾਨੀ ਨੀਲ ਕਪੂਰ ਚੁੱਪ ਕਰਕੇ ਬੈਠਾ ਰਿਹਾ। ਇੱਧਰ ਰਣਵੀਰ ਕਪੂਰ ਨਹੀਂ ਬੋਲੇ। ਯਾਰ ਯਾਰ ਗੱਲ ਆਸੇ ਪਾਤੇ ਨਾ ਫਰੀਦ ਭਾਈ ਨੇ। ਤੇਰੇ ਵਰਗਾ ਬੰਦਾ ਸ਼ਰਾਬ ਪੀ ਕੇ ਮਲੰਗ ਨੂੰ ਜੱਫੀ ਪਾ ਕੇ ਕਹਿੰਦਾ ਬਾਈ ਘਰ ਚੱਲੀਏ। ਤੂੰ ਗੁਰੂ ਰੰਧਾਵਾ ਕਿੱਥੇ ਆ? ਇਹੋ ਜਿਹਾ ਬੰਦਾ ਵੈਗਨ ਚ ਬਵੇ, ਉਹ ਕਹਿੰਦਾ ਜਾਣਾ, ਕਹਿੰਦਾ ਨਹੀਂ ਉਹ ਪੁਲਿਸ ਲੱਗੀ, ਮੈਂ ਕਿਹਾ ਲੁਕਿਆ। ਮੈਂ ਤਾਂ ਲੁਕਿਆ ਉਹ ਤੂੰ ਸੁੱਤਾ ਹੋਇਆ ਤੇ ਇੰਜ ਲੱਗਦਾ ਮਸਤ ਦੇ ਕੱਪੜੇ ਲਪੇਟੇ ਆ ਮਾਮਾ। ਗੁਰੂ ਰੰਧਾਵਾ ਤੇਰਾ ਮੂੰਹ ਹੀ ਘੀਸੀ ਵਰਗਾ, ਤਾਂ ਮੂੰਹ ਦਾ ਸਵਾਲ ਆਪਣਾ ਬੱਚਿਆਂ ਦੇ ਬਾਕਰ ਵਰਗਾ ਤੇਰਾ ਮੂੰਹ ਆ। ਹਾਂ ਤੇਰੇ ਗੁਰੂ ਰੰਧਾਵਾ ਬਣਿਆ। ਤੇਰੇ ਵਰਗਾ ਬੰਦਾ ਖੋਤੇ ਦੀ ਕੰਘੀ ਕਰਕੇ ਮੱਥਾ ਚੁੰਮਣ ਡਿਆ ਹੁੰਦਾ, ਤੂੰ ਗੁਰੂ ਰੰਧਾਵਾ ਕਿੱਥੋਂ ਹੋ ਗਿਆ? ਇਦਾਂ ਦਾ ਬੰਦਾ ਕਿਸੇ ਦੇ ਘਰ ਪਰਾਉਣਾ ਜਾਵੇ ਨਾ, ਖੇੜੀ ਪਾ ਕੇ ਬੈੱਡ ਤੇ ਚੜ ਜਾਂਦਾ। ਅਗਲੇ ਕੋਲ ਥੱਲੇ ਆ ਬੜੇ ਉਹ ਪਿਸ਼ੌਰੀ ਚੱਪਲ। ਤੇਰੇ ਵਰਗੇ ਸਿੰਗਰ ਜਿਹੜੇ ਸਟੇਜ ਤੇ ਚੜਦੇ ਆਪਣਾ ਨੌ ਤੜਵਾ ਬੰਦੇ, ਆ ਮੇਰਾ ਨੌ ਟੁੱਟ ਗਿਆ। ਤੂੰ ਗੁਰੂ ਰੰਧਾਵਾ। ਅੱਛਾ ਇਹ ਵੀ ਇਹਨੇ ਟਰਾਈ ਕੀਤੀ ਆ। ਅੱਛਾ ਇਹਨੇ ਬਾਜੀ ਗੁਰੂ ਰੰਧਾਵਾ ਟੈਪ ਨਾ ਨਾ ਇੱਕ ਆਪਣਾ ਉਦਾਂ ਦਾ ਰੱਖ ਕੇ ਤੇ ਇਹਨੇ ਬੈਂਡ ਜਿਹਾ ਬਣਾ ਕੇ ਤੇ ਆਪਣੀ ਲੋਤਾਂ ਦੀ ਕਟਿੰਗ ਕਰਾ ਕੇ ਅਗਲੇ ਚੜ੍ਹਦੇ ਲੋਕਾਂ ਨੇ ਪਛਾਣ ਲਿਆ ਕਿੱਦਾਂ ਫੌਰਨ। ਇਹ ਗੁਰੂ ਰੰਧਾਵਾ ਬਣ ਕੇ ਉੱਤੇ ਚੜਿਆ ਵਾ। ਉਹਨਾਂ ਨੇ ਕਿਹਾ ਜੀ ਕੁਛ ਨਹੀਂ ਯਾਰ ਉਹ ਮੇਰਾ ਯਾਰ ਵੀ ਆ ਗੁਰੂ ਰੰਧਾਵਾ ਸਾਹਿਬ। ਅੱਛਾ ਜੀ ਤਾਂ ਜੀ ਮੈਂ ਬਹੁਤ ਵੱਡਾ ਫੈਨ ਹਾਂ। ਸਾਡਾ ਫੈਨ ਵੀ ਆ ਅੱਛਾ ਜੀ ਤੇ ਅਸੀਂ ਉਹਦੇ ਫੈਨ ਉਸ ਤੋਂ ਬਹੁਤੇ ਆ। ਕੀ ਬਾਤ। ਤੇ ਮੇਰੀ ਕਪਲ ਸਾਹਿਬ ਨੇ ਉਹਨਾਂ ਨਾਲ ਗੱਲ ਕਰਾਈ ਤੇ ਜਵਾਵਾ ਲੰਬੀ ਤੇ ਉਹਨਾਂ ਨੇ ਬੜਾ ਹੀ ਪਿਆਰ ਦਿੱਤਾ। ਯਾਰ ਸਾਜ ਜੀ ਗੱਲ ਹੁੰਦੀ ਹੈ ਕੀ ਬਾਤ ਕਿ ਕੁਛ ਨਾ ਕੁਛ ਹੁੰਦਾ ਜਿਹੜਾ ਰੱਬ ਇੱਜ਼ਤ ਦਿੰਦਾ। ਹਾਂਜੀ ਹਾਂਜੀ ਉਹ ਬੰਦੇ ਦਾ ਐਡਾ ਵੱਡਾ ਜ਼ਰਫ ਆ ਕਿ ਮੈਂ ਹਾਲਾਂਕਿ ਉਹ ਮਤਲਬ 50 ਲੱਖ ਰੁਪਇਆ ਇੰਡੀਅਨ 1.5 ਕਰੋੜ ਰੁਪਇਆ ਪਾਕਿਸਤਾਨੀ ਹੁੰਦਾ, ਉਹਨੂੰ ਕੋਈ ਬੰਦਾ ਸ਼ੋਅ ਦਾ ਕਵੇ ਤਾਂ ਮਰਜ਼ੀ ਉਹਦੀ ਦਿਲ ਕਰੇ ਤੇ ਵੈਸੇ ਹੀ ਚਲਾ ਜੇ, ਦਿਲ ਕਰੇ ਕਵੇ, ਯਾਨੀ ਇਦਾਂ ਦੇ ਉੱਤੇ ਰੱਬ ਦੀ ਕਰਮ ਨਵਾਜ਼ੀ ਹੈ। ਕੀ ਬਾਤ। ਤੇ ਇੰਨਾ ਕੁ ਡਾਊਨ ਟੂ ਅਰਥ। ਔਰ ਭਾਜੀ ਮੈਂ ਤੁਹਾਡਾ ਫੈਨ ਆ ਭਾਜੀ, ਮੈਂ ਤੁਹਾਡੀ ਬਹੁਤ ਵੀਡੀਓ ਵੇਖਦਾ ਤੇ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਉਹਨਾਂ ਕੋਲੋਂ ਨਾ ਇੱਕ ਛੋਟਾ ਜਿਹਾ ਬਣਵਾਵਾਂ ਆਪਣੇ ਇਸ ਗੱਲ ਤੋਂ ਬਾਅਦ ਗੁਰੂ ਰੰਧਾਵਾ ਸਾਹਿਬ ਤੋਂ। ਤੇ ਉਹਨਾਂ ਨੂੰ ਮੈਂ ਕਹਾਂਗਾ ਭਾਈ ਸਾਡੇ ਸਾਰਿਆਂ ਦਾ ਨਾਮ ਲੈ ਕੇ ਨਾ ਸਾਨੂੰ ਆਪਣੀ ਮੁਹੱਬਤ ਭੇਜੋ, ਅਸੀਂ ਫਿਰ ਉਹ ਵੀਡੀਓ ਚਲਾ ਕੇ ਤੇ ਫਿਰ ਉਹਨਾਂ ਦੀ ਮੁਹੱਬਤ ਉਹਨਾਂ ਨੂੰ ਅਸੀਂ ਸੂਤ ਸਮੇਤ ਵਾਪਸ ਭੇਜਾਂਗੇ। ਠੀਕ ਹੈ ਨਾ? ਨਹੀਂ ਉਹ ਵੇਖੋ ਨਾ ਸਾਜੀ ਬਣਦਾ ਹੀ ਨਹੀਂ। ਇਹ ਗੁਰੂ ਰੰਧਾਵਾ ਕਰੋੜ ਰੁਪਈਆ ਲੈਂਦੇ ਨੇ ਸ਼ੋਅ ਦਾ ਤੇ ਤੂੰ ਉੱਥੇ 30 ਰੁਪਈਆਂ ਦੇ ਉਹ ਡਾਲਰ ਗਿਣਦੀ ਆ। ਓਏ ਆਓ ਯਾਰ ਉਹ ਕੈਸਾ ਸਿੰਗਰ ਆ ਯਾਰ, ਅੱਲਾ ਦੀ ਕਸਮ ਉਹਦੇ ਨਾਲ ਨਾ ਮੈਨੂੰ ਕੰਪੇਅਰ ਕਰ। ਗੁਰੂ ਰੰਧਾਵਾ ਕਹਿਣ ਡਿਆ ਯਾਰ, ਗੁਰੂ ਰੰਧਾਵਾ ਸਾਹਿਬ ਦਾ ਲੈ ਯਾਰ ਗੁਰੂ ਰੰਧਾਵਾ ਬਣ ਕੇ ਨਾ ਫੁੱਲ ਗੈਟਅਪ ਉਦਾਂ ਦਾ ਕੀਤਾ ਤੇ ਆਪਣੀ ਨਾ ਇੱਕ ਆਫਿਸ ਵੀ ਬਣਾਇਆ ਤੇ ਬਾਹਰ ਲਿਖਿਆ ਗੁਰੂ ਰੰਧਾਵਾ ਨਿਊ ਗੁਰੂ ਰੰਧਾਵਾ ਤੇ ਇੱਕ ਪਾਰਟੀ ਆ ਗਈ। ਉਹਨਾਂ ਨੇ ਕਿਹਾ ਯਾਰ ਲੱਗਦਾ ਕੋਈ ਚੱਕਰ ਆ। ਉਹਨਾਂ ਨੇ ਕਿਹਾ ਭਾਜੀ ਤੁਸੀਂ, ਉਹਨੇ ਕਿਹਾ ਜੀ ਅਸੀਂ ਸੇਮ ਹੀ ਆ। ਸਹੀ ਗੱਲ। ਉਹ ਹੁਣ ਉਹਨਾਂ ਦੇ ਜ਼ਿਹਨ 'ਚ ਵੀ ਉਹ ਮਤਲਬ 50 60 70 ਲੱਖ ਲੈਂਦੇ ਤੇ ਇਹਨੂੰ ਅੱਗ ਉਹਨਾਂ ਨੇ ਪੁੱਛਿਆ, ਇਹਨਾਂ ਨੇ ਕਿਹਾ ਜੀ ਸ਼ੋਅ ਕਰਨ ਜਾਣਾ ਇਸ ਤਰ੍ਹਾਂ। ਕਹਿੰਦਾ ਠੀਕ ਆ ਜੀ, ਕਿਰਾਇਆ ਤੁਸੀਂ ਦਿਓਗੇ ਜਾਂ ਉਹ ਵਿੱਚ ਪਾ ਕੇ ਦੱਸਾਂ? ਉਹਨਾਂ ਨੇ ਕਿਹਾ ਉਠੋ ਬੇਟੇ ਨੂੰ ਤੇਰੇ ਜੀ ਇਹ ਲਗਾਨ ਫਿਲਮ ਦਾ ਤੂੰ ਐਕਟਰ ਜਿਹੜਾ ਆਂਦੇ ਕਹਿੰਦਾ ਹਮ ਜੀਤ ਗਏ, ਤੂੰ ਉਹ ਆ ਤੇ ਤੂੰ ਹੁਣ ਗੁਰੂ ਰੰਧਾਵਾ ਬਣ ਕੇ ਦਫ਼ਤਰ ਬਣਾਇਆ ਤੇ ਇੱਕ ਬੰਦਾ ਗਿਆ, ਉਹਨੇ ਕਿਹਾ ਜੀ ਸ਼ੋਅ ਕਰਾਉਣਾ ਤੇ ਕਿੰਨੇ ਪੈਸੇ? ਕਹਿੰਦਾ ਜੀ ਡਾਂਸਰਾਂ ਵੀ ਚਾਹੀਦੀਆਂ ਨੇ।
ਯਾਰ ਕੈਸਾ ਯਾਰ ਗੁਰੂ ਰੰਧਾਵਾ ਬਣ ਕੇ ਦਫ਼ਤਰ ਪਾਇਆ, ਇੱਕ ਜੁੱਤੀ ਹੋਰ ਪਈ, ਇੱਕ ਹੋਰ ਪਈ ਤੇ ਬੈਠਾ ਮੁੱਤ ਵੀ ਨਾ ਹੋਵੇ ਇਦਾਂ ਗੁਰੂ ਦੇ ਖੰਡੇ। ਰੰਧਾਵਾ ਸਾਹਿਬ ਭਾਵੇਂ ਨਾ ਕਰੋੜ ਰੁਪਈਆ ਪ੍ਰੋਗਰਾਮ, ਵੱਡਾ ਇੰਸਟਰੂਮੈਂਟ, ਉਹਨਾਂ ਨੇ ਗਿਟਾਰ ਲੀਡਾਂ ਇਹ ਛੋਟੇ ਮੂੰਹ ਤੋਂ ਬੌਕਰ ਨਾਲ ਤਾਰਾ ਬੰਨਿਆ। ਨਹੀਂ ਗੁਰੂ ਰੰਧਾਵਾ ਸਾਹਿਬ ਕਰੋੜ ਰੁਪਇਆ ਲੈਣ ਡਿਆ, ਤੇਰੇ ਵਰਗੇ ਬੰਦੇ ਨੇ ਪੁੱਛਿਆ ਮੂੰਹ 'ਚ ਕੀ ਪਾਇਆ, ਕਹਿੰਦੇ ਚਾਹ ਵਾਲੀ ਪੱਤੀ ਪਾਈ ਆ ਵੀ ਉਹ ਨਹੀਂ ਸੁੱਟਦੇ ਅੰਦਰ ਚ ਜਮਾ ਕੇ। ਗੁਰੂ ਰੰਧਾਵਾ ਸਾਹਿਬ ਯਾਰ ਡੀਸੈਂਟ ਆਦਮੀ ਹੈ, ਤੂੰ ਵੇਖ ਲੈ ਤੂੰ ਕੈਸਾ ਝੁੰਬਰ ਪਾਰਟੀ ਬਣਾ ਕੇ ਅਗਲੇ ਨੂੰ ਗਾਹਕ ਨੂੰ ਕਹਿਣਾ ਹੁੰਦਾ ਆਹ ਵਾਲਾ ਸਟੈਪ ਹੀ ਕਰਨੇ। ਝੁੰਬਰ ਪਾਰਟੀ ਬਣਾ ਕੇ ਸਾਰਿਆਂ ਨੂੰ ਕਹਿਣਗੇ ਤੁਸੀਂ ਮੇਨ ਹੋ ਜਾਓ। ਉਸਤਾਦ ਜੀ ਤੁਹਾਨੂੰ ਮੈਂ ਪਿਕਚਰ ਆਪਣੀ ਸੈਂਡ ਕਰਨੀ ਬਣਾ ਕੇ। ਉਹ ਕਾਹਦਾ ਸੈਂਡ ਕਰਨੀ ਯਾਰ ਇੱਕ ਮਿੰਟ ਮਿੱਠੇ, ਤੇਰੇ ਵਰਗੇ ਬੱਚੇ ਨੂੰ ਮਾਂ-ਬਾਪ ਪਾਰਕ 'ਚ ਛੱਡ ਆਉਂਦੇ ਹੁੰਦੇ ਆ ਕਿ ਕਿਸੇ ਦੇ ਮੱਥੇ ਲੱਗ ਜਾਵੇ। ਕਾਨੇ ਖਾਣ ਵਾਲਾ ਖੋਤਾ ਹੁੰਦਾ, ਮੈਂ ਤੈਨੂੰ ਇਹ ਕਹਿਣ ਦਿਆਂ ਵਾਂ। ਯਾਰ ਤੇਰੇ ਤੇ ਸਕੇ ਮਾਂ ਪਿਓ ਨੇ FRC ਫਾਰਮ ਕਢਾਇਆ ਤੇ ਤੇਰਾ ਨਾਮ ਵੇਖ ਕੇ ਕਹਿੰਦੇ ਇਹਨੂੰ ਕੱਟੋ, ਇਹਨੂੰ ਕੱਟੋ। ਤੂੰ ਤੇ ਉਹ ਬੰਦਾ ਵਾ ਪਾਤੀ ਖਾ ਕੇ ਉਹ ਮੱਝਾਂ ਨੂੰ ਚੌਕਰ ਨਹੀਂ ਪਾਉਂਦੇ। ਯਾਰ ਗੁਰੂ ਰੰਧਾਵਾ ਸਾਹਿਬ ਦਾ ਇੱਕ ਲੈਵਲ ਆ ਯਾਰ, ਅੱਲਾ ਮਾਫੀ ਦੇ। ਬੋਣਾ ਕੱਚੂ ਕੁਮਾ ਹੁੰਦਾ, ਮੈਂ ਤੈਨੂੰ ਇਹ ਕਹਿਣ ਦਿਆਂ ਕਿ ਮੈਂ ਮੈਨੂੰ ਕਜ਼ਨ ਮੇਰੇ ਕਹਿ ਰਹੇ, ਮੈਨੂੰ ਫੋਰਸ ਕਰ ਰਹੇ ਸੀ ਯਕੀਨ ਯਾਰ ਕਰ। ਗੁਰੂ ਰੰਧਾਵਾ ਕਜ਼ਨ ਤੇਰੇ ਕੀ ਮਤਲਬ ਐਡੇ ਅੱਲਾ ਮੈਂ ਇੰਨੀ ਮੰਨ ਲਿਆ ਤੂੰ ਉਹਨਾਂ ਦੀ ਗੱਲ। ਇਸਲਾਮਾਬਾਦ ਸੈਕਟਰ A ਬਲਾਕ ਚ ਸੀ, ਲਾਹੌਰ ਗੁਲਬਰਗ ਦੇ ਵਿੱਚ ਮੇਰੇ ਕਜ਼ਨ ਕੋਈ ਆਮ ਪਿੰਡਾਂ ਸਾਹਮਣੇ ਚ ਰਹਿੰਦੇ ਜੀ। ਕੀ ਹੋ ਗਿਆ ਤੁਹਾਨੂੰ? ਮੈਂ ਤੁਹਾਨੂੰ ਸਹੀ ਕਹਿ ਰਿਹਾ ਯਾਰ, ਮੈਂ ਅਜੇ ਤੱਕ ਕਦੀ ਇਦਾਂ ਦੀ ਗੱਲ ਕੀਤੀ ਤੁਹਾਡੇ ਨਾਲ? ਤੇ ਅਸੀਂ ਉਹ ਤਾਂ ਮੈਨੂੰ ਪਰਸੋਂ ਪਤਾ ਲੱਗਾ, ਯਕੀਨ ਕਰੋ। ਓਏ ਇਸਲਾਮਾਬਾਦ ਸੈਕਟਰ ਛੱਡ ਦੇ, ਤੇਰੇ ਘਰ ਪਰਾਉਣਾ ਆਵੇ ਨਾ ਲੱਤਾਂ ਬਚਾ ਕੇ ਰੱਖਦਾ ਕਿ ਛਿੱਟੇ ਨਾ ਪੈ ਜਾਣ। ਤੂੰ ਇਸਲਾਮਾਬਾਦ ਸੈਕਟਰ ਦੱਸਣ ਡਿਆ ਵੀ ਮੇਰੀ ਲੱਤਾਂ ਨਾ ਅੱਲਾ ਭਰ ਮਾਫੀ ਦੇ। ਗੁਰੂ ਰੰਧਾਵਾ ਸਾਹਿਬ ਦੀ ਵੱਡੀ ਕੋਠੀ, ਘਰ, ਮਕਾਨ, ਇਹ ਤੇਰੀ ਕੰਧ ਨਾਲ ਕੋਈ ਇੰਜ ਖਲੋ ਕੇ ਗੱਲ ਨਹੀਂ ਕਰ ਸਕਦਾ, ਪਤਾ ਜਾ ਤੂੰ ਗੁਰੂ ਰੰਧਾਵਾ ਸਾਹਿਬ ਘਰ ਗਿਆ ਭਾਈ, ਘਰ ਗਿਆ, ਘਰ ਦੇ ਬੂਆ ਨਾ ਖੋਲਣ, ਉਹਨਾਂ ਨੂੰ ਕਹਿੰਦਾ ਮੈਂ ਗੁਰੂ ਰੰਧਾਵਾ ਵਾ, ਖੋਲੋ ਬੂਆ। ਬੂਆ ਯਾਰ ਨਹੀਂ, ਉਹ ਗੁਰੂ ਰੰਧਾਵਾ ਗਾਉਂਦੇ ਸਾਹਿਬ ਦਾ ਲੈਵਲ ਵੇਖੋ ਨਾ, ਨਹੀਂ, ਗੁਰੂ ਸਟੂਡੀਓ ਰੰਧਾਵਾ- ਸਾਜੇ ਵੱਡੀਆਂ ਨਹੀਂ ਤਾਂ ਚੀਜ਼ਾਂ। ਸੋਹਣਾ ਗਾਉਂਦੇ ਆ ਵੀ ਲੱਗਦੀ ਲਾਹੌਰ ਦੀ ਆ, ਇਦਾਂ ਦੇ ਖੰਡੇ ਸਿੰਗਰ ਹੁੰਦੇ ਆ। ਲੱਗਦੀ ਹੋ ਉਹ ਫਿੱਟੇ ਮੂੰਹ। ਤੇਰਾ ਮਸਤ ਦੀ ਪੀੜੀ ਵਰਗਾ ਤਾਂ ਮੂੰਹ ਆ। ਉਹਨਾਂ ਦੇ ਭਾਵੇਂ ਨਾ ਵੱਡੀਆਂ ਗੱਡੀਆਂ, ਵੱਡੇ ਸ਼ੋਅ, ਤੇ ਅੱਲਾ ਮਾਫੀ ਦੇ ਤੇਰਾ ਜਿਹੜਾ ਵਾਸ਼ਰੂਮ ਦਾ ਬੂਹਾ ਇੰਜ ਚੁੱਕ ਕੇ ਤੇ ਫੇਰ ਲੰਘ ਕੇ ਬਈਦਾ। ਓਏ ਉਹ ਵੱਡੀਆਂ 10-10 ਕਰੋੜ ਵਾਲੀ ਗੱਡੀ ਸ਼ੋਅ ਕਰਨ ਜਾਂਦਾ, ਤੂੰ ਬੱਸ ਦੀ ਛੱਤ ਤੇ ਬੈਠਾ ਹੁੰਦਾ। ਅੱਛਾ ਉਹ ਗੁਰੂ ਰੰਧਾਵਾ ਸਾਨੂੰ ਪੁੱਛਣਾ ਇਸ ਟਾਈਮ ਕਿੱਥੇ ਹੋਣੇ? ਯਾਰ ਕਪਲ ਸ਼ਰਮਾ ਸ਼ੋਅ 'ਚ ਹੋਣੇ ਜਾਂ ਇਸ ਟਾਈਮ ਕਿਸੇ ਹੋਰ ਚੈਨਲ ਤੇ ਹੋਣੇ। ਇਹ ਗੁਰੂ ਰੰਧਾਵਾ ਦਾ ਪੁੱਛਣਾ ਕਿੱਥੇ ਗੇਮਾਂ ਤੇ ਹੋਣਾ ਵਾ। ਇਹ ਕਿਹੜਾ ਗੁਰੂ ਰੰਧਾਵਾ ਦੱਸ ਸਹੀ ਹੈ। ਇਹ ਤਾਂ ਸਨੋਕਰ ਦੇ ਬੈਸਟ ਆਫ 3 ਲੱਗੀ, ਗੁਰੂ ਰੰਧਾਵੇ ਦੇ ਪਸੀਨੇ ਆ ਰਹੇ ਆ। ਅੱਛਾ ਇਹ ਗੁਰੂ ਰੰਧਾਵਾ ਵਾ ਬਣ ਕੇ ਗਿਆ ਕਿ ਜਿਹੜਾ ਸਿੰਗਿੰਗ ਕੁਛ ਨਹੀਂ ਨਾ, ਉਹ ਤਾਂ ਟੂਪਾ ਤੋੜਨ ਵਾਲਾ ਗਾਣਾ ਕਰਨ ਲੱਗ ਗਿਆ। ਆਹ ਮਾਰ ਕੇ ਇੱਥੇ ਆਖੀ ਪਾੜ ਲਈ ਆਪਣੀ ਵੀ ਤੇਰੇ ਜ਼ਨਾਨੇ ਦੇ ਸੈਂਡਲ ਵਰਗੇ ਨਿਆ ਨਕਸ਼ੇ ਤੇ ਦੇਖ। ਗੁਰੂ ਰੰਧਾਵਾ ਸਾਹਿਬ ਨੇ ਤੈਨੂੰ ਪਤਾ ਨਹੀਂ ਹੈਗਾ। ਅੱਛਾ ਯਾਰ, ਬੰਦਾ ਮਜ਼ਾਕ ਵੀ ਨਹੀਂ ਕਰ ਸਕਦਾ। ਉਹ ਮਜ਼ਾਕ ਕਾਹਦਾ? ਅੱਛਾ ਹੁਣ ਬਸ ਹੋ ਗਿਆ। ਅੱਛਾ ਉਹ ਗੁਰੂ ਰੰਧਾਵਾ ਸਾਜੀ ਕਰੋੜ ਰੁਪਇਆ ਲੈਂਦਾ ਫੰਕਸ਼ਨ ਦਾ। ਇਹ ਅੱਲਾ ਮਾਫੀ ਦੇ ਸਵੇਰੇ 20 ਦਹੀਂ ਲੈ ਕੇ ਬੱਚੇ ਟਾਉਣ, ਉੱਥੋਂ ਨਾਸ਼ਤਾ ਕਰ ਲਓ ਬਈ, ਨਾਸ਼ਤਾ ਕਰ ਲਓ। ਫਿਰ 20 ਦਹੀਂ ਲੈ ਯਾਰ ਉਹਨਾਂ ਦੇ ਨਾਸ਼ਤੇ ਅੱਛੇ, ਉਹਨਾਂ ਨੇ ਫਰੂਟ ਖਾਣੇ, ਫਰੈਸ਼ ਜੂਸ ਪੀਣੇ। ਤੁਹਾਡੇ ਸਵੇਰ ਸ਼ਾਮ ਅੱਲਾ ਮਾਫੀ ਦੇ ਬਤੌਆਂ ਦਾ ਭਰਤਾ ਪਕਾਉਂਦੇ। ਮੇਰੇ ਉਸਤਾਦ ਜੀ ਉਹ ਗੁਰੂ ਰੰਧਾਵਾ ਸਾਹਿਬ ਮਾਸ਼ਾਅੱਲਾ ਕਰੋੜ ਰੁਪਏ ਲੈਣ ਤੁਹਾਡੇ ਦੋਸਤ ਆ, ਉਹ ਤੇਰਾ ਵੱਡਾ ਤਾਇਆ ਬੇਰ ਫਸਾ ਕੇ ਮਰੇ। ਉਹਨੇ ਬੇਰ ਤੇ ਫਸਿਆ ਤੇ ਮਰ ਗਿਆ। ਕੱਲ ਭਾਈ ਗੁਰੂ ਰੰਧਾਵਾ ਦਹੀਂ ਭੱਲੇ ਲੈਣ ਗਿਆ, ਉਹ ਕਹਿੰਦਾ 150 ਦੀ ਪਲੇਟ ਆ, ਤੇ ਉਹਨੂੰ ਖਲੋਤਾ ਗਈ 50 ਦੀ ਅੱਧੀ ਦੇ ਦੇ। ਤੇ ਉਹਨਾਂ ਦੇ ਭੈਣ ਭਰਾ ਉਹਨਾਂ ਦੇ ਫਖਰ ਨਾਲ ਦੱਸਦੇ ਮੈਂ ਗੁਰੂ ਰੰਧਾਵਾ ਸਾਹਿਬ ਦਾ ਭਰਾ। ਤੇਰੇ ਭਰਾ ਨੂੰ ਪੁੱਛ ਲੈਣਾ ਤੂੰ ਇਹਦਾ ਭਰਾ ਵਾ, ਤੇ ਉਹਨੂੰ ਪੁੱਛ। ਉਸਤਾਦ ਜੀ ਉਹ ਗੁਰੂ ਰੰਧਾਵਾ ਸਾਹਿਬ ਕਰੋੜ ਰੁਪਏ ਲੈਂਦੇ ਮਾਸ਼ਾਅੱਲਾ। ਤੇਰਾ ਤਾਇਆ ਕਰਿਆਨੇ ਵਾਲੇ ਨੇ ਫੜਿਆ ਵੀ ਕੱਲ ਮੈਦੇ ਦੇ ਪੈਸੇ ਨਹੀਂ ਦੇ ਕੇ। ਬਸ ਕਰਦੇ ਤੂੰ ਵੀ, ਤੇਰਾ ਵੀ ਮੈਨੂੰ ਪਤਾ ਵਾ। ਤੁਹਾਡੇ ਨਾਲ ਜੀ ਸਟਾਫ ਨਹੀਂ ਡਿੱਗ ਜਿਵੇਂ ਨਾ ਐਂਟਿਕ, ਤੁਸੀਂ ਪ੍ਰੀਤ ਵਾਲੀ ਪੀੜੀ ਲੈ ਪੱਟੀ ਲਾ ਦਿੰਦੇ ਆ ਉੱਤੇ ਕਿ ਇੱਧਰ ਕੋਈ ਨਾ ਆਵੇ। ਗੁਰੂ ਰੰਧਾਵਾ ਤੇ ਉੱਥੇ ਤੁਸੀਂ ਸਿਕਿਉਰਿਟੀ ਖਿਲਾ ਰਹੀ ਹੁੰਦੀ ਹਾਂਜੀ, ਜਿੱਦਾਂ ਉੱਥੇ ਹੀ ਡਾਇਮੰਡ ਕੋਹੇ ਨੋਟ ਡਿੱਗ ਗਿਆ। ਧਿਆਨ ਦੇ ਪ੍ਰੀਤ। ਹਾਂਜੀ ਪੁਲਿਸ ਵਾਲੀ ਹੋ ਗਿਆ ਪੱਟੀ ਤੈਨੂੰ। ਲਾਈ ਹੁੰਦੀ। ਨਹੀਂ ਬਾਰਾ ਯਾਰ ਗੱਲ ਪਤਾ ਕੀ ਹੈ, ਤੂੰ ਕਿਤੇ ਛੋਟੇ ਮੱਟੇ ਤਾਂ ਕਿੱਥੇ ਹੱਥ ਪਾਇਆ ਤੂੰ ਐਵੇਂ ਗੁਰੂ ਰੰਧਾਵਾ ਦਾ? ਉਹ ਮਾਸ਼ਾਅੱਲਾ ਕਰੋੜ ਰੁਪਏ ਲੈਂਦੇ, ਉਹਨਾਂ ਦੇ ਬੱਚੇ ਹੁਣ ਲੱਗਦੇ ਉਸਤਾਦ ਜੀ ਤੁਹਾਡੀ ਆਵਾਜ਼ ਮੁਹੰਮਦ ਰਫੀ ਸਾਹਿਬ ਨਾਲ ਮਿਲਦੀ ਹੈ ਨਾ? ਨਹੀਂ ਮੇਰੀ ਕਦੋਂ ਮਿਲਦੀ? ਕਦੋਂ? ਜ਼ਰਾ ਨਹੀਂ ਮਿਲਦੀ। ਤੇਰੀ ਮਿਲਦੀ ਰੰਧਾਵਾ ਸਾਹਿਬ ਨੂੰ? ਵੀ ਉਹ ਕਰੋੜ ਰੁਪਏ ਲੈਣ ਵਾਲੇ ਲੋਕ ਆ ਮਾਸ਼ਾਅੱਲਾ, ਫੇਮਸ ਪਰਸਨੈਲਿਟੀ ਹੈ। ਵੀ ਤੂੰ ਸਵੇਰੇ ਬੱਚੇ ਨੂੰ ਘੜੇਰੀ ਦੇਣਾ, ਇਹੀ ਕਹਿ ਕੇ ਸ਼ਾਮ ਨੂੰ ਦੇਖਣੀ ਤੇਰੇ ਕੋਲੇ ਮੈਂ ਇਦਾਂ ਹੀ ਇਦਾਂ ਹੀ ਉਹ ਸਾਰੇ ਤੇਰੇ ਮੂੰਹ ਚ ਪਾਈ ਰੱਖਦਾ, ਦੰਦੀ ਨਹੀਂ ਵੜਦਾ, ਸਿਰਫ ਚੂਸੀ ਜਾਂਦਾ ਉਹਨੂੰ। ਅੱਬੂ ਦੀ ਇਹਨੂੰ ਪਤਾ ਲੱਗਾ ਵੀ ਰੰਧਾਵਾ ਸਾਹਿਬ ਨੇ ਇੱਕ ਫੰਕਸ਼ਨ ਵੱਡਾ ਕਰੋੜ ਰੁਪਏ ਦਾ, ਉਹਨਾਂ ਨੇ ਕਿਹਾ ਨਹੀਂ ਸਰ ਮੇਰੀ ਤਬੀਅਤ ਨਹੀਂ ਸਹੀ, ਮੈਂ ਨਹੀਂ ਜਾਊਂਗਾ। ਇਹ ਵੀ ਉਹ ਤਬੀਅਤ ਖਰਾਬ ਕਰਕੇ ਉਹਨੇ ਕਿਹਾ ਸਰ ਆਪ ਆ ਰਹੇ, ਮੇਰੇ ਕੱਚ ਚ ਫੋੜਾ ਮੈਂ ਨਹੀਂ। ਇਦਾਂ ਦੀਆਂ ਤੇਰੀਆਂ ਹਰਕਤਾਂ ਵਾ। ਤੂੰ ਰੰਧਾਵਾ ਸਾਹਿਬ ਨਾਲ ਕਿੱਦਾਂ ਮਿਲ ਗਿਆ? ਜੈਕ ਨਾਲ ਫਾਂਸੀ ਲਈ ਹੁੰਦੀ, ਮੈਂ ਤੈਨੂੰ ਸਹੀ ਕਹਿ ਦਿਆਂ ਕਿ ਵੀ ਯਾਰ ਉਹ ਗੁਰੂ ਰੰਧਾਵਾ ਸਾਹਿਬ ਮਾਸ਼ਾਅੱਲਾ ਕਰੋੜ ਰੁਪਏ ਲੈਣ ਵਾਲੇ। ਜਹਾਜ਼ ਹੁੰਦਾ ਉਹਨਾਂ ਦਾ, ਦੂਜੇ ਮੁਲਕ ਜੀ ਵਾਸ਼ਿੰਗਟਨ ਚ ਪ੍ਰੋਗਰਾਮ ਆ, ਜਹਾਜ਼ ਹੁੰਦਾ, ਤੂੰ ਬੱਸ ਦੇ ਪਿੱਛੇ ਜਿਹੜੀ ਪੌੜੀ ਹੁੰਦੀ ਉਹਦੇ ਨਾਲ ਲਮਕਿਆ ਹੁੰਦਾ। ਇੱਕ ਹੱਥ ਚਿਮਟਾ ਫੜਿਆ ਹੁੰਦਾ। ਨਹੀਂ ਬੱਸ ਦੀ ਪੌੜੀ ਨਾਲ ਫੜ ਕੇ ਤੇਰਾ ਮਾਈਕ ਪੜਿਆ ਹੁੰਦਾ, ਵੀ ਪਿੱਛੋਂ ਹੀ ਗਾਉਂਦਾ ਜਾ ਰਿਹਾ। ਵੀ ਉਹ ਮਾਸ਼ਾਅੱਲਾ ਕਰੋੜ ਰੁਪਏ ਲੈਣ ਦੇ, ਲਗਜ਼ਰੀ ਲਾਈਫ ਗੁਜ਼ਾਰਨ ਦੇ, ਤੂੰ 5 ਰੁਪਏ ਦੀ ਪਰਚੀ ਤੇ ਕੈਂਸਰ ਦਾ ਇਲਾਜ ਕਰਾਉਣ ਦੇ।
ਸਾਜ ਹੀ ਟਾਇਰਾਂ ਵਾਲੀ ਦੁਕਾਨ ਤੋਂ ਵੱਡਾ ਟਾਇਰ ਚੱਕ ਲਿਆ ਟਰੈਕਟਰ ਵਾਲਾ, ਉਹਨਾਂ ਨੇ ਫੜ ਲਿਆ ਤੇ ਲੱਕ ਪਿੱਛੇ ਬਣ ਕੇ ਭੱਜਣ ਲੱਗ ਪਿਆ, ਕਹਿੰਦਾ ਮੈਂ ਤਾਂ ਵਰਦਿਸ਼ ਕਰ ਰਿਹਾ। ਉਹ ਯਾਰ ਉਹ ਸ਼ੇਬਤਰ ਕਰਦਾ ਰਿਹਾ ਵਾ, ਵੱਡੇ ਵੱਡੇ ਜਿਮ ਵਾਲੇ ਕਰਦੇ ਰਹੇ। ਕਿਰਲੀਆਂ ਦੀ ਦੱਤੀ ਕੀਤੀ ਹੁੰਦੀ ਆ, ਮੈਂ ਤੈਨੂੰ ਕਹਿੰਦਾ ਆਰਾਮ ਨਾਲ ਬਹਿ ਜਾ। ਤੇਰਾ ਗੁਰੂ ਰੰਧਾਵਾ ਸਾਹਿਬ ਨੇ ਬਣਦਾ ਹੀ ਨਹੀਂ ਨਾ, ਨੈਣ ਨਕਸ਼ ਨਾ ਗੱਲ ਨਾ ਬਾਤ। ਯਾਰ ਉਹ ਕਰੋੜ ਰੁਪਏ ਲੈਣ ਦੇ ਲਗਜ਼ਰੀ ਲਾਈਫ ਉਸ ਵਜੋਂ ਨਾਸ਼ਤਾ ਕਾਰਾ ਕਰਦੇ ਹੋਣੇ ਆ। ਉਹ ਨਾ ਹੈ ਹਲਕਾ ਜਿਹਾ ਅੰਗੂਰ, ਇੱਕ ਤਾਂ ਸਲਾਈਸ ਹੈ, ਤਿੰਨ ਇਸ ਕਿਸਮ ਦਾ ਪਰੌਂਠੇ ਦਾ ਘੁੱਗੂ ਕੀਤਾ ਹੁੰਦਾ ਮੈਂ, ਤੇ ਬਾਹਰ ਗੰਦੀ ਨਾਲੀ ਤੇ ਖੜਾ ਹੁੰਦਾ ਮੈਂ, ਤੇ ਉਹ ਕਈ ਪਾਣੀ ਰੋੜੋ ਬਈ ਪਾਣੀ ਰੋੜੋ। ਓਏ ਸੁੰਡ ਵਾਲੀ ਬੱਕਰੀ ਹੁੰਦੀ, ਮੈਂ ਤੈਨੂੰ ਇਹ ਕਹਿੰਦਾ ਜਾਣ ਦੇ ਗੁੱਸੇ ਨੂੰ, ਮੈਨੂੰ ਸਹੀ ਕਹਿੰਦੇ ਮੇਰੇ ਕਜ਼ਨ ਕਹਿੰਦੇ ਯਾਰ ਕਜ਼ਨਾਂ ਨੂੰ ਛੱਡ ਦੂੰ ਉਸਤਾਦ ਮੈਂ ਝੂਠ ਬੋਲਣ ਦਿਆਂ, ਮੈਨੂੰ ਮੈਂ ਕਿ ਕਦੀ ਤੁਹਾਨੂੰ ਕਿਹਾ ਕਜ਼ਨ ਤੇਰੇ ਪਤਾ ਸੀ ਕਜ਼ਨ ਦੀ ਕਦੋਂ ਬਣੀ? यकीन करो मेरी कज़न का मोबाइल में उन्होंने कहा जी मेरी बात सुने, मैं उठ के मैं कहा जी बहना बताएं, मैंने कहा आपको पता है मैं आपको पिक्चरें भेजती हूँ अल्लाह की मोबाइल कितने गया मोबाइल का ਨਹੀਂ ਹੱਟ ਰਿਹਾ ਕੁੱਤਿਆਂ ਵਾਲੀ ਤੇਰੀ ਹੋ ਰਹੀ, ਫਿਰ ਉੱਥੇ ਹੀ ਪਿੱਛੇ ਹਾਂ ਉਹ ਰਾਤ ਨੂੰ ਈਵਨਿੰਗ ਤੇ ਸ਼ਾਰਟ ਪਾ ਕੇ ਤੇ ਫਿਰ ਰਹੇ ਹੁੰਦੇ ਨੇ ਗੁਰੂ ਰੰਧਾਵਾ ਸਾਹਿਬ ਐਕਸਰਸਾਈਜ਼ ਕਰ ਰਹੇ। ਹਾਂਜੀ ਤੂੰ 4 ਵਜੇ ਫਿੱਟੇ ਮੂੰਹ ਤੇਰੇ ਗਿੱਡ ਫਸੀ ਹੁੰਦੀ ਅੱਖਾਂ 'ਚ। ਉਹ ਭਾਈ ਕਰੋੜਾਂ ਰੁਪਈਆ ਲੈਂਦਾ, ਇਹਨੂੰ ਦੁਕਾਨ ਵਾਲਾ ਕਹਿੰਦਾ ਹੁੰਦਾ ਇਹ ਕਿਹਦੇ ਕੋਲ ਆਈ ਨੋਟ। ਯਾਰ ਵੀ ਉਹ ਰੰਧਾਵਾ ਸਾਹਿਬ ਮਾਸ਼ਾਅੱਲਾ ਮੈਂ ਸੁਣਿਆ ਵੱਡਾ ਪੈਂਟ ਕੋਟ ਪਾ ਕੇ ਟਾਈ ਲਾ ਕੇ ਸੋਹਣੀ ਐਨਕ ਕਾਲੀ ਲਾ ਕੇ ਇਹਨੇ 1000 ਦਾ ਨੋਟ ਇੰਜ ਕਰਕੇ ਇੱਕ ਮਾਲ 'ਚ ਦਿੱਤਾ ਵਾ। ਉਹ ਸਾਰਾ ਕੁਝ ਇਹਦੇ ਤਿਆਰੀ ਵੇਖਣ ਦੇ ਬਾਵਜੂਦ ਵੀ ਨੋਟ ਚੈੱਕ ਕਰ ਰਹੇ ਕਿ ਨਹੀਂ ਭਾਈ ਉਹ ਮਸ਼ੀਨ ਚ ਨਹੀਂ। ਯਾਰ ਨਹੀਂ ਫਾਇਦਾ ਤੇਰਾ ਫਿੱਟੇ ਮੂੰਹ ਇੰਨਾ ਕੁਝ ਕਰਨ ਦਾ। ਗੁਰੂ ਰੰਧਾਵਾ ਸਾਹਿਬ ਉਸਤਾਦ ਜੀ ਵੱਡੇ ਬੰਦੇ ਆ, ਉਹਨਾਂ ਦੇ ਘਰਾਂ ਦੇ ਵਿੱਚ ਲੋਕ ਮੰਗਣ ਵਾਲਾ ਵੀ ਆਵੇ ਨਾ, ਤੈਨੂੰ ਇਸ ਕੋ 10 ਲੱਖ 5 ਲੱਖ ਦੇ ਦੋ, ਤੁਹਾਡੇ ਘਰ ਮੰਗਣ ਵਾਲਾ ਆਵੇ ਨਾ ਤੇ ਉਹ ਲੈਣ ਨਹੀਂ ਆਉਂਦਾ, ਉਹ ਟਿੱਕੀ ਸੁੱਟ ਕੇ ਕਹਿੰਦਾ ਅੱਲਾ ਉੱਥੋਂ ਨਾਨ ਮੰਗਾ ਕੇ ਖਾ ਲੈ ਜੀ। ਕਿੱਥੇ ਇਹਨਾਂ ਨੂੰ ਛੱਡ ਯਾਰ, ਮੈਂ ਕਿਸੇ ਐਂਗਲ ਤੋਂ ਨਹੀਂ ਲੱਗਦਾ। ਨਹੀਂ ਅੱਲਾ ਦੀ ਕਸਮ ਨਹੀਂ ਲੱਗਦਾ। ਨਹੀਂ ਸ਼ਕਲ ਦੀ ਮਿਲਦੀ ਵਾਕਈ ਯਾਰ ਕਸਮ ਹੈ ਤੂੰ ਸ਼ਕਲ ਮਿਲਦੀ, ਮੈਂ ਤੈਨੂੰ ਦਿਖਾ ਦਿੰਦਾ ਯਾਰ ਗੁਰੂ ਰੰਧਾਵਾ ਸਾਹਿਬ ਦੀ। ਹਕੀਕਤ ਬਾਤ ਹੈ ਯਾਰ। ਯਾਰ ਵੈਸੇ ਹੈਰਾਨਗੀ ਨਹੀਂ, ਇਦਾਂ ਦਾਵਾ ਨਹੀਂ ਕਰਦੀਦਾ ਹੁੰਦਾ ਯਾਰ, ਅਗਲੇ ਮਿਹਨਤਾਂ ਕਰਕੇ ਵਿਚਾਰੇ ਨੇ ਇੰਨੀ ਨਾ ਕਮਾਈ। ਯਾਰ ਮੈਂ ਮਿਹਨਤ ਵੀ ਮੈਂ ਕੰਮ ਨਹੀਂ ਕਰਦਾ ਯਾਰ। ਕਿਆ ਦਾ ਮੈਂ ਤੈਨੂੰ ਦੇਖਿਆ ਹੀ ਗੁਰੂ ਰੰਧਾਵਾ ਸਾਹਿਬ ਨੂੰ ਨਹੀਂ। ਸਾਜ ਹੀ ਦਿਖਾਈਓ ਜ਼ਰਾ। ਮੈਂ ਦੇਖਿਆ ਮਾਸ਼ਾਅੱਲਾ ਉਸਤਾਦ ਜੀ ਇਦਾਂ ਦੀ ਮੈਂ ਕਟਿੰਗ ਕਰਾ ਕੇ ਲੱਗਦਾ ਯਾਰ। ਮੈਂ ਕਟਿੰਗ ਕਰਾਇਆ ਨਾ ਇਦਾਂ ਦੀ ਲੱਗਦਾ ਲੱਗਦੀ ਲਾਹੌਰ ਦੀ ਵਾਲਾ ਖੋਲੋ ਜ਼ਰਾ, ਐਨਕ ਵੀ ਮੈਂ ਲਾ ਲੈਣਾ ਇਦਾਂ ਦੀ। ਵੇਖਿਓ ਹੁਣ ਤੁਸੀਂ ਆਮਾ ਦੇਖੋ, ਉੱਥੋਂ ਕੱਪੜੇ ਘਰ ਦੇ ਨੁੱਕਰ ਚੋਂ ਨਿਕਲਣਾ। ਹੁਣ ਤੁਸੀਂ ਦੇਖੋ ਉਹ ਦੇਖੋ ਉਹਨਾਂ ਨੇ ਗਾਣੇ ਦੇ ਵਿੱਚ ਹੈਲੋ ਆਹੋ ਲੱਗਦਾ ਯਾਰ। ਹੂ ਤੋਂ ਦੂਰ ਸਾਜ ਮੈਂ ਇਦਾਂ ਕਟਿੰਗ ਕਰਾ ਲੈਣਾ ਵਾ, ਤੁਸੀਂ ਮੈਨੂੰ ਨਹੀਂ ਯਾਰ ਵਾਕਈ ਸਹੀ ਗੱਲ ਹੈ। ਨਹੀਂ ਹੈ ਬਿਲਕੁਲ ਵੀ ਉਸਤਾਦ ਜੀ ਮੈਂ ਰੰਧਾਵਾ ਕਿਤੋਂ ਸਾਹਿਬ ਦਾ ਕਿਤੋਂ fan ਵੀ ਹਾਂ। ਨਹੀਂ ਲੱਗਦਾ, ਯਕੀਨ ਕਰ। ਨਹੀਂ ਰੰਧਾਵਾ ਸਾਹਿਬ ਮਤਲਬ ਇਹ ਗੱਲ ਮੰਨਣ ਵਾਲੀ ਆ ਕਿ ਤੁਹਾਡੇ ਨਾਲ 30-35% ਵਿਕੀ 1% ਵੀ ਨਹੀਂ ਲੱਗਦਾ। ਸਹੀ ਗੱਲ ਹੈ ਯਾਰ। ਤੁਸੀਂ ਦੇਖੋ ਨਾ ਗਾਣੇ ਦੇ ਵਿੱਚ ਉਹਨੇ ਜਿਹੜੀ ਉਹ ਟਾਇਰ ਵਾਲੀ ਪੀੜੀ ਜੀ ਇਸਤੇਮਾਲ ਕੀਤੀ ਆ, ਅੱਜ ਹੀ ਤਾਂ ਚੱਲ ਰਹੇ ਆ ਵੀ ਉਹ ਕਿੰਨੇ ਦੀ ਹੋਣੀ ਹੈ। ਉਹਨੂੰ ਸਲੈਟਰ ਤੇ ਇਹ ਸਵੇਰੇ ਚੌਂਚ ਖਲੋਤਾ ਹੁੰਦਾ ਵੀ ਕੋਈ ਆਏ ਮੈਨੂੰ ਲਾ ਕੇ ਆਇਆ ਕੰਮ ਤੇ। ਯਾਰ ਉਹਨਾਂ ਦੇ ਉਹ ਕਟਿੰਗ ਦਿਲ ਕਰੇ ਲੱਖ ਰੁਪਏ ਦੀ ਕਟਿੰਗ ਹੁੰਦੀ ਹੋਵੇ ਉਹਨਾਂ ਦੀ, ਆਹੋ। ਠੀਕ ਆ, ਤੇ ਤੂੰ ਤੇਰੀ ਅੱਲਾ ਮਾਫੀ ਇਦਾਂ ਕਟਿੰਗ ਹੁੰਦੀ ਹੈ, ਇਦਾਂ ਗੋਡਿਆਂ 'ਚ ਐ ਕਰ। ਮੈਂ ਉਹਨੂੰ ਕਟਿੰਗ ਕਰਾ ਕੇ ਹੋਣੀ ਇਦਾਂ ਦੀ, ਕਟਿੰਗ ਕਰਾ ਕੇ ਆਣੀ ਮੈਂ ਇਦਾਂ ਦੀ ਹੁਣ ਨਹੀਂ ਤੁਹਾਨੂੰ ਨਹੀਂ ਦਿਖਾਉਣਾ। ਵੈਸੇ ਮੈਨੂੰ ਨੈਣ ਨਕਸ਼ਾਂ ਦੇ ਹਿਸਾਬ ਨਾਲ ਤੇ ਇੰਜ ਹੀ ਲੱਗਿਆ ਕਿ ਜਿਵੇਂ ਇਹਦੇ ਨਾਲ ਤਾਂ ਨਹੀਂ। ਨਹੀਂ ਸਹੀ ਬਿਲਕੁਲ ਸਹੀ ਗੱਲ। ਨਹੀਂ ਐਵੇਂ ਉਦੋਂ ਦਾ ਖਪਨ ਦਿਆ ਵਾ, ਕੁਛ ਤੇ ਆਖਰ ਵੀ ਨਹੀਂ ਹੈਗਾ ਜਿਹੜਾ ਕਹਿੰਦਾ। ਜਿਹੜਾ ਸਹੀ ਇਹਦੇ ਮੈਂ ਤੁਹਾਨੂੰ ਸਹੀ ਦੱਸਾਂਗਾ, ਮੈਂ ਆਬਜ਼ਰਵ ਕੀਤਾ ਨੈਣ ਨਕਸ਼ ਕਿਹਦੇ ਨਾਲ ਮਿਲਦੇ। ਕਿਦਨਾ ਮੇਲਾ ਫਿਲਮ ਦੇਖੀ ਸੀ ਤੁਸੀਂ? ਹਾਂਜੀ। ਉਹ ਜਿਹੜਾ ਗੁੱਜਰ ਨਾਲ ਫਰਾਨ ਨਹੀਂ ਕਰਦਾ, ਗੁੱਜਰਾ ਇਹ ਸਿਰਫ ਬਿੱਟੇ ਯਾਰ ਜਿਹੜਾ ਟੈਂਟ ਲਾਉਂਦਾ ਓਏ ਆ ਕੀ ਲਾਦਾ ਯਾਰ, ਗੁੱਜਰਾ ਸਿਰਫ ਕਿਲਾ ਰਹਤੇ। ਆ ਕੀ ਆ ਸਾਜ ਤੇ ਮਿੱਟਾ ਮਰ ਗਿਆ ਕੀ ਓਹੋ ਤੁਸੀਂ ਦੇਖਿਆ ਸਾਜੂ ਕਰੈਕਟਰ? ਆਹੋ ਉਹ ਲੰਮਾ ਯਾਰ ਆਹੋ ਚੰਗਾ ਭਲਾ ਭਾਰ ਬਣ ਗਿਆ ਸੀ ਮੇਰਾ, ਮੈਂ ਖੁਸ਼ ਫਿਰਨ ਦਿਆਂ ਤੁਸੀਂ ਜੀ ਗੁਰੂ ਰੰਧਾਵਾ ਸਾਹਿਬ ਦਾ ਕਰਕੇ। ਹਾਂਜੀ। ਉਸਤਾਦ ਜੀ ਨੂੰ ਕੋ ਮਾਫੀ ਯਾਰ ਅਸੀਂ ਮੈਂ ਅੱਜ ਦੇਖੋਗਾ ਜਰਾ ਕਟਿੰਗ ਸ਼ਟਿੰਗ ਕਰਾ ਕੇ ਖੱਤ ਛੱਤ ਕਰਾ ਕੇ ਵਾਪਸ ਆ 21 ਕਿਲੋ ਦੇਸੀ ਘਿਓ ਲੱਗਣਾ ਤੇਰੇ ਉੱਪਰ। ਤਾਜੀ ਉਹ ਗੁਰੂ ਰੰਧਾਵਾ ਸਾਹਿਬ ਮਾਸ਼ਾਅੱਲਾ ਹੈ ਲਗਜ਼ਰੀ ਲਾਈਫ, ਐ ਸੋਹਣਾ ਪੈਂਟ ਕੋਟ ਪਾ ਕੇ ਤੂੰ ਬੰਦ ਘੜੀ ਲਾ ਕੇ ਮਹੀਨਾ ਕੱਢਦਾ ਵਾ, ਵੀ ਤੇਰੀ ਘੜੀ ਬੰਦ ਵਾ ਤੇ ਮਹੀਨਾ ਉਹੀ ਫਿਰੀ ਜਾਣ ਡੇ। ਸਹੀ ਗੱਲ ਆ। ਇਹਨੇ ਗੁਰੂ ਰੰਧਾਵਾ ਬਣ ਕੇ ਆਫਿਸ ਬਣਾਇਆ, ਬਾਹਰ ਲਿਖਿਆ ਗੁਰੂ ਰੰਧਾਵਾ 2 ਤੇ ਅੰਦਰ ਨਾ ਮੇਜ਼ ਦੇ ਉੱਤੇ ਤੇ ਨਹੀਂ ਸ਼ਰਟ, ਥੱਲੇ ਸਲਵਾਰ ਪਈ, ਥੱਲੇ ਕੈਂਚੀ ਚੱਪਲ ਪਾਈ। ਗੁਰੂ ਰੰਧਾਵਾ ਸਾਹਿਬ ਬਣ ਕੇ ਸੋਹਣਾ ਦਫ਼ਤਰ ਪਾਇਆ ਤੇ ਅੰਦਰ ਕੂਲਰ ਟੰਗ ਕੇ ਨਾ ਨਾਲ ਗਲਾਸ ਬੰਨਿਆ ਵਾ ਜ਼ੰਜੀਰੀ ਨਾਲ। ਇਹ ਤਾਂ ਸਹੀ ਸਹੀ ਗੱਲ। ਵੀ ਉਹ ਗੁਰੂ ਰੰਧਾਵਾ ਸਾਹਿਬ ਦਾ ਹੋਰ ਹਿਸਾਬ ਕਿਤਾਬ ਆ। ਤੇਰਾ ਮੂੰਹ ਹੀ ਨਹੀਂ ਹੈ, ਤੇਰਾ ਨੈਣ ਨਕਸ਼ ਨਹੀਂ ਹੈ, ਤੂੰ ਇਦਾਂ ਦੀ ਗੱਲ ਕਵੇਂ ਹੈ। ਉਹ ਭਾਈ ਕੁਰਸੀਆਂ ਤੇ ਰਤਲ ਕਰ ਰਿਹਾ, ਮੈਂ ਲਾ ਕੇ ਡਰਮ ਤੇ ਬੈਠਾ ਭਾਈ ਮੈਂ। ਸਾਜ ਜੀ 5 ਕਮੈਂਟ ਆ ਜਾਣ ਫਿਰ। ਨਹੀਂ ਸ਼ਕਲ ਮਿਲਦੀ ਹੈ, ਇਹ ਜੈਨੂਇਨ ਗੱਲ ਆ। ਅਗਰ ਉਦਾਂ ਦਾ ਹਿਸਾਬ ਕਿਤਾਬ ਥੋੜਾ ਕਰ ਲਈਏ ਨਾ। ਹਾਂਜੀ ਮੈਂ ਤੁਹਾਨੂੰ ਜਨਮਨ ਕਹਿੰਦੇ ਆ ਵੀ ਯਾਰ ਉਸਤਾਦ ਜੀ ਭਾਈ ਕੀ ਫੇਸ ਹੋ ਵੀ ਗਿਆ ਇੰਡੀਅਨ ਆ।
ਇਹਦਾ हाँ मेरा भी इंडियन फेस है। ਮੇਰਾ हाँ जी ਸਾਰੇ ਇੰਡੀਅਨ नहीं ਪਾਕਿਸਤਾਨੀ नहीं नहीं mix नहीं ਨੇ। नहीं 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 इंडियन फेस ਮੇਰਾ ਕੇਰਲਾ ਦਾ ਫੇਸ ਆ। ਇਹਦਾ ਇਹਦਾ ਇੰਡੀਅਨ ਫੇਸ, ਮੇਰਾ ਵੀ ਇੰਡੀਅਨ ਫੇਸ ਹੈ, ਇਹਦਾ ਵੀ ਇੰਡੀਅਨ ਆ ਫੇਸ। ਮੇਰਾ ਫਿਰ ਖਟਮੰਡੂ ਦਾ ਵਾ ਅਸੀਂ ਖਟਮੰਡੂ ਦੇ ਆ ਫਿਰ ਉਸਤਾਦ ਜੀ ਮੇਰੀਆਂ ਅੱਖਾਂ ਜਦੋਂ ਪੈਦਾ ਹੋਇਆ ਨਾ ਹਾਂ ਉਹ ਡਾਕਟਰ ਨੇ ਜਦੋਂ ਅੱਖਾਂ ਬਣਾਈਆਂ ਉਹ ਅੰਨਾ ਹੋ ਗਿਆ ਸੀ। ਇਦਾਂ ਹੀ ਹੈ ਉਹ ਇੰਨੀ ਸੱਪ- ਕੋਸ਼ਿਸ਼। ਇਹ ਸੱਪ ਸੀ ਨਾ, ਹਕੀਕਤ ਫਿਲਮ ਦੇਖਿਆ, ਡਰਾਮਾ ਤੁਸੀਂ ਹਕੀਕਤ ਡਰਾਮਾ ਜਿਹੜੀ ਬੱਚੀ ਨਹੀਂ ਹੁੰਦੀ ਉਹ ਅੱਖਾਂ ਵਿੱਚ ਲਾਲ ਦੀਆਂ ਪੂਰੀ ਬਲਾ ਬਣ ਜਾਂਦਾ ਸੀ ਇਹ। ਬਲਾਨ ਸੀ ਬਣਦਾ ਹੁੰਦਾ ਮਿੱਠੇ, ਪਾਗਲ ਹੋ ਜਾਂਦਾ ਸੀ ਉਹ, ਦੰਦੀਆਂ ਵੱਢਣ ਲੱਗ ਪਿਆ ਹਲਕਾ। ਅੱਛਾ ਡਾਕਟਰ ਨੇ ਜਦੋਂ ਤੇਰੀਆਂ ਅੱਖਾਂ 'ਚ ਅੱਖਾਂ ਪਾਈਆਂ ਪੈਦਾ ਹੋਈਆਂ ਤੇ ਕੀ ਹੋਇਆ? ਓਏ ਉਸਤਾਦ ਜੀ ਉਹ ਇਹਦੀ ਰੋਸ਼ਨੀ ਚਲੇਗੀ ਅੱਖਾਂ ਕੀ ਵਜ੍ਹਾ ਮਤਲਬ ਕੀ ਹੈ? ਮੇਰੀਆਂ ਅੱਖਾਂ ਬਹੁਤ ਬਿੱਲੀਆਂ ਸੀ ਪਹਿਲੇ, ਇਹਨਾਂ 'ਚ ਖੂਨ ਉਤਰ ਆਇਆ ਸੀਗਾ। ਘੋੜੇ ਵਾਲੀ ਟੂਪਾ ਬੜੀ ਗੱਲ ਹੈ, ਅੱਖਾਂ ਬਿੱਲੀਆਂ ਆਦਤਾਂ ਕੁੱਤੀਆਂ ਤੇਰੀਆਂ ਸਾਰੀਆਂ। ਇਹ ਉਸਤਾਦ ਜੀ ਅੱਛਾ ਗੁਰੂ ਰੰਧਾਵਾ ਉਹ ਗੁਰੂ ਰੰਧਾਵਾ ਸਾਹਿਬ ਮਾਸ਼ਾਅੱਲਾ ਵੀ ਪਤਾ ਨਹੀਂ ਕਿਹੜੇ ਕਿਹੜੇ ਹੋਟਲਾਂ 'ਚ ਖਾਣਾ ਖਾਣ ਡਏ। ਇਹਨੂੰ ਸਵੇਰੇ ਹਲੀਮ ਵਾਲਾ ਕਹਿਣ ਕਾਕਾ ਕਿਸੇ ਹੋਰ ਨੂੰ ਵੀ ਬਾਰੀ ਤੇ ਉੱਠੋ ਹੁਣ ਵੀ ਕਿਸੇ ਹੋਰ ਨੂੰ ਪੈਣ ਦੇ। ਉਹ ਗੁਰੂ ਰੰਧਾਵਾ ਸਾਹਿਬ ਦੇ ਵੱਡੇ ਸੈਟ ਵੱਡੇ ਆਫਿਸ, ਇਹਨੇ ਵੀ ਕਿਤੇ ਗਾਣਾ ਆਈਏ ਨਹੀਂ ਤੇ ਫਿਰ ਇਹਨੇ ਗੈਂਤੀਆਂ ਵੀ ਕਿਰਾਏ ਤੇ ਦਿੰਦਾ। ਯਾਰ ਕਿੱਦਾਂ ਅੱਛਾ ਗੁਰੂ ਰੰਧਾਵਾ ਸਾਹਿਬ ਦਾ ਗਾਣਾ ਆਵੇ ਨਾ ਤੇ ਮਹੱਲੇ 'ਚ ਪੁੱਛ ਰਿਹਾ ਸੁਣਿਆ ਨਵਾਂ ਗਾਣਾ ਆਇਆ ਆਪਣਾ। ਲੈ ਤੂੰ ਮਾਮਾ ਕਿਸ ਚੱਕਰ 'ਚ? ਅੱਛਾ ਉਹ ਮਾਸ਼ਾਅੱਲਾ ਕਰੋੜਾਂ ਰੁਪਏ ਦਾ ਕਿਤੇ ਖਾਣਾ ਖੁਣਾ ਖਾਏ ਦੇ, ਇਹ ਸਲਾਨੀ ਤੋਂ ਖਾ ਕੇ ਫੇਰ ਬਦਖੋਈਆਂ ਕਰਨ ਡਿਆ ਹੁੰਦਾ। ਅੱਜ ਮਿਰਚ ਘੱਟ ਸੀ, ਤੂੰ ਫ੍ਰੀ ਖਾਦਾ ਖਾ ਲਾ ਚੁੱਪ ਕਰ। ਉਹ ਭਾਈ ਉਹ ਗੁਰੂ ਰੰਧਾਵਾ ਨੂੰ ਕੋਈ ਮਿਸ ਕਾਲ ਦਾ ਫੋਨ ਕਰ ਦਿੰਦਾ, ਇਹਨੇ ਕਿਤੇ ਫੋਨ ਕਰਨਾ ਹੋਵੇ ਯਾਰ ਐਡਵਾਂਸ ਕਿੱਦਾਂ ਮੰਗਾਉਣਾ ਹੈ। ਉਸਤਾਦ ਜੀ ਨੂੰ ਪਤਾ ਲੱਗਾ IMF ਕਰਦਾ ਦਿੰਦੇ ਆ ਤੇ ਆਪਣੀ ਦੁਕਾਨ ਬਣਾਈ IMF ਕਾਰਪੋਰੇਸ਼ਨ। ਲੈ IMF ਕਾਰਪੋਰੇਸ਼ਨ ਉਹ ਚੱਕ ਕੇ ਲੈ ਜਾਣਾ ਤੈਨੂੰ ਉਹਨਾਂ ਨੇ ਕਿਹੜੇ ਕੰਮ ਲੱਗੇ। ਯਾਰ ਫਰੀਦ ਵੀ ਉਹ ਗੁਰੂ ਰੰਧਾਵਾ ਸਾਹਿਬ ਮਾਸ਼ਾਅੱਲਾ ਉਸਤਾਦ ਜੀ ਮੈਂ ਦੇਖਿਆ ਨਾ ਹਰ ਯਾਰ ਮੈਂ ਟਰੈਕ ਹੋਰ ਪਾਸੇ ਲੈ ਕੇ ਜਾਂਦੇ ਆ, ਕੀ ਕਰਨ ਦੇ ਆ। ਤੂੰ ਮਾਸ਼ਾਅੱਲਾ ਤੂੰ ਗੁਰੂ ਰੰਧਾਵਾ ਬਣ ਕੇ ਤੂੰ ਸਟਾਰ 5 ਵਾਲਾ ਕੇ ਕਾਲ ਕਰਨੀ ਵੀ ਅਗਲੇ ਨੂੰ ਬੈਰਸ ਪਵੇ। ਯਾਰ ਉਸ ਗੁਰੂ ਰੰਧਾਵਾ ਸਾਹਿਬ ਦੇ ਬੱਚੇ ਖੂਬਸੂਰਤ ਹੈ ਇਸ ਕਰਕੇ ਸੂਟਡ ਬੂਟੀ ਇਹ वो ਅੱਛੀਆਂ ਉਹਨਾਂ ਦੀਆਂ ਖਾਹਿਸ਼ਾਂ। ਬੇਟਾ ਪਾਪਾ ਮੈਨੇ ਇਹ ਲੈਣਾ, ਉਹ ਤੇਰੇ ਬੱਚੇ ਨੇ ਐਸੀ ਦੰਦੀ ਵੱਡੀ ਇੱਕ ਪੂਰਾ ਢੱਕਣ ਬਣਾਤਾ ਸੀ। ਤੂੰ ਗੁਰੂ ਰੰਧਾਵਾ ਸਾਹਿਬ ਵਿਆਹ ਨਹੀਂ ਹੋਇਆ। ਤੈਨੂੰ ਆਪਣਾ ਯਾਦ ਅੱਛਾ ਆ ਉਹਨਾਂ ਦੇ ਜਿਹੜੇ ਜੀ ਹੈ ਨਾ ਜਿਹੜੀ ਫੈਮਿਲੀ ਮਾਸ਼ਾਅੱਲਾ ਸਾਰੇ ਖੂਬਸੂਰਤ ਆ। ਤੂੰ ਸਵੇਰੇ ਇਹਨਾਂ ਦੀ ਫੈਮਿਲੀ ਸੁੱਤੀ ਐਂ ਕਿ ਲੱਗਦਾ ਬੱਸ ਉਲਟੀ ਆ। ਯਾਰ ਤੈਨੂੰ ਆਪਣਾ ਯਾਦ ਆ 12 ਡੋਲੀਆਂ ਵਾਲੇ ਇਹਨਾਂ ਦੇ ਵਿਆਹ ਸ਼ਾਦੀ ਤੇ ਵੇਖ ਲੋ ਐਂ ਜਿਹਾ ਲੱਗਦਾ ਜਿਵੇਂ ਦੁਬਈ ਮਜ਼ਦੂਰ ਕੰਮ ਕੁੰਮ ਲਈ ਇਦਾਂ ਦਾ ਇਹਨਾਂ ਦਾ ਹਿਸਾਬ। ਤੈਨੂੰ ਆਪਣਾ ਯਾਦ ਆ 12 ਡੋਲੀਆਂ ਤੇ ਤੈਨੂੰ ਉਹ ਉੱਤੇ ਖੜਾਤਾ ਸੀ 5 ਰੁਪਏ ਨਹੀਂ ਸੀ ਸਾਡੇ ਕੋਲ, 3 ਦਿਨ ਉੱਪਰ ਬੈਠਾ ਰਿਹਾ ਸੀ ਤੂੰ। ਉਹ ਚਲੋ ਰੰਧਾਵਾ ਸਾਹਿਬ ਦਵਾ ਮਾਰਦਾ ਰੰਧਾਵਾ ਸਾਹਿਬ प्रोग्राम कितने हो रहे हैं आजकल? जी मैं सैन लूसिया, है इंग्लिश में बताऊँ आपको। कपिल शर्मा साहब ने भी ਤੁਹਾਡਾ ਗਾਣਾ कपिल शर्मा से मेरी ना वो क्या बात है, वो थोड़ा इशू चल रहा है पेमेंट का, हाँ, तो इसलिए मैं नहीं ਉਹਨਾਂ जा ਦਾ रहा। ਸਿਲੰਡਰ ਚੁੱਕ ਲਿਆ ਉਹਨਾਂ ਦੇ ਰੋਟੀ ਪਕਾਉਣ ਵਾਲਾ ਸਿਲੰਡਰ ਤੇ सर ये बदतमीजी कर रहा है मेरे साथ। कोई बात नहीं, पता क्या पता फैसलाबाद का ये अलमिया है। अच्छा मैं इधर इसलिए हूँ, मैं आपका बहुत बड़ा फैन हूँ, तो इसलिए मैंने कहा चलो इधर से होता चला कितने जाऊँ, कोई पैसे मसला लेते हैं आप एक अगर इवेंट करवाना? 101 ਰੁਪਏ ਨਾਲ ਗੁੜ ਦੀ ਪੈਸੀ। ਪੈਸੇ ਕਾਦੇ ਬਸ ਅਗਲਾ ਬਨੈਣ ਧੋ ਦੇਵੇ ਜਿਹੜੀ ਮਾੜੀ ਤੋਂ ਪਾਈ ਆ। ਅੱਛਾ ਉਹ ਗੁਰੂ ਰੰਧਾਵਾ ਸਾਹਿਬ ਮਾਸ਼ਾਅੱਲਾ ਕਰੋੜਾਂ ਰੁਪਏ ਹੈ ਲਗਜ਼ਰੀ ਲਾਈਫ। ਇਹਨੂੰ ਇਹ ਕੰਮ ਤੇ ਚੱਲੇ ਅੱਬਾ ਫੋਨ ਕਰਦਾ ਜੋ ਤੂੰ ਪਾ ਗਿਆ ਆ ਜੁੱਤੀ ਤਾਂ ਲਾ ਜਾਂਦਾ ਮੇਰੀ। ਉਹਨੇ ਭਾਈ ਕਿਤੇ ਜਾਣਾ ਹੋਵੇ ਸੋਹਣੀ ਗੱਡੀ ਕੱਢ ਕੇ, ਇਹਨੇ ਕਿਤੇ ਜਾਣਾ ਹੋਵੇ ਆਪਣੇ ਕਜ਼ਨ ਨੂੰ, ਓਏ ਆ ਜਾ ਯਾਰ ਗੱਡੀ ਲੈ ਕੇ। ਉਹ ਗੁਰੂ ਰੰਧਾਵਾ ਸਾਹਿਬ ਵੱਡੇ ਰੁਪਈਏ ਵਾਲੇ ਨਾ ਡਰੈਸ ਹੀ ਇੰਨੇ ਵੱਡੇ ਨੇ। ਇਹ ਲਵਾ ਫਿਰ ਘਰ ਭਣਵਈਆ ਮਿਲਣ ਆਵੇ ਤੇ ਜੁੱਤੀ ਪਾ ਕੇ ਯਾਰਾਂ ਦੋਸਤਾਂ ਨਾਲ ਫਿਰ You know I is not नहीं interested। सही बात है, आप बिल्कुल रंधावा साहब टेंशन नहीं लें। ਰੰਧਾਵਾ ਸਾਹਿਬ ਕੋ 4 ਕੜਿਆਂ ਵਾਲੀ ਗੱਡੀ ਸੋਹਣੀ, ਤੂੰ ਸਵੇਰੇ ਇਸ ਕਿਸਮ ਦਾ ਯਾਮਾ ਸਟਾਰਟ ਕਰਦਾ ਸਾਰਾ ਮਹੱਲਾ ਉੱਠ ਪੰਦਾ ਲੈ ਵੀ ਕਰ ਲਈ ਸਟਾਰਟ ਹੋ ਗਿਆ। ਸਹੀ ਗੱਲ ਹੈ। सर मैं पहले कमेंट्री किया करता था, ਕੀ फिर बाद में मेरा शौक पड़ा है सॉन्ग ये सिंगिंग करने का। अच्छा आपका सबसे जो आपको पसंद है गाना वो कौन सा है सबसे अच्छा? जी वो मुझे है चल स्टेशन ते रक्शे वाला अज मेरा महिया। ਨਹੀਂ ਕਦੀ ਅੱਛਾ ਹੋ ਵੀ ਨਹੀਂ ਸਕਦਾ। ਚੇਚੀ ਤੋਂ ਬਾਹਰ ਨਹੀਂ ਆਏਗਾ। ਇੱਕ ਬੋਲ ਵੀ ਬੜਾ ਹਿੱਟਾ ਗੁਰੂ ਰੰਧਾਵਾ, ਉਹ ਜਿਹੜਾ ਕਹਿਣਾ ਹੁਣ ਦੱਸ ਚਲੋ ਵੀ ਚਲੋ ਪਨਕਾਰਾ ਅੰਦਰ ਚ। ਸਦਾਈ ਤੁਹਾਨੂੰ ਪਤਾ ਹੈ ਆ ਫੇਸ ਥੱਲੋਂ ਢਿੱਲਾ ਜਾ ਕਾਤੋਂ ਬਾਹਰ ਨੂੰ ਕਾਤੋਂ ਇਹ ਆਪਣੇ ਸਭ ਤੋਂ ਛੋਟੇ ਬੱਚੇ ਨੇ ਇੱਥੇ ਪੈਰ ਖਿਲਾਰ ਕੇ ਖਲੋਦਾ ਰਿਹਾ ਇੱਥੇ ਪੈਰ। अच्छा सॉन्ग जो आपको बताया वो ये आपने ये सॉन्ग से जरा पूछ रहा आपने वो भी गाया शुगर वाला गाना जरा? हाँ याद तेरी विच रो रो के मैंने शुगर हो गई है। वो कौन सा गा दिया? याद तेरी विच रो हाँ, वो रो मेरे के शागिर्द है, वो शुगर हो गई वे। वो उन्होंने मेरे मुझसे सीखा है गाना, वो उसने गाया होगा। ਤੇ ਭਾਜੀ ਪਤੀਸਾ ਮੇਰਾ ਬੜਾ ਇਹ ਤੁਹਾਡਾ ਵੀ ਫੈਮਿਲੀ ਗਾਣਾ ਗੁਰੂ ਰੰਧਾਵਾ ਸਾਹਿਬ ਤੁਹਾਡਾ ਉਹ ਜਿਹੜਾ ਆ ਵੇਖੋ ਉਹ ਗੁਰੂ ਰੰਧਾਵਾ ਸਾਹਿਬ ਹੋਰ ਆ ਇੱਕ ਮਿੰਟ ਯਾਰ ਵੀ ਉਹ ਡੇਲੀ ਅੰਗੂਰ ਖਾਣੇ सर 2 ਸੇਬ ਖਾਣੇ की ਹੈ बात हो रही है। ਲਗਜ਼ਰੀ ਲਾਈਫ ਗੁਜ਼ਾਰ ਰਹੀ। ਇਹਨੂੰ ਪੁੱਛਣਾ ਕੰਮ ਤੋਂ ਨਹੀਂ ਆ ਫੋੜਾ ਫਿਸ ਗਿਆ ਭਾਈ ਵੀ ਬਲੈਂਡ ਸਾਰੀ ਲਵੇੜੀ ਯਾਰ ਤੁਰਿਆ ਨਹੀਂ ਜਾਣ ਦੇ।
ਯਾਰ ਉਹ ਗੁਰੂ ਰੰਧਾਵਾ ਸਾਹਿਬ ਕਹਿੰਦੇ ਨੇ ਯਾਰ ਉਹਨਾਂ ਦੀ ਰਿਸੈਪਸ਼ਨ ਵੱਡੀ ਆ, ਉਹਨਾਂ ਨੇ ਜਾਣਾ ਪਿੱਛੋਂ ਛੁੱਲੀਆਂ ਪਟਾਕੇ ਚੱਲਣੇ। ਇਹ ਗੁਰੂ ਰੰਧਾਵਾ ਸਾਹਿਬ ਕਿਸੇ ਫੰਕਸ਼ਨ ਤੇ ਜਾਣ ਤੇ ਰੌਲਾ ਪਾਇਆ ਹੁੰਦਾ, ਓਏ ਆਹ ਕੁੱਤਾ ਫੜੋ ਕਿਦਾ। मुझे लगता है ये अपना लास्ट टूर है पाकिस्तान। नहीं सर, मुझे लग रहा पाकिस्तानी है, नहीं आपसे मुझे लग रहा है, इतनी मोहब्बत करते हैं हम आपके साथ। नहीं मैं देख रहा हूँ ना जितनी मोहब्बत हो रही है। ਦੇਖੋ ਨਾ ਵੀ ਉਹ ਗੁਰੂ ਰੰਧਾਵਾ ਸਾਹਿਬ ਮਾਸ਼ਾਅੱਲਾ ਹੈ, ਅੱਲਾਹ ਤਾਲਾ ਹੋਰ ਇੱਜ਼ਤ ਦੇਵੇ। ਇਹ ਜੋ ਸਵੇਰੇ ਕੰਮ ਤੇ ਜਾਂਦਾ, ਅੱਬਾ ਛਾਤੋਂ ਕਹਿੰਦਾ ਸਿੱਧਾ ਕੰਮ ਤੇ ਜਾਣਾ, ਸਿੱਧਾ ਕੰਮ ਤੇ। ਇਹ ਉਹਨੂੰ ਪਤਾ ਲਫੰਡਰ ਜੇ ਆ ਕੇ ਤੇ ਗਰਾਊਂਡ 'ਚ ਚੱਲ ਜਾਵੇ। ਯਾਰ ਉਹਨਾਂ ਦੇ ਕਜ਼ਨ ਪਿਆਰੇ ਖੂਬਸੂਰਤ ਸਾਜੀ, ਉਹਨਾਂ ਨੇ ਕਹਿਣਾ ਬਾਹਰ ਨਿਕਲੇ ਨਾ ਜੀ ਰੰਧਾਵਾ ਸਾਹਿਬ ਵੀ ਸੋ ਰਹੇ ਫਲਾਂ ਫਲਾਂ, ਤੇਰਾ ਕਜ਼ਨ ਬਾਹਰ ਨਿਕਲੇ ਟੁੰਡਾ ਆ ਹਲੇ ਭਾਜੀ ਘਰ ਤੇ ਉਹ ਗੁਰੂ ਰੰਧਾਵਾ ਸਾਹਿਬ ਮਾਸ਼ਾਅੱਲਾ ਹੈ, ਜਿਹੜੀ ਸ਼ਾਇਦ ਚਾਹ ਲੈਣ ਤੂੰ ਮਿੱਧਿਆ ਅਮਰੂਦ ਵੀ ਖਾਏ ਜਿਹੜਾ ਪੈਰ ਥੱਲੇ ਆਇਆ ਹੁੰਦਾ। ਉਹ ਤੇ ਭਾਈ ਅੱਛਾ ਖਾਂਦੇ ਆ ਨਾ ਫਰੂਟ। ਕੀ ਕੋਲਾਂ ਤੇ ਜਾ ਕੇ ਆਪਣੇ ਕਜ਼ਨ ਨੂੰ ਫੋਨ ਕਰਕੇ ਆਇਓ ਬੜਾ ਮਾਹੌਲ ਜੇ ਇੱਥੇ जी। तो रंधावा साहब पाकिस्तान टूर कैसा रहा आपका? जी बहुत अच्छा रहा। एंड मैं बाकी अपने सिंगर थे उनको भी फोर्स करूंगा। नहीं ਉਹਨਾਂ ਨੂੰ ਬੁਲਾਇਆ, ਛਾਪਰ ਥੋੜੇ ਹੁੰਦੇ ਨੇ, ਸਾਰਿਆਂ ਨੂੰ ਕਿੱਥੇ ਪਾਉਣੇ ਪੂਰੇ ਵੀ ਯਾਰ ਉਹ ਰੰਧਾਵਾ ਸਾਹਿਬ ਮਾਸ਼ਾਅੱਲਾ ਉਹਦੀ ਕੀ ਲਾਈਫ ਆ, ਅੱਲਾ ਹੋਰ ਇੱਜ਼ਤ ਦੇਵੇ ਹੈ। ਤੂੰ ਮਰੀਜ਼ ਦਾ ਪਤਾ ਲੈਣ ਕੇ ਉਹਦਾ ਛੱਲਾ ਲਾ ਲਿਆਉਣਾ ਯਾਰ, ਯਾ ਅੱਲਾ ਤੈਨੂੰ ਸਬਰ ਦੇਵੇ। ਹਾਲ ਹੈ कोई तो कोई निशानी होनी चाहिए ना यार किसी फैन की। ਇਹਨਾਂ ਦੇ ਭਾਈ ਘਰਾਂ 'ਚ ਏਸੀ ਲੱਗੇ ਫੁੱਲ ਹੈ ਸੋਨਾ। ਇਹਨਾਂ ਦੇ 7 ਵਜੇ ਧੁੱਪ ਹੋ ਜਾਂਦੀ, ਕਹਿੰਦੇ ਹੁੰਦੇ ਮੰਜੀਆਂ ਇੱਧਰ ਕਰੋ ਯਾਰ। मैं आपकी वजह से कुछ नहीं कह यार, रहा। वो आपके साथ वो मजाक कर रहे मैं- हैं। तेरे वर्गे बंदे ना खानदान में मशहूर होता है, रसौलियां बहुत निकल गई। गुरु राम साहब आपके साथ मजाक कर रहे हैं ताकि आपको आप खुश रहें जरा। ਇਹ ਦੇਖੋ ਇਹਦੀ ਅੱਖਾਂ ਗੌਰ ਨਾਲ ਦੇਖਣੀਆਂ, ਇਹਨਾਂ ਦਾ ਚੱਕਰ ਆਉਂਦਾ ਹੈ। ਇਹਦੇ ਭੋਲੇ ਬੱਕਰੇ ਵਰਗੇ ਨਾਲ ਲੱਗੇ। ਉਹ ਗੁਰੂ ਰੰਧਾਵਾ ਭਾਈ ਉਹਨੇ ਅੱਛਾ ਕਿਚਨ ਗੋਸ਼ਤ ਖਾਣਾ। ਇਹ ਜੁਮੇ ਵਾਲੇ ਦਿਨ ਆ ਪੰਜੇ ਕਿੰਨੇ ਦੇ ਦਰਜ ਵੀ ਉਹ ਅੱਛੇ ਕਲਮਾਂ ਜਾਣਨ ਲੋਕ ਹੈ, ਅੱਛੀਆਂ ਗੇਮਾਂ ਖੇਲਣੀਆਂ। ਇਹ ਕੁੱਤੇ ਨੂੰ ਵਟਾ ਮਾਰ ਕੇ ਖੁਸ਼ ਹੋਣ, ਵੱਜ ਗਿਆ ਵੱਜ ਗਿਆ। ਚੰਗਾ ਭਲਾ ਦੁਬਈੋਂ ਸਵਿਟਜ਼ਰਲੈਂਡ ਚੱਲਣਾ ਸੀ ਮੈਂ। ਕਿੱਥੇ? ਸਵਿਟਜ਼ਰਲੈਂਡ ਇੰਗਲੈਂਡ। ਇਹਦੇ ਹੋਰ ਕਿਹੜੇ ਇਹਨੇ ਗਾਣੇ ਗਾਏ ਆ? ਉਸਤਾਦ ਜੀ ਲੱਗਦੀ ਲਾਹੌਰ ਦੀ ਇੱਕ ਉਹ ਜਿਹੜਾ ਵਾ ਨਾਚ ਮੇਰੀ ਰਾਣੀ, ਉਹ ਵੀ ਇਹਦਾ। हाँ वो भी मेरा ही है। थैंक यू। सुना ना आपने? ਹਾਂ थैंक यू। हाँ जी वही ਯਾਰ ਉਹ ਜਿਹੜਾ ਉਹ ਪਿਟਬੁਲ ਦੇ ਨਾਲ ਉਸਤਾਦ ਜੀ ਗਾਣਾ ਗਾਇਆ। ਇਹਦਾ ਆਤੀ ਇੱਕ ਆਏ ਦੀ ਮਾਂ ਦੀ ਪਿੱਟ ਉਹਨੇ ਆਪਣੇ ਬੋਨਸ ਵਾਲੇ ਕੰਮ ਤੇ ਨਹੀਂ ਜਾਂਦਾ। ਯਾਰ ਤੂੰ ਉਹਦਾ ਪਿੱਟ ਬੋਲਣਾ, ਇਹਦਾ ਫਿੱਟ ਬੋਲਦੇ। ਤੂੰ ਉਹ ਗਾਣੇ ਤੂੰ ਉਹ ਉਹਨਾਂ ਨੂੰ ਲਿਆ ਨਾ ਉਹਨੂੰ, ਉਹ ਜਿਹੜੀ ਉਹਦੇ ਚ ਨਾਚ ਮੇਰੀ ਰਾਨੀ ਚ ਕੀ ਨਾਂ ਉਹਦਾ, ਨੂਰਾ ਫਤਿਹ ਲਿਆ ਨਾ ਉਹਨਾਂ ਨੇ। ਇਹਨੇ ਵੀ ਇੱਕ ਗਾਣਾ ਬਣਾਇਆ, ਮਹੱਲੇ ਦੇ ਖੁਸਰੇ ਨੂੰ ਦੇ 20 ਰੁਪਏ ਦੇ ਕੇ, ਸਿਰਫ 2 ਸਟੈਪ ਕਰਨੇ। ਉਹ ਗੁਰੂ ਰੰਧਾਵਾ ਸਾਹਿਬ ਹੈ ਲਗਜ਼ਰੀ ਲਾਈਫ। ਤੇ ਇਹ ਹੁਣ ਇਹਨੇ ਖੁਸਰੇ ਨਾਲ ਯਾਰੀ ਪਾਈ ਤੇ ਉਹਦੇ ਲਈ ਗਾਣਾ ਪਾਇਆ, ਨਾਚ ਮੇਰਾ ਰਾਨੀ। ਨਾਚ ਰੇ ਮੇਰਾ ਰਾਨੀਆ। ਦੀ ਯਾਰ ਉਹਨਾਂ ਦੀ ਲਗਜ਼ਰੀ ਲਾਈਫ ਹੈ, ਇੰਜੋਏ ਕਰਨ ਦੇ, ਮਜ਼ੇ ਲੈਣ ਦੇ। ਇਹ ਤਾਂ ਗੇਟਾਂ ਦੇ ਨਾ ਮਸਤ ਬਣ ਕੇ, ਫਕੀਰ ਬਣ ਕੇ, ਜਾਲੀ ਨਬੀਨਾ ਬਣ ਕੇ ਮੰਗਦਾ ਯਾਰ ਇਹ ਹੱਥ ਕੀਤਾ ਹੁੰਦਾ। ਨਹੀਂ ਯਾਰ ਉਹਨਾਂ ਦਾ ਲੈਵਲ ਤੇ ਵੇਖ ਨਾ, ਉਹਨਾਂ ਨੇ ਅੱਛਾ ਅੱਛੀ ਵੀ ਵੈਸੇ ਮਿੱਠੇ ਗੁਰੂ ਰੰਧਾਵਾ ਸਾਹਿਬ ਦੇ ਬਾਰੇ ਚ ਨਾ ਕਿਸੇ ਨੂੰ ਇੰਨਾ ਪਤਾ ਜਿੰਨਾ ਤੈਨੂੰ ਪਤਾ ਕਿ ਉਹਦੀ ਲਾਈਫ ਕਿੱਦਾਂ ਦੀ। ਉਸਤਾਦ ਜੀ ਉਹਨਾਂ ਦਾ ਹੋਰ ਸਿਸਟਮ ਹੈ। ਉਹਨਾਂ ਨੂੰ ਆਪ ਕਿੰਨੇ ਪੈਸੇ ਲੈਂਦੇ, ਉਹਨਾਂ ਨੂੰ ਆਪ ਵੀ ਨਹੀਂ ਪਤਾ। ਉਹਨਾਂ ਨੂੰ ਆਪ ਨੂੰ ਨਹੀਂ ਹੋਣਾ ਪਤਾ ਜਿੰਨਾ ਤੂੰ ਦੱਸੀ ਜਾ। जिन्ने पैसे पाते तो ਉਸਤਾਦ ਜੀ ਵੱਡੇ ਸਿੰਗਰ ਇੰਨੇ ਤਾਂ ਲੈਂਦੇ ਹੋਣੇ। ਵੱਡੇ ਸਿੰਗਰ ਨਹੀਂ ਸਿੰਗਰ ਵੱਡੇ ਹੋਣ ਨਾ ਹੋਣ, ਪਰ ਯਾਰ ਉਹ ਬੰਦਾ ਬਹੁਤ ਵੱਡਾ। क्या ਕਸਮ ਵੀ ਉਹ ਯਾਰ ਫਰੀਦ ਖਾਨ ਗੱਲ ਕਰਨੀ ਨਾ ਤੂੰ ਇੰਨੇ ਪਿਆਰ ਸੌਫਟ ਯਾਰ, ਕੁਛ ਹੁੰਦਾ ਜ਼ਰੂਰ ਆ ਬੰਦਾ ਜਿਹੜਾ ਬੰਦਾ, ਤੁਸੀਂ ਉਹਨਾਂ ਮਿਲੋ ਤੁਹਾਨੂੰ ਪਤਾ ਲੱਗੇ, ਗੱਲ ਕਰੋ ਤੁਸੀਂ ਕਹਿੰਦੇ ਯਾਰ ਇੰਨਾ ਸਾਦਾ ਔਰ ਇੰਨਾ ਮਤਲਬ ਕੀ ਬਾਤ। ਕੋਈ ਉਹਨੂੰ ਪਤਾ ਹੀ ਨਹੀਂ ਕਿ ਮੇਰਾ ਇੰਨਾ ਨਾਮ ਆ ਜਾਂ ਗੱਲਬਾਤ ਆ ਜਾਂ ਸਾਡੀ ਟੀਮ ਦੇ ਬਾਰੇ ਕੀ ਉਹਨਾਂ ਨੇ ਕਮੈਂਟ ਕੀਤੇ? ਮੈਨੂੰ ਫੋਨ ਆਇਆ ਸੀ ਕਪਲ ਭਾਜੀ ਦਾ, ਉਹ ਨਾਲ ਬੈਠੇ ਸੀ ਉਹਨਾਂ ਦੇ, ਤੇ ਉਹਨਾਂ ਨੇ ਮੈਨੂੰ 15-20 ਮਿੰਟ ਕਾਲ ਹੋਈ ਤੇ ਫਿਰ ਉਹਨਾਂ ਨੇ ਮੈਨੂੰ ਕਪਲ ਭਾਜੀ, ਕਪਲ ਸ਼ਰਮਾ ਸਾਹਿਬ। ਕਪਲ ਸ਼ਰਮਾ ਸਾਹਿਬ ਤੇ ਗੁਰੂ ਰੰਧਾਵਾ ਸਾਹਿਬ ਇਕੱਠੇ ਬੈਠੇ ਸੀ ਅੱਛਾ ਕਿਤੇ ਜਗ੍ਹਾ ਤੇ ਮੈਨੂੰ ਉਹਨਾਂ ਨੇ ਕਾਲ ਕੀਤੀ। ਫਿਰ ਉਹਨੇ ਕਿਹਾ ਜੀ ਮੇਰੇ ਨਾਲ ਪੁੱਛ ਕੌਣ ਬੈਠਾ ਹੈ, ਤੇ ਮੈਂ ਕਿਹਾ ਮੈਨੂੰ ਹੁਣ ਤੁਹਾਡੇ ਨਾਲ ਕੋਈ ਵੀ ਬੈਠ ਸਕਦਾ, ਮੈਨੂੰ ਸ਼ਾਹਰੁਖ ਖਾਨ ਸਾਹਿਬ ਬੈਠੇ ਹੋਣ, ਤੇ ਕਹਿੰਦੇ ਗੁਰੂ ਰੰਧਾਵਾ ਬੈਠਾ ਮੇਰੇ ਨਾਲ। ਤੇ ਮੈਂ ਕਿਹਾ ਨਹੀਂ, ਮੈਂ ਅੱਗੇ ਫੈਨ ਸਾਂ ਨੂਰਾ ਫਤਿਹ ਦਾ। ਲੈ ਵੀ ਫਾਤੇ ਲਸ਼ਕਰ ਹੋ ਗਏ। उधर ददे कॉल कर रहे थे। ਮੈਂ ਦੇਖ ਕੇ ਲੂਰਾ ਫਤਿਹ ਐਸਾ ਹੋਇਆ, ਆਇਆ ਐਸਾ ਲੂਰਾ ਫਤਿਹ ਹੋ ਗਿਆ। ਤੇ ਮੈਂ ਫਿਰ ਅੱਗੋਂ ਮੈਂ ਹੁਣ ਜ਼ਾਹਰ ਹੀ ਪਤਾ, ਮੈਂ ਕਿਹਾ ਸਰ ਮੈਂ ਤਾਂ ਬੜਾ ਫੈਨ ਆ ਤੁਹਾਡਾ। ਉਹ ਕਹਿੰਦੇ ਯਾਰ ਮੈਂ ਤੁਹਾਨੂੰ ਦੇਖਦਾ, ਤੁਹਾਡਾ ਫੈਨ ਆ, ਤੁਹਾਡੇ ਸ਼ੋਅ ਦੇਖਦਾ, ਇਹ ਉਹ। ਮੈਂ ਕੋਸ਼ਿਸ਼ ਕਰਾਂਗਾ ਮੈਂ ਉਹਨਾਂ ਨੂੰ ਕਹਾਂ ਇੱਕ ਕਪਲ ਭਾਜੀ ਨੂੰ ਮੈਸੇਜ ਕਰੋ ਨਾ, ਤੇ 4.5 ਮਹੀਨੇ ਬਾਅਦ ਰਿਪਲਾਈ ਹੁੰਦਾ। ਉਹ ਬਿਜ਼ੀ ਉਹਨਾਂ ਦਾ ਸਿਸਟਮ ਹੈ, ਤੇ ਕਿਸੇ ਟਾਈਮ ਇਦਾਂ ਵਾ ਕਿ ਇਹ ਵੀ ਤੁਰੇ ਜਾਂਦੇ ਕਾਲ ਕਰ ਦੇਣਗੇ ਮੈਨੂੰ। ਆ ਪਿੱਛੇ ਜੇ ਕਿਤੇ ਨਾ 5-7 ਦਿਨਾਂ ਦੇ ਵਿੱਚ ਉਹਨਾਂ ਨੇ 5-6 ਮੈਨੂੰ ਕਾਲਾਂ ਕੀਤੀਆਂ, ਤੇ ਉਹ ਕਿਤੇ ਬਾਹਰ ਗਏ ਦੂਜੇ ਮੁਲਕ, ਜਦੋਂ ਟੈਕਸੀ ਡਰਾਈਵਰ, ਫਿਰ ਉਹਨੇ ਕਿਹਾ ਜੀ ਮੈਂ ਪਾਕਿਸਤਾਨ 'ਚ। ਕਹਿੰਦੇ ਜਾਨੀ ਨੂੰ ਜਾਣਦੇ?
ਉਹ ਕਹਿੰਦਾ ਹਾਂਜੀ ਉਹਨੇ, ਮੈਂ ਕਹਿੰਦਾ ਤੁਹਾਡੀ ਗੱਲ ਕਰਾਵਾਂ, ਕਹਿੰਦੇ ਕਰਾਓ, ਉਹ ਮੈਨੂੰ ਉੱਤੇ ਗੱਲ ਕਰਾਤੀ। ਹਾਂ ਯਾਨੀ ਵੱਡਾ ਬੰਦਾ ਯਾਰ ਐਵੇਂ ਨਹੀਂ ਰੱਬ ਇੱਜ਼ਤ ਦਿੰਦਾ। ਇਦਾਂ ਹੀ ਉਸਤਾਦ ਜੀ ਨੀਲੀ ਭਾਈ ਵੀ ਮੈਨੂੰ ਮਤਲਬ ਅਕਸਰ ਫੋਨ ਇਦਾਂ ਹੀ ਯਾਰਾਂ ਦੋਸਤਾਂ 'ਚ ਬੈਠੇ। ਕੌਣ? ਅਨੀਲ ਕਪੂਰ। ਨੀਲ ਕਪੂਰ ਭਾਈ ਨਹੀਂ ਮੇਰਾ ਤਲਕ ਨਹੀਂ ਹੋ ਸਕਦਾ। ਤੁਹਾਡੇ ਘਰ ਖੁਸਰਾ ਮੰਗਣ ਆਇਆ ਨਾ, 3 ਦਿਨ ਨੂੰ ਡੇਟ ਦਿੰਦੇ ਆ, ਕੱਲ ਨੂੰ ਆਈ, ਪਰਸੋਂ ਆਈ, ਚੌਥ ਆਈ। ਨੀਲੂ ਕਪੂਰ ਤੋਂ ਮੇਰੇ ਸਿਰਫ 2 ਹੀ ਬਾਤ ਕਰਦੇ ਓਏ ਨੀਲੇ ਕਪੂਰੇ ਮੇਰੇ ਸਿਰਫ 2 ਹੀ ਦੋਸਤ। ਸ਼ਰਟ ਵਾਲੇ ਤੇ ਨੀਲ ਕਪੂਰ ਲੈ 2 ਹੀ ਦੋਸਤ ਨੇ ਮੇਰੇ, ਸਨੀ ਭਾਈ ਤੇ ਨੀਲੀ ਭਾਈ। ਹੈ ਸਨੀ ਭਾਈ। ਸਨੀ ਭਾਈ ਕਿਹੜਾ? ਸਨੀ ਦੇਓਲ। ਉਹ ਕੁੱਦਾ ਨੂੰ ਲੱਭਣ ਦਿਆ ਪਿੰਡ, ਉਹਦੀ ਜੁੱਤੀ ਪਾ ਕੇ ਆਇਆ। ਤੂੰ ਕਿਹੜੇ ਕੰਮ ਤੇ ਲੱਗਾ ਜਿਹੜਾ ਵਾ? ਢੀਂਗੂ ਖਾਨ ਲਿਖਿਆ ਉਹ ਕੌਣ ਨੇ? ਕਹਿੰਦਾ ਕੁੱਦਾ ਤੈਨੂੰ ਲੱਭਣ ਦਿਆ ਮੇਰੀ ਜੁੱਤੀ ਪਾ ਕੇ ਆ ਗਿਆ। ਨਹੀਂ ਸਨੀ ਭਾਈ ਨਾਲ ਪੁਰਾਣਾ ਨਾ। ਸਨੀ ਭਾਈ ਨੂੰ ਪਤਾ ਲੱਗ ਗਿਆ ਨਾ, ਉਹਨਾਂ ਨੂੰ ਬਹੁਤ ਵੱਡਾ ਸਦਮਾ ਹੋ ਜਾਣਾ। ਉਹਨਾਂ ਨੇ ਸੰਨੀ ਮਾਰਨੀ ਤੇਰੇ। ਉਹ ਰੇਡੀਓ ਤੋਂ ਮੈਨੂੰ ਫੋਲੋ ਕਰਦੇ ਆ, ਰੇਡੀਓ ਤੋਂ। ਉਹਨਾਂ ਦਾ ਰੇਡੀਓ ਇੱਕ ਆ ਗਿਆ ਸੀ ਇੱਧਰ। ਤੈਨੂੰ ਘਰ ਦੇ ਛੱਤ ਤੋਂ ਫਾਲੋ ਨਹੀਂ ਕਰਦੇ, ਤੈਨੂੰ ਰੇਡੀਓ ਤੇ ਫਾਲੋ ਕਰਨ ਦੇ। ਕੈਸਾ ਬੜੇ ਨਹੀਂ ਗੁਰੂ ਰੰਧਾਵਾ ਸਾਹਿਬ ਨਾਲ ਤੇਰਾ ਬਣਦਾ ਸੀ, ਮੇਰਾ ਤੇ ਚਲੋ ਨਹੀਂ ਉਹਦੀ ਤਾਂ ਮਿਲਦੀ। ਚਲੋ ਮੇਰੀ ਤਾਂ ਸ਼ਕਲ, ਮੈਂ ਤੈਨੂੰ ਕਹਿਣ ਦਿਆਂ, ਮੈਂ ਤੈਨੂੰ ਆਪਣਾ ਗੈਟਅਪ ਆਪਣਾ ਹੇਅਰ ਸਟਾਈਲ ਕਰਕੇ ਦਿਖਾਉਂਦੇ। 1 ਮਿੰਟ ਯਾਰ ਫਰੀਦ ਭਾਈ, ਇਹ ਗੱਲ ਯਾਰ ਤੂੰ ਮੇਰੀ ਵੀ ਗੱਲ ਸੁਣ। ਤੂੰ ਚੀਮਾ ਵਾ ਨਾ ਤੇ ਅਸੀਂ ਵੀ ਰਾਜਪੂਤ ਆ, ਮੇਰੀ ਗੱਲ ਸੁਣ ਲੈ। ਅੱਛਾ ਚੱਲ ਸੁਣਾ। ਮੈਂ ਤੈਨੂੰ ਆਪਣਾ ਗੈਟਅਪ ਬਣਾ ਕੇ ਦਿਖਾ ਦੇਣਾ ਵਾ, ਹਾਂ ਠੀਕ ਆ ਨਾ। ਤੇ ਮੈਂ ਤੈਨੂੰ ਆ ਕੇ ਜੋ ਵੀ ਨਿਜ਼ਾਮ ਠੀਕ ਹੈ। ਤੇ ਰਾਮ ਲਖਨ ਜਿਹੜਾ ਕੋਟ ਪਾਇਆ ਨਾ ਉਹਨਾਂ ਦਾ, ਉਹਦੀ ਜੇਬ ਵਰਗਾ ਮੂੰਹ ਆ ਤੇਰਾ। ਨੀਲ ਕਪੂਰ ਸਾਹਿਬ ਨੇ। ਹਾਂਜੀ ਤੇ ਨੀਲੂ ਜਾਣ ਦੇ ਗੁੱਸੇ ਨੂੰ ਕਿੱਦਾਂ ਭੱਜ ਗਿਆ ਨੀਲੂ ਕਪੂਰ ਲੈ। ਆਹੋ ਰਾਮ ਨਹੀਂ ਤੈਨੂੰ ਗਾਸ਼ ਪਈ, ਹੁਣ ਨਹੀਂ ਤੈਨੂੰ ਕੁਛ। ਰਾਮ ਲਖਨ ਚ ਕਹਿੰਦਾ ਨੀਲੂ ਦੀ ਲਗਜ਼ਰੀ ਲਾਈਫ ਨਹੀਂ ਨਜ਼ਰ ਆਉਂਦੀ ਤੈਨੂੰ। ਕਹਿੰਦਾ ਰਾਮ ਲਖਨ ਚ ਉਹਨਾਂ ਨੇ ਕੋਟ ਪਾਇਆ, ਉਹਦੀ ਜੇਬ ਵਰਗਾ ਤੇਰਾ ਮੂੰਹ ਜਾਣ ਦੇ ਗੁੱਸੇ ਨੂੰ। ਨਹੀਂ ਉਹਨਾਂ ਦਾ ਮੇਰੇ ਨਾਲ ਬੜਾ ਪੁਰਾਣਾ ਤਾਂ ਲੱਗਦਾ। ਉਹ ਯਾਰ ਫਰੀ ਜਾਣ ਦੇ ਬਗੈਰ। ਉਹ ਯਾਰ ਮੈਂ ਉਦੋਂ ਫੀਲਡ ਚ ਇੰਨਾ ਹੋਇਆ ਸੀ ਤੇ ਮੈਨੂੰ ਪਹਿਲੀ ਕਾਲ ਉਹਨਾਂ ਦੀ ਸੀ। ਆ ਮਿਸਟਰ ਇੰਡੀਆ ਦੀ ਘੜੀ ਤੂੰ ਦਿੱਤੀ ਹੋਣੀ ਉਹਨਾਂ ਨੂੰ। ਕਿਹੜੀ? ਮਿਸਟਰ ਇੰਡੀਆ ਦੀ। ਮਿਸਟਰ ਨੇਪਾਲ ਦੀ ਵੀ ਮੈਂ ਦਿੱਤੀ। ਤੂੰ ਇੱਕ ਗੱਲ ਕਰਨਾ, 20 ਘੜੀਆਂ ਮੈਂ ਦੇ ਦਿਆਂ। ਉਹ ਫਿਰ ਜਾਨ ਆ ਮੇਰੀ। ਨੀਲੀ ਭਾਈ, ਸਨੀ ਭਾਈ, ਯਕੀਨ ਕਰ, ਸਨੀ ਭਾਈ ਪਿਛਲੀ ਵਾਰੀ ਮੈਨੂੰ ਹੈਵੀ ਬਾਈਕ ਭੇਜਣ ਲੱਗੇ। ਸਨੀ ਅੱਬੇ ਦੇ ਦੰਦੜ ਪੇ ਦਾ ਸਲੋਮੋ ਬਣਾਉਣ ਲੱਗ ਪਿਆ ਸੀ ਇਹ। ਜਾਣ ਦੇ ਗੁੱਸੇ ਨੂੰ। ਸਨੀ ਭਾਈ ਮੈਨੂੰ ਹੈਵੀ ਬਾਈਕ ਭੇਜਣ ਲੱਗੇ ਨੇ, ਹੈਵੀ ਬਾਈਕ। ਅਵਤਾਰ ਫਿਲਮ ਨਹੀਂ ਕਹਿੰਦਾ ਮੇਰੇ ਨਾਨਕਿਆਂ ਨੇ ਬਣਾਈ। ਉਹ ਜਾਣ ਦੇ ਗੁੱਸੇ ਨੂੰ ਯਾਰ, ਉਹ ਪੀਨੇ ਅਵਤਾਰ ਲੈ। ਅਵਤਾਰ ਕਿਹੜੀ? ਅਵਤਾਰ ਉਹਨੇ ਨੀਲੇ ਦੀ ਫਿਰਨ ਦੇ ਹੁੰਦੇ, ਉਹ ਤੋਂ ਨਾਂ ਨੀਲੂ ਰੱਖ ਲਿਆ ਨੇ। ਜਾਣ ਦੇ ਗੁੱਸੇ ਨੂੰ। ਸਾਨੂੰ ਨਾ ਇਹ ਤੁਹਾਨੂੰ ਪ੍ਰੋਬਲਮ ਆ, ਤੁਸੀਂ ਮੰਨਣਾ ਨਹੀਂ ਨਾ, ਤੁਹਾਨੂੰ ਸਬੂਤ ਤੁਹਾਡੇ ਕੋਲ, ਤੁਸੀਂ ਅੱਗੋਂ ਹੁਸ਼ਟਾਂ ਕਰੀ ਜਾਣੀ। ਜੇ ਮੈਂ ਤੇਰੇ ਨੀਲੀ ਭਾਈ ਨਾਲ ਗੱਲ ਕਰਾ ਦਿਆਂ। ਉਹ ਨੀਲੀ ਭਾਈ ਨਾ ਕਹਿ, ਤੇਰੀ ਮਿਹਰਬਾਨੀ ਆ, ਮੈਨੂੰ ਨਫ਼ਰਤ ਹੋਣ ਦੀ ਉਹਨਾਂ ਤੋਂ ਨਾ ਕਹਿ ਏਦਾਂ, ਤੇਰੀ ਮਿਹਰਬਾਨੀ। ਉਹ ਨੀਲੀ ਉਹਨਾਂ ਨੂੰ ਮੈਂ ਪਿਆਰ ਨਾ ਕਹਿਣਾ, ਸਨੀ ਭਾਈ ਨੂੰ ਸਨੀ ਕਹਿੰਦੇ ਨੇ ਸਾਰੀ ਦੁਨੀਆ। ਯਾਰ ਛੱਡ ਦੇ ਪ੍ਰੋਗਰਾਮ ਨੇ, ਤੇ ਗੁਰੂ ਰੰਧਾਵਾ ਸਾਹਿਬ ਕਹਿ ਹੀ ਬੈਠਾ ਵਾ, ਤੂੰ ਜੋ ਦਾ ਉਹ ਹਾਲ ਕੀਤਾ ਵੇਖਿਆ ਨਹੀਂ? ਜਾਣ ਦੇ ਗੁੱਸੇ ਨੂੰ ਪਾਣੀ ਵਾਲਾ ਗੈਲਨ ਦੇਣ ਜਾਂਦਾ ਨਾ, 3 ਦਿਨ ਵਾਪਸ ਨਹੀਂ ਮੋੜਦਾ, ਉਹਦੇ 15 ਰੁਪਏ ਰਹਿੰਦੇ ਹਜੇ, ਪਤਾ ਤੈਨੂੰ? ਤੇ ਭੁੱਖੇ ਮਰਨ ਦੇ, ਕਦੇ ਉਹਦੇ ਨਲਕੇ ਤੋਂ ਪਾਣੀ ਭਰਨ ਦੇ, ਕਦੇ ਉਹਦੇ ਨਲਕੇ ਤੋਂ ਪਾਣੀ ਭਰਨ ਦੇ। ਗੁਰੂ ਰੰਧਾਵਾ ਸਾਹਿਬ ਨਾਲ ਉਹ ਲੱਗਦੀ ਲਾਹੌਰ ਦੀ, ਤੇ ਉਹ ਤੇਰੇ ਤਲਕ ਚ ਹੋਏ, ਤੇਰੇ ਤਲਕ ਚ ਹੋਣ, ਇਹ ਜੋ ਝੰਡਾ ਹੈ ਓਏ ਦਾ, ਓਏ ਤੇਰੀ ਮਿਹਰਬਾਨੀ ਦਾ, ਤੇਰੇ ਤਲਕ ਦੇ ਉਹ ਲੈ ਇਸਮੇ ਡੰਡਾ। ਆਹ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ। ਯਾਰ ਉਹ ਦੇਖ ਲੈ ਕੈਸਾ ਯਾਰ ਵੀ ਉਹ ਗੁਰੂ ਰੰਧਾਵਾ ਸਾਹਿਬ ਮਾਸ਼ਾਅੱਲਾ ਹੈ ਯਾਰ ਜੀ। ਉਹ ਚਾਹਤ ਫਤ ਅਲੀ ਸਾਹਿਬ ਨੂੰ ਕਹੀਏ ਕਿ ਇਹ ਗਾਓ ਲੱਗਦੀ ਲਾਹੌਰ ਦੀ ਹੈ। ਹਾਂ ਤੇ ਗਾ ਦੇਣਗੇ ਹਨਾ? ਹਾਂ ਲੱਗਦੀ ਲਾਹੌਰ ਦੀ ਆ, ਲੱਗਦੀ ਲਾਹੌਰ ਦੀ ਆ। ਸਲਾਮ ਵੀ ਏਡੇ ਪਿਆਰ, ਅਸਲਾਮ ਵਾਲੇਕੁਮ। ਕਹਿੰਦੇ ਚਾਹਤ ਫਤਿਹ ਅਲੀ ਖਾਨ ਸਾਹਿਬ ਆਣ ਦਾ 1 ਰੁਪਿਆ ਨਹੀਂ ਲੈਂਦੇ, ਜਾਣ ਦਾ 20 ਲੱਖ ਲੈਂਦੇ। ਜਾਨ ਨਹੀਂ ਛੱਡਦੇ। ਕਿਉਂਕਿ ਪਤਾ ਕਿੰਦਾ ਯਾਰ ਇਹਨੂੰ ਭੇਜ ਰਾਜੀ ਉਹ ਕਹਿੰਦੇ ਮੈਂ ਚੱਲ ਜਾਗਾ 20 ਲੱਖ ਲੈਣਾ। ਰਾਜੀ ਮਾਮੇ ਮੇਰੇ ਨੂੰ ਫਾੜੇ ਸੀਗਾ, ਮਾਮੇ ਮੇਰੇ ਨੂੰ 13 ਸਾਲ ਦੀ ਦਵਾਈ ਲੈਂਦੇ ਰਹੇ, ਆਰਾਮ ਨਹੀਂ ਆਇਆ। ਚਾਹਤ ਫਤਿਹ ਅਲੀ ਖਾਨ ਦਾ ਗਾਣਾ ਲਾਇਆ, ਉੱਠ ਕੇ ਆਪ ਬੰਦ ਕੀਤਾ ਉਹਨਾਂ ਨੇ। ਟੀਵੀ ਉੱਠ ਕੇ ਯਾਰ ਤੁਹਾਡੇ ਕੋਲ ਕੋਈ ਗੈਸਟ ਬੈਠ ਯਾਰ ਮੈਂ ਯਾਰ ਇਹ ਕਿਹਦੀ ਗੱਲ ਹਕੀਕਤ ਦਾ। ਹਾਂ ਸਹੀ ਗੱਲ। ਮੈਂ ਕਿਹਾ ਯਾਰ ਮੇਰੇ ਵਾਸਤੇ ਤਾਂ ਕਾਬਲੇ ਯਾਰ ਸਾਡਾ ਮੇਰਾ ਭਤੀਜਾ ਰੋਣ ਡਿਆ ਸੀ, ਹਾਂ, ਤੇ ਮੇਰੇ ਭਰਾ ਨੇ ਕਿਹਾ ਕਿ ਕੋਈ ਗਾਣਾ ਲਾ ਦੇ ਯਾਰ, ਚਲੋ ਨਹੀਂ ਦੇਰ ਤੱਕ ਇਹਨੂੰ ਚੁੱਪ ਕਰਾ ਕੇ। ਮੈਂ ਗਾਣਾ ਲਾਇਆ ਵਾ, ਤੇ ਉਹਨੇ ਕਿਹਾ ਨਹੀਂ ਯਾਰ, ਉਹਦਾ ਚਾਹਤ ਦੀ ਖਾਂ, ਉਹਨੇ ਕਿਹਾ ਨਹੀਂ ਭਤੀਜਾ ਹੀ ਰੋਣ ਦੇ। ਉਸਤਾਦ ਜੀ ਸਾਡੇ ਘਰ ਨਾ ਕਜ਼ਨ ਮੇਰਾ ਆ ਗਿਆ ਸੀ, ਉਹਨੂੰ ਬੁਲਾਉਂਦੇ ਨਹੀਂ ਹੈ। ਯਕੀਨ ਮੰਨੋ ਬੈਠਾ ਰੋਟੀ ਵੀ ਖਾ ਗਿਆ, ਹਰ ਸ਼ੈ ਖਾ ਕੇ, ਜਾਣ ਦਾ ਨਾਂ ਹੀ ਨਾ ਲਵੇ। ਸਿਰਫ ਇਸ ਤਰ੍ਹਾਂ ਕਰਕੇ ਚਾਹਤ ਫਤਿਹ ਅਲੀ ਖਾਨ ਲਾਇਆ ਵਾ। ਕਜ਼ਨ ਆ ਮਤਲਬ ਲਓ ਫਿਰ ਮੈਂ ਨਿਕਲਦਾ ਹੈ।
ਯਾਰ ਹੁਣ ਤੁਸੀਂ ਉਦੋਂ ਦੇ ਲੱਗੇ ਇੰਨੀ ਦੇਰ ਹੋ ਗਈ, ਅੱਧਾ ਪੌਣਾ ਘੰਟਾ, ਠੀਕ ਹੈ। ਤਾਂ ਮੈਂ ਕਹਿੰਦਾ ਸੀ ਕਿ ਕੀ ਦੱਸਣਾ ਭੈਣ, ਮੈਨੂੰ ਜਿੰਨੇ ਮੇਰੇ ਜਾਣਨ ਵਾਲੇ ਨਾ, ਜਿਨ੍ਹਾਂ ਨੇ ਮੈਨੂੰ ਦੇਖਿਆ ਆਪਣੇ ਹਿਸਾਬ ਦਾ, ਉਹ ਮੈਨੂੰ ਧਰਮਿੰਦਰ ਕਹਿੰਦੇ ਹੁੰਦੇ ਸੀ। ਕੀ ਮਤਲਬ ਇਹਦਾ? ਉਠੋ ਤਾਂ ਚਲੋ ਓਕੇ ਉਸਤਾਦ ਜੀ, ਕੱਲ ਤੋਂ ਟੀਟਿਆ ਵੀ ਆਪ ਹੀ ਕਰਿਓ। ਅੱਲਾ ਜ਼ਿੰਦਗੀ ਕਰ, ਅੱਲਾ ਆ ਸਿਹਤ ਮੋਬਾਈਲ ਦੇ ਯਾਰ ਇਹ ਲੋਕੀ ਤਾਂ ਕਹਿੰਦੇ ਰਹਿੰਦੇ ਆ, ਲੋਕਾਂ ਦੇ ਮੂੰਹ ਫੜ ਲੈਣੇ ਆ। ਆਪ ਉਹ ਤਾਂ ਬੜਾ ਕੁਝ ਕਹਿੰਦੇ। ਅਸੀਂ ਲਿਆ ਯਾਰ, ਲੋਕਾਂ ਦੇ ਸਿਰ ਤੇ ਉਹ ਕਿੱਥੇ ਮੋਬਾਈਲ ਕਿੱਥੇ ਯਾਰ ਜੀ ਇਦਾਂ ਤੁਸੀਂ ਗੁੰਮਰਾਹ ਕਰਨਾ ਕੌਮ ਨੂੰ, ਤੇ ਫਿਰ ਰਹਿਣ ਦਿਓ। ਹੁਣ ਮੇਰਾ ਦਾਦਾ ਮੈਨੂੰ ਮੀਤੂ ਮੀਤੂ ਕਹਿੰਦਾ ਜੀ ਏਦਾਂ ਹੀ ਬੁਲਾ ਕੇ ਜ਼ਲੀਲ ਕਰਨਾ ਜੀ, ਵੇਖ ਕਿਤੇ ਯਾਰ ਇੱਥੇ ਮਰ ਗਏ। ਧਰਮਿੰਦਰ ਕੇ ਲਾਸ਼ਾਂ ਤਾਂ ਇਹਨਾਂ ਦੀਆਂ ਉਦੋਂ ਹੋਣੀਆਂ ਜਦੋਂ ਮੈਂ ਮਿੱਥਣ ਕਿਹਾ। अच्छा ये नहीं किया, इससे आगे जहाँ और भी है। ਯਾਰ ਤੁਹਾਨੂੰ ਧਰਮਿੰਦਰ ਕਿੰਨੇ ਗਿਆ? ਉਹ ਬੰਦਾ ਹੈ ਜ਼ਿੰਦਾ। ਉਹ ਭਾਈਜਾਨ ਮੇਰੇ ਨਕਸ਼ਨੈਨ, ਜਦੋਂ ਮੈਂ 17-18 ਸਾਲ ਦਾ ਸੀ ਨਾ, ਉਦੋਂ ਮੈਨੂੰ ਸਾਰੀ ਗਲੀ ਵਾਲੇ ਰਿਸ਼ਤੇਦਾਰ ਮਿੱਥਣ ਕਹਿੰਦੇ ਸੀ। ਉਸ ਤੋਂ ਬਾਅਦ ਫਿਰ ਜਦੋਂ ਮੈਂ ਥੋੜਾ ਜਿਹਾ ਜਵਾਨ ਹੋਇਆ, 22-23 ਸਾਲ ਦਾ, ਜ਼ਰਾ ਚਿਹਰਾ ਥੋੜਾ ਭਰਿਆ, ਫਿਰ ਹੂ ਬਹੂ ਧਰਮਿੰਦਰ, ਹੂ ਬਹੂ ਫੈਲ ਗਈ ਬਾਤ ਧਰਮਿੰਦਰ ਆਈ। ਜਦੋਂ ਤੁਸੀਂ 16-17 ਸਾਲਾਂ ਦੇ, ਉਦੋਂ ਤੁਹਾਨੂੰ ਲੋਕੀ ਮਿੱਥਣ ਕਹਿੰਦੇ ਸੀ। ਉਦੋਂ ਮਿੱਥਣ ਵੀ ਜਵਾਨ ਸੀ। ਮਾਜ਼ਰਤ ਨਾਲ ਉਸਤਾਦ ਜੀ, ਉਦੋਂ ਮਿੱਥਣ ਸਾਹਿਬ ਦਾ ਈਦ ਕਾਰਡ ਵੀ ਨਹੀਂ ਸੀ ਵਿਕਦਾ ਹੁੰਦਾ। ਉਹ ਬੱਸ ਕਰਦੇ, ਡਿਸਕੋ ਡਾਂਸਰ ਫਿਲਮ ਆਈ ਸੀ ਨਹੀਂ ਮਿੱਥਨ ਸਾਹਿਬ ਤਾਂ ਮਿੱਥਣ ਸਾਹਿਬ ਦੀ। ਉਹ ਤੁਸੀਂ ਜਿਮੀ ਆਜਾ, ਬੜੇ ਅੱਛੇ dancer ਹੈ ਉਹ। ਆਜਾ ਰੇ ਮੇਰੇ ਮਿੱਥਣ, ਆਇਆ ਮੈਂ ਡਿਸਕੋ ਡਾਂਸਰ, ਕਿੱਥੇ ਤੁਰਿਆ ਫਿਰੋਗਾ ਇਹ ਤੈਨੂੰ। ਵਾਕਈ ਜਿਸ ਬੰਦੇ ਨੇ ਵੀ ਇਹ ਸਟੇਟਮੈਂਟ ਦਿੱਤੀ, ਉਹ ਬੰਦਾ ਭਾਈਜਾਨ ਮੈਂ ਮੇਰੀ ਸ਼ਕਲ, ਅੱਛਾ ਗੱਲ ਪਤਾ ਕੀ ਆ, ਇਹ ਮੈਨੂੰ ਬਿਸਤੀ ਮਹਿਸੂਸ ਹੁੰਦੀ ਸੀ ਕਿਉਂਕਿ ਮੈਂ ਦੋਨਾਂ ਨਾਲੋਂ ਸੋਹਣਾ ਸੀ, ਹੁਣ ਸਾਨੂੰ ਮਹਿਸੂਸ ਲੇਕਿਨ ਮੈਨੂੰ ਘਟਾਈ ਲੱਗਦੀ ਸੀ ਕਿ ਮੈਨੂੰ ਕਹਿ ਰਹੇ ਧਰਮਿੰਦਰ ਸਾਹਿਬ ਤੇ ਕਿਆ ਵਾ। ਜਵਾਨੀ ਚ ਧਰਮਿੰਦਰ ਸਾਹਿਬ ਤੇ ਮੈਂ, ਹਾਂ ਉਧਰ ਉਹ ਹੁੰਦਾ ਸੀ ਤੇ ਮੈਂ। ਨਹੀਂ ਉਧਰ ਤੁਸੀਂ ਹੁੰਦੇ ਸੀ, ਇੱਧਰ ਵੀ ਤੁਸੀਂ ਹੁੰਦੇ। ਮੈਨੂੰ ਅੱਜ ਵੀ ਲੋਕੀ ਕਹਿੰਦੇ ਨੇ ਧਰਮਿੰਦਰ, ਮੇਰੇ ਨਕਸ਼ਨੈਨ, ਮੇਰੀ ਅੱਖ। ਤਾਂ ਜੀ ਤੁਸੀਂ ਪਤਾ ਕੀ ਆ, ਤੁਸੀਂ ਲਈ ਫਿਰਦੇ ਆ ਸਾਰੇ ਨੀਲਾ ਕਪੂਰਾ ਤੇ ਫਲਾਣਾ ਦਿਖਦਾ ਨੀਲੀ ਭਾਈ ਅੱਜ ਲੈ। ਤਾਂ ਜੀ ਮੈਂ ਤੇ ਅੱਖ ਭਰ ਕੇ ਮੈਨੂੰ ਕੋਈ ਨਹੀਂ ਵੇਖ ਸਕਦਾ। ਤੇਰੇ ਭਰਾ ਦੀ ਅੱਖ ਦੇ ਵਿੱਚ ਇੱਕ ਨਿਜ਼ਾਮ ਐਸਾ ਵਾ ਕੁਦਰਤ ਨੇ ਰੱਖਿਆ। ਅੱਛਾ ਜੀ। ਲੈ ਦੇ ਜਾਣਾ ਮੈਂ, ਯਕੀਨ ਕਰ। ਅੱਛਾ ਜਿਹੜੇ ਧਰਮਿੰਦਰ ਕਹਿੰਦੇ ਸੀ, ਉਹ ਗਰਕ ਹੋਇਆ ਬੰਦਾ ਕਿ ਇਦਾਂ ਹੀ ਹੈ, ਬਚ ਗਿਆ? ਕਿਉਂਕਿ ਜਨਮਨ ਉਹ ਡੈਫੀਨਿਟਲੀ ਉਸ ਬੰਦੇ ਦੀ ਜਾਂ ਤੇ ਉੱਥੇ ਜਾਣਨੇ ਯਾਰ ਜੇ ਮੈਨੂੰ ਧਰਮਿੰਦਰ ਕਹਿਣ ਵਾਲੇ ਗਰਕ ਹੁੰਦੇ ਨਾ, ਤੇ ਪਾਕਿਸਤਾਨ 'ਚ ਟਾਵਾਂ ਬੰਦਾ ਹੋਣਾ ਸੀ ਇਸ ਟਾਈਮ। ਕਿਉਂ? ਕਿਉਂਕਿ ਅੱਧਾ ਪਾਕਿਸਤਾਨ ਤੇ ਕਹਿੰਦਾ ਸੀ ਮੈਨੂੰ। ਯਾਰ ਉਦੋਂ ਜਿਹੜਾ ਜਦੋਂ ਇਹਨਾਂ ਨੂੰ ਧਰਮਿੰਦਰ ਕਹਿੰਦੇ, ਫਿਰ ਹੁਣ ਮੈਨੂੰ ਪਤਾ ਕੀ ਕਹਿੰਦੇ, ਹੁਣ ਇਸ ਟਾਈਮ ਨਾ ਉਹ ਜਿਹੜਾ ਨਹੀਂ, ਉਹ ਜਿਹੜਾ ਸ਼ੇਖਰ ਦਮਨ, ਸ਼ੇਖਰ ਧਵਨ। ਹਾਂਜੀ ਬਿਲਕੁਲ ਨਹੀਂ ਉਹ ਜਿਹੜਾ ਕਹਿੰਦਾ ਵਾ आधी रात को मूली तक गाजर की तरह काटने आ गए। ਉਹਦੇ ਵਰਗਾ ਵੀ ਮੈਨੂੰ ਕਈਆਂ ਨੇ ਕਿਹਾ ਗਨੀ ਭਾਈ। ਹਾਂਜੀ ਉਹਦੇ ਵਰਗਾ ਮੈਨੂੰ ਕਹਿੰਦੇ ਕਿ ਤੁਹਾਡੀ ਸ਼ਕਲ ਉਹਨਾਂ ਨਾਲ, ਉਹ ਵੇਖਿਆ ਇੰਡੀਅਨ ਫੇਸ ਹੈ ਨਾ। ਹਾਂਜੀ ਅੱਛਾ ਫੇਸ ਹੁੰਦੇ ਇੰਡੀਅਨ। ਦੇਖਣਾ ਵੀ ਪ੍ਰੂਫ ਦੇਤੇ ਆਪਣੇ ਯਾਰ ਉਹ ਤੇ ਠੀਕ ਆ, ਤੂੰ ਲੇਕਿਨ ਉਸਤਾਦ ਜੀ ਧਰਮਿੰਦਰ ਕਹਿਣ ਵਾਲਾ ਬੰਦਾ, ਉਹ ਯਾਰ ਉਹਦੀ ਗੈਰਤ ਹੀ ਮਰ ਗਈ। ਸਰਕਾਰ ਐਸਾ ਮੁੱਕੇ ਵਾਲਾ ਮਲੰਗ ਬਣਿਆ, ਠੀਕ ਹੈ ਨਾ। ਕੌਣ ਪਾਗਲ ਹੋਇਆ ਜਿਹੜਾ ਇਹਨਾਂ ਨੂੰ ਧਰਮਿੰਦਰ ਕਹਿੰਦਾ ਸੀ? ਉਹ ਜਿਹੜਾ ਧਰਮਿੰਦਰ ਕਹਿੰਦਾ ਸੀ ਨਾ, ਉਹਦੀ ਚੰਗੀ ਭਲੀ ਕੋਠੀ ਸੀ ਉਹ, ਹੁਣ ਉਹਦਾ ਪੱਠਿਆਂ ਦਾ ਟਾਲ ਜੋ ਉਹਨੇ ਤੇ ਬੇਟਾ ਸੱਚ ਬੋਲਣ ਦੀ ਸਜ਼ਾ ਤੇ ਮਿਲਦੀ। ਬਸ ਕਰਦਾ। ਪਤਾ ਨਹੀਂ ਕੀ ਯਾਰ ਮਿੱਠੇ ਤੈਨੂੰ ਕੀ ਕਹਿੰਦੇ ਕੱਢ ਲਿਆ, ਆ 4 ਮਿੰਟ ਨਹੀਂ ਨਿਕਲਣ ਰਹੇ। ਕਸਮੇ ਮੈਨੂੰ ਪਛਾਣ ਨਹੀਂ ਡਿਆ ਯਾਰ। ਮਿੱਠੇ ਤੈਨੂੰ ਕੀ ਕਹਿੰਦੇ? ਉਹ ਮੇਰੀ ਕਿਤੇ ਅੱਖ ਲੱਗਦੀ ਐਂ ਕਰੀ ਜਾਂਦੇ, ਸਬਰ ਤਾਂ ਕਰ ਜਾ, ਕਿਤੇ ਮੈਂ ਕਿਤੇ ਇਹਨਾਂ ਨੂੰ ਡਿਗਣ ਡਿਆ, ਸਬਰ ਤਾਂ ਕਰ ਜਾ। ਉਸ ਬੰਦੇ ਦਾ ਕੀ ਬਣਿਆ ਹੋਏਗਾ ਯਾਰ? ਹੁਣ ਦੇਖੋ ਜੀ, ਦੁਨੀਆ ਤਾਂ ਕਹਿੰਦੀ ਰਹਿੰਦੀ ਮਾਂ ਬਾਪ ਨਾਲ ਵੱਡਾ ਝੂਠ ਤਾਂ ਕੋਈ ਬੋਲ ਸਕਦਾ। ਲੈ ਮਾਂ ਬਾਪ ਨਾਲੋਂ ਵੱਡਾ ਝੂਠ ਤਾਂ ਇਹਨਾਂ ਕੋ ਬੋਲ ਸਕਦਾ। ਮੇਰੇ ਅੱਬੀ ਜੀ ਮੈਨੂੰ ਸੈਫ ਅਲੀ ਖਾਨ ਕਹਿੰਦੇ ਸੀਗੇ। ਹਾਂ ਪਟੋਦੀ ਖਾਨਦਾਨ ਦੇ ਕੀ ਕਹਿੰਦੇ ਸੀ? ਪਟੋਦੀ ਖਾਨ ਸੈਫ ਅਲੀ ਖਾਨ। ਯਾਰ ਠਹਿ ਜਾ, ਹੁਣ ਮੇਰਾ ਧਰਮਿੰਦਰ ਮੰਨ ਲਾ ਯਾਰ, ਤੈਨੂੰ ਕਸਮ ਲੱਗੇ ਯਾਰ ਮੇਰਾ ਗੁਰੂ ਮੰਨ ਲਾ ਯਾਰ, ਤੇਰੀ ਮਿਹਰਬਾਨੀ ਹੈ। ਬੰਦਾ ਨਾ ਹੁਣ ਮੇਰਾ ਤੁਸੀਂ ਧਰਮਿੰਦਰ ਤੇ ਆ ਸ਼ਾਹਦ ਕਪੂਰ ਚ ਬੰਦਾ ਯਾਰ, ਹੁਣ ਇਸ ਤੋਂ ਅੱਗੇ ਵੇਲਾ ਯਾਰ ਨਹੀਂ ਮੰਨਿਆ ਜੀ। ਥੈਂਕ ਯੂ ਯਾਰ, ਤੂੰ ਮੇਰਾ ਧਰਮਿੰਦਰ ਪੱਕਾ ਕਰਾਤਾ ਯਾਰ। ਇੱਧਰ ਵੀ ਸੁਣ ਲਓ ਤੁਹਾਨੂੰ। ਬਿਲਕੁਲ ਜੁਰਮਾਨਾ ਨਹੀਂ ਲੱਗਣ ਦੇ ਭਾਈ। ਤੇ ਤੂੰ ਤੇਰੀ ਅੰਮੀ ਨਹੀਂ ਸੀ ਕੁਝ ਕਹਿੰਦੀ? ਮੇਰੀ ਕਹਿੰਦੀ ਸ਼ਾਹਦ ਕਪੂਰ ਕਹਿੰਦੀ ਲੱਗਦਾ। ਕੀ? ਸ਼ਾਹਦ ਕਪੂਰ। ਸ਼ਾਹਦ ਕਪੂਰ, ਉਹ ਜਿਹੜੇ ਇੰਡੀਆ ਹਾਂਜੀ, ਉਹ ਜਿਹਦੀ ਤਮਾਸ਼ਾ ਫਿਲਮ ਆ, ਉਹ ਯਹੀ ਤਾਂ ਉਮਰ ਹੈ ਬਦਤਮੀਜ਼ ਦਿਲ ਬਾਤ। ਹਾਂ ਉਹ ਹਾਂਜੀ, ਉਹ ਤੇਰੀ ਉਹਦੇ ਨਾਲ ਸ਼ਕਲ ਮਿਲਦੀ ਹੈ। ਕਹਿੰਦੀ ਵਾਕ ਕਰਿਆ ਕਰ ਸੁਬਾ ਟਾਈਮ। ਤੂੰ ਹੁਣ ਹਰਾਮ ਦਾ ਹੋਵੇ ਮੈਨੂੰ ਧਰਮਿੰਦਰ ਨਾ ਮੰਨਿਆ ਤੈਨੂੰ ਸ਼ਾਹਦ ਇਸ ਤੋਂ ਬਾਅਦ ਵੀ। ਉਹ ਭਾਈ ਮੰਨੀ ਬੈਠੇ ਆ। ਐ ਬਣਾ ਹੁਣ ਜਿਵੇਂ ਬੰਦਾ ਕਹਿੰਦਾ ਫਰਕ ਦੇਖ ਲੈ ਤੂੰ, ਜਿਹੜਾ ਤੈਨੂੰ ਘੱਟ ਫਰਕ ਲੱਗਦਾ ਉਹਦਾ ਮੰਨ ਲੈ। ਜਦੋਂ ਦਾ ਮੈਂ ਸਮਾਰਟ ਹੋਇਆ ਉਦੋਂ ਤਾਂ ਮੈਨੂੰ ਕਹਿੰਦੇ ਰਣਵੀਰ ਕਪੂਰ ਲੱਗਦਾ। ਬਾਡੀ ਦਾ ਸੋਕੜਾ ਪਿਆ। ਉਹ ਇੱਕ ਬੰਦੇ ਆ ਕੇ ਫੌਤਗੀ ਤੇ ਅਕਸਰ ਕਹਿੰਦੇ ਨੇ ਜੋ ਅੱਲਾ ਦਾ ਹੁਕਮ, ਉਹ ਕਹਿੰਦਾ ਭਾਈ ਮੰਨੀ ਬੈਠੇ। ਇਹ ਉਹ ਹਿਸਾਬ ਆ, ਭਾਈ ਮੰਨੀ ਬੈਠੇ ਅਸੀਂ। ਮੈਂ ਜਦੋਂ 22 ਸਾਲ ਸੀ ਨਾ ਉਸਤਾਦ ਜੀ, ਉਦੋਂ ਮੈਨੂੰ ਰਣਬੀਰ ਕਪੂਰ ਕਹਿਣ ਲੱਗੇ ਸੀਗੇ। ਮਾਂ ਬਾਪ ਨਾਲ ਵੱਡਾ ਝੂਠ ਤੇ ਨਾ ਕੋਈ ਬੋਲਦਾ। ਤੇਰੇ ਮਾਂ ਬਾਪ ਨਾਲੋਂ ਤੂੰ ਵਾਕਈ ਇੱਕ ਮਿੰਟ ਸਬਰ ਕਰ ਜਾ, ਮੈਂ ਕਿ ਸਫਰ ਚ ਮੈਂ ਵੀ ਇੱਥੋਂ ਹੀ ਫੜੀ ਜਾਣ ਡਿਆ ਵਾ।
ਨਹੀਂ ਉਬਲੀ ਛੱਲੀ ਖਾ ਕੇ ਨਾਲੇ ਚ ਥੁੱਟੀ ਨਾ ਅੱਧੀ ਬਾਹਰ ਰਹਿ ਜਾਵੇ ਉਦਾਂ ਦਾ ਮੂੰਹ ਆ ਤੇਰਾ ਜਾਣਦੇ ਮੈਨੂੰ ਜੀ ਕੀ ਕਹਿੰਦੇ ਤੈਨੂੰ ਰਣਬੀਰ ਕਪੂਰ ਰਣਬੀਰ ਕਪੂਰ ਹਲੇ ਤੇ ਅਦਨਾਨ ਢੇਰੀ ਕੌਣ ਕਹਿੰਦਾ ਰਿਹਾ ਫਿਰ ਤੈਨੂੰ ਉਹ ਜਿਹੜਾ ਕਹਿੰਦਾ ਰਿਹਾ ਅੱਲਾ ਉਹਨੂੰ ਆਪੇ ਫੜੂਗਾ। ਅਤੇ ਰਣਬੀਰ ਵਾਲੇ ਨੂੰ ਫੜ ਲਿਆ ਅੱਛਾ ਮੇਰੇ ਧਰਮਿੰਦਰ ਦਾ ਕੀ ਕਰਨਾ ਹੁਣ? ਇਹ ਧਰਮਿੰਦਰ ਬਾਹਰ ਹੀ ਹੈ ਗੱਲ ਇਹ ਨਹੀਂ ਯਾਰ ਉਹਨੇ ਇਸ ਤੋਂ ਬਾਅਦ ਵੀ ਤੂੰ ਨਾ ਮੰਨੇ ਤੇ ਫਰੀਦ ਤੂੰ ਮੁਨਾਫਕ ਉਹ ਯਾਰ ਉਸਤਾਦ ਜੀ ਉਹ ਸ਼ਾਹਦ ਕਪੂਰ ਤੋਂ ਬਾਅਦ ਵੀ ਤੂੰ ਧਰਮਿੰਦਰ ਨਹੀਂ ਮੰਨਦਾ ਯਾਰ ਉਹ ਤੇ ਬੱਚੇ ਨੇ ਉਹ ਤੇ ਇਦਾਂ ਦੀਆਂ ਗੱਲਾਂ ਕਰ ਸਕਦੇ ਯਾਰ ਸੈਫ ਅਲੀ ਖਾਨ ਤੋਂ ਬਾਅਦ ਤੇ ਮੰਨ ਬਿਲਕੁਲ ਸਹੀ। ਤੂੰ ਗੈਬ ਅਲੀ ਖਾਂ ਵਾਂ ਯਾਰ ਇਹ ਸੈਫ ਅਲੀ ਖਾਨ ਇਹ ਸ਼ੌਕਤ ਅਲੀ ਖਾਨ ਵੀ ਹੈ। ਉਸਤਾਦ ਜੀ ਤੁਹਾਡਾ ਧਰਮਿੰਦਰ ਕਿਸ ਹਿਸਾਬ ਨਾਲ ਫੇਸ ਤੇ ਧਰਮਿੰਦਰ ਸਾਹਿਬ ਨਾਲ ਮੇਰੇ ਨਕਸ਼ਨਾਨ ਮਿਲਦੇ ਨੇ ਅਥੈਂਟੀਨੇਸ਼ਨ ਮੇਰੀ ਮਿਲਦੀ ਉਹਨਾਂ ਦੇ ਨਾਲ ਉਸਤਾਦ ਜੀ ਤੁਹਾਡੀਆਂ ਅੱਖਾਂ ਜਿਹੜੀਆਂ ਨਾ ਉਹ ਬਾਕੀ ਮਿਲਦੀਆਂ ਧਰਮਿੰਦਰ ਸਾਹਿਬ ਨਾਲ ਬਸ ਕਿਉਂਕਿ ਮੇਰੇ ਨਾਲ ਦੀ ਤੇ ਤੁਸੀਂ ਦੋ ਗੱਲਾਂ ਕੀਤੀਆਂ ਮੈਂ ਵੀ ਕਰ ਦੂੰ ਤੇਰੀਆਂ ਅੱਖਾਂ ਕਿਉਂ ਜਿਵੇਂ ਭਗੂੜੇ 'ਚ ਉਤਰਿਆ ਤੂੰ? ਨਹੀਂ ਅਸੀਂ ਭਰਾਵਾ ਸੈਰ ਨਹੀਂ ਲੈਣੀ, ਬਿਲਕੁਲ ਲਾਗੇ ਵੀ ਨਹੀਂ। ਵੈਸੇ ਗੰਨੀ ਬਾਈ ਤੇ ਲੱਗਦੇ ਜੀ ਉਹ ਤੇ 100% ਹਾਂ ਉਹ ਤੇ ਹੈਗੇ ਤੁਸੀਂ ਉਹ ਤੇ ਕੀ ਬਾਤ ਉਸਤਾਦ, ਉਹ ਤਾਂ ਲੱਗਦਾ। ਉਹ ਜਦੋਂ ਕਹਿੰਦਾ ਨਹੀਂ ਸੌਂਗਾ ਨਹੀਂ ਸੌਂਗਾ ਓਏ ਯਾਰ ਅਬੇ ਨਹੀਂ ਸੌਣਾ ਉਹਦਾ ਆਖਰੀ ਪੋਰਸ਼ਨ ਉਹ ਜਿਹੜਾ ਵੇਖਣ ਵਾਲਾ ਵਾ ਉਸਤਾਦ ਜੀ ਜਿਹਦੇ ਚ ਉਹ ਉਹਨਾਂ ਨੇ ਕਹਿੰਦਾ ਏ ਡੀਸੀ ਅੱਛਾ ਉਹਨਾਂ ਨੇ ਕੀ ਕੈਮਿਸਟਰੀ ਹੈ ਕਿ ਉਹ ਰਾਤ ਨਾਲ ਉਹਨਾਂ ਨੇ ਬੰਨਿਆ ਵਾ ਇੱਕ ਕਾਲ ਕੋਠੜੀ ਦੇ ਵਿੱਚ ਤੇ ਉਹਨੂੰ ਕਹਿੰਦੇ ਭਾਈ ਇਸਕੋ ਸੋਨੇ ਨਹੀਂ ਦੇਣਾ ਇਸकी ਯਹੀ ਓਏ ਓਏ ਤੇ ਹੁਣ ਉਹ ਇੰਜ ਕਰਦਾ ਫਿਰ ਤੇ ਉਹ ਅੱਗੋਂ ਇੰਜ ਕਰ ਅੱਛਾ ਇੱਕ ਵਾਰੀ ਉਹ ਸੌ ਜਾਂਦੇ ਜਿਹੜੇ ਜਗਾੜਦੇ ਹੁੰਦੇ ਨੇ ਸੌਂਦੇ ਨੇ ਤੇ ਉਹ ਉਹਨਾਂ ਨੂੰ ਆਪਣੀਆਂ ਰੱਸੀਆਂ ਵੇਖਦਾ ਖੁੱਲੀਆਂ ਐ ਕਰਕੇ ਖੋਲਦਾ ਐ ਕਰਕੇ ਪੌੜੀਆਂ ਚੜਦਾ ਉੱਤੇ ਵੇਖਦਾ ਤੇ ਥੱਲੇ ਆ ਜਾਂਦਾ ਕਹਿੰਦਾ ਕੀ ਵਾ ਸਾਰੇ ਪਾਸੇ ਸਮੁੰਦਰ ਆਵਾ ਇਹ ਓਏ ਹੋਏ ਨਹੀਂ ਉਹ ਬੜਾ ਕਮਾਲ ਨੇ ਬੜੀ ਐਕਟਿੰਗ ਕੀਤੀ, ਬੜੀ। ਅਗਰ ਸ਼ਕਲ ਕਿਸ ਨਾਲ ਮਿਲਦੀ ਹੈ ਨਹੀਂ ਉਸਤਾਦ ਜੀ ਉਸਤਾਦ ਜੀ ਮੈਨੂੰ ਵੈਸੇ ਤੇਰੀ ਨਹੀਂ ਤੈਨੂੰ ਨਹੀਂ ਕੁਝ ਕਹਿੰਦੇ ਸੀ ਤੇਰੇ ਘਰ ਦੇ ਕਦੀ ਤੇਰੇ ਮਾਪਿਓ ਨੂੰ ਨਹੀਂ ਝੂਠ ਬੋਲਣ ਦੀ ਆਦਤ ਸੀ? ਨਹੀਂ ਇਹ ਪਤਾ ਲੱਗਿਆ ਸੀ ਉਧਰੋਂ ਯਾਨੀ ਉਹਨਾਂ ਨੇ ਕਿਹਾ ਵਾ ਕਿ ਜਿਹੜੇ ਨਹੀਂ ਹੈਗੇ ਇਰਫਾਨ ਖਾਨ ਕਹਿੰਦੇ ਸੀ ਕਿ ਉਹਨਾਂ ਦੀ ਵਾਲਦਾ ਨੇ ਕਿਹਾ ਕਿ ਤੂੰ ਫਰੀਦਰ ਕਰ ਲੈ ਚਲ ਤਾਂ ਜੀ ਪੁਰਾਣੀਆਂ ਚੈਨਲਾਂ ਦੀਆਂ ਫਿਲਮਾਂ ਅੱਛਾ ਮੈਂ ਤੇ ਸੀ ਤੇਰਾ ਉਸਤਾਦ ਤੇ ਤੂੰ ਨਹੀਂ ਕੁਝ ਕਰ ਸਕਿਆ ਮੈਂ ਤਾਂ ਕਰ ਸਕਦਾ ਬੇਟਾ ਮੈਂ ਤੇ ਮਾਰ ਸਕਦਾ ਮੇਰੇ ਕੋਲ ਇਹ ਮਾਰਜਨ ਹੈ ਅੱਜ ਨਹੀਂ ਇਰਫਾਨ ਖਾਨ ਸੱਚੀ ਮੁੱਚੀ ਰਿਜ਼ੈਂਬਲੈਂਸ ਹੈ ਵਾ ਉਸਤਾਦ ਜੀ ਕਸਮ ਹੈ ਤੁਸੀਂ ਉਸਤਾਦ ਜੀ ਹੁਣ ਹੱਥ ਦਾ ਖੁੱਲ੍ਹਾ ਹੀ ਆ ਆਰਟੀਫੀਸ਼ੀਅਲ ਗੁਰੂ ਰੰਧਾਵਾ ਦੇ ਵੀ ਦੋ ਲਾ ਦਿਓ ਨਾ ਕਿਤੇ। ਐਡਾ ਤਾਂ ਗੁਰੂ ਰੰਧਾਵਾ ਨਹੀਂ ਮੈਨੂੰ ਸ਼ਾਹਦ ਕਪੂਰ ਲੱਗ ਰਿਹਾ ਤੁਹਾਡੇ ਸਾਰੇ ਜਿਹੜਾ ਮੈਨੂੰ ਇੱਧਰ ਥੋੜਾ ਜਿਹਾ ਮੇਰਾ ਦਿਲ ਜਿਹੜਾ ਨਾ ਭੇਜ ਰਿਹਾ ਕਿ ਸ਼ਾਹਦ ਕਪੂਰ ਜਦੋਂ ਜ਼ੇਨ ਚ ਆਉਂਦਾ ਨਾ ਤੇ ਅਬਾਸ ਹਾਂਜੀ ਆ ਥੋੜਾ ਜਿਹਾ ਹੁਣ ਵੀਕ ਹੋਇਆ ਮੈਂ, ਪਹਿਲੇ ਬਿਲਕੁਲ ਸੇਮ। ਆ ਪਿਛਲੇ ਵੀਕ ਹਾਂਜੀ ਪਿਛਲੇ ਵੀਕ ਮੈਂ ਪਿਛਲੇ ਵੀਕ ਉੱਕਾ ਹੀ ਰਹਿ ਗਿਆ, ਤੂੰ ਹਵਾਵਾਂ 'ਚ ਬਾਹਰ ਨਿਕਲੀ ਜਿੱਦਾਂ ਦਾ ਮੌਸਮ ਆ। ਆ ਹੁਣ ਥੋੜਾ ਜਿਹਾ ਡੋਨ ਤੂੰ ਕੁਆਲਿਟੀ ਸ਼ਾਹਦ ਕਪੂਰੇ ਆ ਤੂੰ ਕਹਿੰਦਾ ਹੁਣ ਥੋੜਾ ਜਿਹਾ ਡਾਊਨ ਕੁਆਲਿਟੀ ਹੋ ਗਿਆ ਤੂੰ ਭਲਾ ਕਿੱਦਾਂ ਦਾ ਲੱਗਦਾ? ਹਾਂ ਬੁਰਾ ਲੱਗ ਯਾਰ ਤੂੰ ਬੰਦਿਆਂ 'ਚ ਨਾ ਇਨਸਾਨਾਂ 'ਚ ਬੀ ਪੇਰ ਮਾਰ ਲਾ ਉਹ ਜਾਣਦੇ ਵੀ ਤੂੰ ਤੇ ਫਿਰ ਰਿਜੈਕਟ ਹਾਂ ਮੈਂ ਤੇ ਚਲੋ ਵੀ ਪੇਰ ਚ ਤੇ ਆਣਾ ਯਾਰ ਨਹੀਂ ਤੂੰ ਬਿਲਕੁਲ ਜਿਹਨੂੰ ਕਹਿੰਦੇ ਨਾ ਡੈਮੇਜ ਵੇਸਟ ਤੂੰ ਉਹ ਮਾਲ ਆ ਜਿਹੜਾ ਕਹਿੰਦੇ ਨੇ ਯਾਰ ਕਿਤੇ ਵੀ ਵਾਧਾ ਘਾਟਾ ਕਰਕੇ ਇਹਨੂੰ ਕੱਢ ਇਹਨੂੰ ਕੱਢੋ ਇਹਨੂੰ ਕੱਢੋ ਯਾਰ ਸੇਲ ਵਾਲਾ ਮਾਲ ਆ ਤਾਂ ਸੇਲ ਵਾਲਾ ਇਹ ਚੋਰੀ ਦਾ ਮਾਲ ਆ ਸਾਰਾ ਹੀ। ਯਾਰ ਤੂੰ ਉਹ ਮਾਲ ਆ ਜਿਹੜਾ ਕਹਿੰਦੇ ਨੇ ਯਾਰ ਮੇਰੇ ਕੋਲ ਕੰਤਰ ਦੇ 2 ਬੋਰੇ ਪੇ ਲੈ ਜੀ ਤੂੰ ਭਲਾ ਕਿਹੜਾ ਮਾਲ ਕਿਹੜਾ ਮਾਲ ਉਹ ਯਾਰ ਸਾਰਾ ਹੀ ਅੱਲਾ ਦਾ ਮਾਲ ਆ, ਬਸ ਚੁੱਪ ਕਰ ਜਾਓ। ਉਸਤਾਦ ਜੀ ਤੁਸੀਂ ਮੇਰਾ ਇੱਕ ਤੂੰ ਭਲਾ ਕਿਹੜਾ ਮਾਲ ਆ ਬੜਾ ਕਹਿੰਦਾ ਨਹੀਂ ਯਾਰ ਤੂੰ ਕੋਈ ਮਾਲ ਆਇਆ ਤਾਜੀ ਭਲਾ ਕਿਹੜਾ ਮਾਲ ਆ ਜਿਹੜਾ ਕਹਿੰਦਾ ਨੇ ਖਰੀਦਾ ਹੋਇਆ ਮਾਲ ਵਾਪਸ ਨਹੀਂ ਹੋਊਗਾ ਯਾਰ ਇਹ ਭਲਾ ਕਿਹੜਾ ਮਾਲ ਉਹ ਜਿਹੜਾ ਕਹਿੰਦੇ ਹੁੰਦੇ ਯਾਰ ਉਹ ਮਾਲ ਨਹੀਂ ਵਿਕਦਾ ਇਹ ਫਰੀਦ ਭਲਾ ਕਿਹੜਾ ਮਾਲ ਆ, ਉਹਨੇ ਕਹਿੰਦਾ ਯਾਰ ਇਹਦਾ ਮਾਲ ਲਾ ਲਓ। ਯਾਰ ਇਹ ਉਹ ਮਾਲ ਆ ਜਿਹੜਾ ਕਹਿੰਦੇ ਆ ਮਾਲ ਦੇ ਵਿੱਚ ਹੋਲੀ ਲੱਗ ਗਈ ਇਹਨੂੰ ਯਾਰ ਨਹੀਂ ਪੁਰਾਣੀਆਂ ਫਿਲਮਾਂ ਚੈਨਲ ਦੇ ਦੇਖੀਆਂ ਤਾਂ ਜੀ ਉਹ ਲੀ ਸਾਹਿਬ ਹਾਂ ਬਿਲਕੁਲ ਜੰਗ ਉਹਦੇ ਵਿੱਚ ਇੱਕ ਬਾਬਾ ਹੁੰਦਾ ਉਹਨੂੰ ਸਿਖਾਉਂਦਾ ਐ ਆਹੋ ਉਦਾਂ ਕਰੋ ਤਾਂ ਸੇਮ ਉਦਾਂ ਹੀ ਆ ਤੁਸੀਂ ਕਹਿੰਦਾ ਅੱਖਾਂ ਨੂੰ ਲਾਸਟਿਕ ਪਾ ਕੇ ਤੇਰੇ ਬਹੁਤ ਟਾਇਰ ਹੋ ਕਹਿੰਦਾ ਮੈਂ ਇਰਫਾਨ ਖਾਨ ਵਗਣਾ, ਤੂੰ ਪਤਾ ਕਿਹਦੇ ਵਗਣਾ? ਉਹ ਸਲੀਮ ਸੇਠੀ ਦੀ ਫਿਲਮ 'ਚ ਇੱਕ ਸਾਈਡ ਹੀ ਆਉਂਦਾ ਸੀ ਮੋਢੇ ਤੇ ਲੱਤ ਰੱਖ ਕੇ ਨਾ ਇਦਾਂ ਅੱਖ ਬੋਲਦਾ ਹੁੰਦਾ ਸੀ ਬਿਲਕੁਲ ਉਹ ਇੱਕ ਸਾਈਡ ਜਿਹੜਾ ਐ ਕਾ ਕੋਲ ਉਹ ਕਾਲਾ ਜਿਹਾ ਇੱਕ ਹੋਰ ਸੀ ਗੋਲ ਜੇ ਮੂੰਹ ਵਾਲਾ ਨਾ ਕਾਲੇ ਜਿਹਾ ਰੰਗ ਦਾ ਗੋਲ ਜਿਹਾ ਮੂੰਹ ਹੁੰਦਾ ਸੀ ਉਹਦਾ ਉਹ ਬਹੁਤ ਅਜੀਬ ਜਿਹੀ ਉਹਦੀ ਟੈਂਪ ਹੁੰਦੀ ਸੀ ਇੱਕੋ ਸੁਰ ਤੇ ਬੋਲੀ ਜਾਂਦੇ ਹੁੰਦੇ ਸੀ ਗੰਜਾ ਜਿਹਾ ਨਾ। ਅੱਛਾ ਮੈਂ ਥੋੜੀ ਜਿਹੀ ਕਟਿੰਗ ਹਲਕੀ ਕਰਾਵਾਂ ਸਲਮਾਨ ਖਾਨ ਯਕੀਨ ਕਰੋ ਆਪਣੇ ਦਿਲ ਤੇ ਹੱਥ ਰੱਖ ਕੇ ਇੱਕ ਮਿੰਟ ਮਿੱਠੇ ਸ਼ੁਗਲ ਤੋਂ ਲਾਓ ਸ਼ੁਗਲ ਤੋਂ ਨਹੀਂ ਸਾਰੀ ਕਰਾਉਣੀ ਔਰ ਇੱਥੇ ਤੇਲ ਝੱਸਣਾ ਵਾ ਪਾਣੀ ਪਾਉਣਾ ਠੰਡਾ ਤੈਨੂੰ ਸੁਰਤਾ ਵੇ ਹਾਂ ਜੀ ਇਹ ਸਾਈਡਾਂ ਸਿਰਫ
ਯਾਰ ਵਾਂਟਡ ਫਿਲਮ 'ਚ ਨਹੀਂ ਵੇਖਿਆਗਾ ਉਹ ਤੂੰ ਲੈ 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 ਸਾਰਾ ਸੀਨ ਉਸਤਾਦ ਜੀ ਹੋਰ ਭੱਲੇ ਕੀ ਖਾਲ ਖਾਣਾ ਬਾਕੀ ਸਾਰ ਤੋਂ ਫਰੰਟ ਭਾਲਣਾ ਦਹੀਂ ਦੌੜ ਕੇ ਵੀ ਤੂੰ ਕਿਹੜਾ ਸਲਮਾਨ ਕਾ ਬਣਿਆ ਪਤਾ ਤੂੰ ਦੇਖਿਆ ਸਭ ਕਾ ਭਾਈ ਸਲਮਾਨ ਭਾਈ ਤੂੰ ਹੋਰ ਸਭ ਤੋਂ ਰਿਸ਼ਤੇਦਾਰ ਹੀ ਮੂੰਹ ਲਾਉਂਦੇ ਇੱਕ ਮਿੰਟ ਠਹਿਰ ਜਾ ਤੂੰ ਸਭ ਦਾ ਭਾਈ ਸਲਮਾਨ ਭਾਈ ਤੂੰ ਸਭ ਕੀ ਭੈਣ ਫਲੂਦੇ ਦਾ ਪਾਣੀ ਬਣਾ ਕੇ ਪੀਂਦਾ ਤੂੰ ਹੈਂ? ਸਲਮਾਨ ਖਾਨ ਕੀ ਹੋ ਗਿਆ ਤੈਨੂੰ ਕਿ ਸਲਮਾਨ ਖਾਨ ਨੂੰ ਅੱਛਾ ਪਤਾ ਆਹ ਲੱਗ ਗਿਆ cutting- ਨਾ? ਯਾਰ ਇੱਕ ਮਿੰਟ ਉਹ ਬਸ ਕਰਦੇ ਮੇਰੀ ਗੱਲ ਯਾਰ ਸੁਣ ਲੈ। ਸਲਮਾਨ ਪਾਕਿਸਤਾਨ ਸਿਰਫ ਦੇ ਹਾਲਾਤ ਵੀ ਸਿੱਧੇ ਹੋਣੇ ਜੀ। ਕਰਵਾ ਲਵਾਂ ਇਹ ਥੋੜੀ ਜੀ ਕਟਿੰਗ ਜਿਹੜੀ ਮੇਰੇ ਹਾਂਜੀ। ਇੰਜ ਸਟਾਈਲ ਹੋਵੇ ਬਸ ਅੱਛਾ ਠੀਕ ਹੈ ਉਹ ਜਿਹੜਾ ਲੈ 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 ਉਸਤਾਦ ਜੀ ਸਾਰਾ ਉਹ। ਆਹ ਸਟਾਈਲ ਹੋਵੇ ਤੂੰ ਦੀ ਛੋਟੀ ਹੱਥ ਚ ਹੋਵੇ ਬਸ ਤੇ ਲੱਕ ਚ ਮਾਰੀ ਜਾਵੇ ਬੰਦਾ ਜਾਣਦੇ ਯਾਰ ਗੁੱਸੇ ਨੂੰ ਲਾ ਮਾਫੀ ਤੇ ਉਹਦੇ ਬੜੇ ਸਿੱਧੇ ਉਹਨੇ ਵੀ ਤੇ ਸਿੱਧੇ ਕਰਾਏ ਨੇ ਤੂੰ ਵੀ ਕਰਾ ਲਾ ਤੇ ਸਿੱਧੇ ਕਰਵਾ ਕੇ ਜੇ ਸੇਮ ਨਾ ਲੱਗੇ ਤੇ ਫਿਰ ਕਿਉਂ 3 ਘੰਟੇ ਨੇਰੀ ਚ ਸਾਈਕਲ ਚਲਾਉ ਨਾ ਏਦਾਂ ਦਾ ਸਿਰ ਹੁੰਦਾ ਬੰਦਾ ਉਹ ਫੇਰ ਵੀ ਸਹੀ ਵਾਲ ਚਲੋ ਜੀ ਬਾਤ ਨਾਜ਼ਰੀਨ ਗੱਲ ਇਹ ਹੈ ਗੁਰੂ ਰੰਧਾਵਾ ਸਾਹਿਬ ਲਵ ਯੂ Love you, love you, ਜਿਹੜੇ ਨੇ ਅਸੀਂ ਨਾਂ ਲੈ ਲਵ ਯੂ ਅਸੀਂ ਸਿਰਫ ਮਜ਼ਾਕ ਕੀਤਾ ਹੈ ਹਾਂਜੀ। ਤੇ ਉਹ ਵੈਸੇ ਹੀ ਬੜੇ ਪਿਆਰ ਵਾਲੇ ਜੀ ਨੇ ਆਰਟਿਸਟਾਂ ਦੀ ਕਦਰ ਕਰਦੇ ਨੇ ਔਰ ਤੁਸੀਂ ਦੱਸਣਾ ਕਿ ਧਰਮਿੰਦਰ ਦਾ ਸਿਰਫ ਦੱਸਣਾ ਕਿ ਲੱਗਦਾ ਕਿ ਨਹੀਂ ਉਸਤਾਦ ਜੀ ਆ ਤੇ ਸਾਡੇ ਕੋਲੋਂ ਜਾਣ ਬਾਕੀ ਜਿਹੜਾ ਨਾ ਇਹ ਤੇ ਸਾਰੇ ਤੈਨੂੰ ਪਤਾ ਸ਼ੂਗਰ ਲੱਗੇ ਸ਼ਾਹਦ ਕਪੂਰ ਮੈਂ ਕੋਈ ਮਜ਼ਾਕ ਨਹੀਂ ਕੀਤਾ ਹੈ ਜੀ ਸ਼ਾਹਦ ਕਪੂਰ ਚੱਲੂ ਭਾਈ ਕਬਾਹਤ ਕਪੂਰਾ ਤੋਂ ਗਵਰਨਮੈਂਟ ਹੈ ਤੇ ਮੈਨੂੰ ਜ਼ਰਾ ਦੱਸਣਾ ਕਿ ਧਰਮਿੰਦਰ ਸਾਹਿਬ ਲੱਗਦੇ ਨੇ ਕਿ ਨਹੀਂ ਕੋਈ ਠੀਕ ਹੈ ਨਾ ਯਾਰ ਲਾਜ਼ਮੀ ਇਹਨਾਂ ਓਕੇ ਆਪਣਾ ਖਿਆਲ ਰੱਖਣਾ ਨਾਜ਼ਰੀਨ ਅਸੀਂ ਮਰ ਜਾਣਾ ਵਾ ਯਾਰ ਪਤਾ ਤੁਸੀਂ ਤੇ ਮਜ਼ਾਕ 'ਚ ਲੱਗੇ ਹੋ ਨਾ ਮੈਂ ਨਾਜ਼ਰੀਨ ਨਾਲ ਗੱਲ ਤੁਹਾਨੂੰ ਕੀ ਤਕਲੀਫ ਆ ਮੈਂ ਉਧਰ ਗੱਲ ਕਰ ਰਿਹਾ ਮੇਰਾ ਉਹਨਾਂ ਦਾ ਮਾਮਲਾ ਤੁਸੀਂ ਕੌਣ ਓਏ ਵਿੱਚ ਉਹ ਵੀ ਇਨਸਾਨ ਨੇ ਉਹਨਾਂ ਦੇ ਵੀ ਦਿਲ ਤੇ ਉਹ ਬੀਤਣ ਨਹੀਂ ਜੋ ਸਾਡੇ ਅੱਛਾ ਯਾਰ ਤੂੰ ਦੇਖੀ ਥੱਲੇ ਸਾਰਿਆਂ ਨੇ ਕਮੈਂਟਸ ਪਤਾ ਕੀ ਲਿਖਣਾ ਹੈ ਕਿ ਤੁਸੀਂ ਉਹ ਧਰਮਿੰਦਰ ਸਾਹਿਬ ਛੱਡੋ ਤੁਸੀਂ ਤੁਹਾਨੂੰ ਹਾਏ 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 ਇਦਾਂ ਹੀ ਕਿਆ ਬਾਤ ਜੇ ਇਹ ਲਿਖਣ ਤਾਂ ਫੇਰ ਮੰਨ ਲੇਗਾ ਨਹੀਂ ਮੈਂ ਫਿਰ ਨਹੀਂ ਮੈਂ ਜਨਮ ਕਮੈਂਟ ਮੰਨਾਂਗਾ ਕਿ ਧਰਮਿੰਦਰ ਸਾਹਿਬ ਦਾ ਤੂੰ ਗਾਣੇ ਸੁਣ ਤੂੰ ਉਹਨਾਂ ਦਾ ਗਾਣਾ ਸੁਣ ਮੈਂ ਕਹੀਂ ਕਵੀ ਨਾ ਬਨ ਜਾ ਵਾਹ ਵਾਹ ਤੇਰੇ ਪਿਆਰ ਮੇ ਐ ਸੁਣੀ ਉਹਨਾਂ ਦੇ ਨਕਸ਼ਿਆਂ ਦੇਖੀ ਤੈਨੂੰ ਫਿਰ ਤੂੰ ਕਹੇਗਾ ਮੇਰਾ ਉਸਤਾਦ ਦੂਜਾ ਮੇਰਾ ਉਸਤਾਦ ਆ ਤਾਜੀ ਪੂਰਾ ਪਲਾਜ਼ਾ ਮੈਂ ਥੱਲੇ ਆਉਂਦਾ ਦੇਖਿਆ ਵਾ ਆ ਦੇਖੋ ਮਾਫੀ ਦੇ ਤੇ ਉਹ ਵਿੱਚ ਤੂੰ ਨਹੀਂ ਹੁੰਦਾ ਉਹਦੇ ਥੱਲੇ ਜਦੋਂ ਥੱਲੇ ਆਉਂਦਾ ਪੁੱਛਣਾ ਕੀ ਬਣਾਇਆ ਤੇ ਲੋਕ ਝੂਠ ਬਹੁਤ ਬੋਲਦੇ ਸੀ ਇਹ ਹਿਸਾਬ ਆ ਹਾਂਜੀ ਤੇ ਬੇਟਾ ਜੇ ਤਾਂ ਹੋ ਜਾਣਾ ਤੇ ਤੁਹਾਡੇ ਪੂਰੇ ਮਹੱਲੇ ਦੇ ਮਕਾਨ ਡਿੱਗਣ ਸਮਝ ਆਈ ਹੈ ਨਹੀਂ ਇਹ ਲਫ਼ਜ਼ ਮਾੜੇ ਜਿਹੜੇ ਨੇ ਨਾ ਉਹ ਦੂਰੋਂ ਕੋਸੋਂ ਦੂਰ ਵੀ ਛਾਲ ਆ ਸਕਦਾ ਲਫ਼ਜ਼ ਮਾੜੇ ਤੇਰੇ ਪੈਰੋਂ ਸੇ ਲਿਪਟਤੇ ਹੋ ਓਕੇ ਨਾਜ਼ਰੀਨ ਆਪਣਾ ਖਿਆਲ ਰੱਖੋ ਇਹ ਨਹੀਂ ਮੁੱਕਣਾ ਸ਼ੋਅ ਇਹਦਾ ਕੰਮ ਖਰਾਬ ਹੋ ਜਾਣਾ ਤੇ ਧਰਮਿੰਦਰ ਵਾਲਾ ਮੈਨੂੰ ਲਾਜ਼ਮੀ ਦੱਸ ਦੇ ਬਹੁਤ